ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम आदाब बर्ज महा ਤੁਹਾਡੀ ਹੋਸਟ ਅਨਿਲ ਕੌਰ ਤੇ ਮੈਂ ਟੀਵੀ ਫੋਰ ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਦੀ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਇਸ਼ੂਜ਼ ਉੱਪਰ ਉਹਨਾਂ ਦਾ ਤਜਜ਼ੀਆ ਜਾਣਦੇ ਹਾਂ। जी डॉक्टर साहब वाहिगुरू जी का खालसा वाहिगुरू जी की फतेह। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब जी आनू प्रोग्राम सच्चो सच विच बहुत मेहरबानी जी। डॉक्टर साहब आज 4 सितंबर 2023 20 भादो नानकशाही संमत 555 ਦਾ ਦਿਨ ਹੈ ਤੇ ਡਾਕਟਰ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪਿਆਰਾ ਦਿਨ ਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ ਆਰਸੀਨ ਕੇਬਲ ਪਲੇਟਫਾਰਮ ਕੈਨੇਡਾ roku ਚਾਦੂ ਬਾਕਸ ਸ਼ਾਵਾ ਫੇਸਬੁੱਕ TV 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ TV 84 ਨਾਲ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਇਸ ਵੀਕ ਦਾ ਪਹਿਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ ਔਰ ਆਸ ਤੇ ਉਮੀਦ ਕਰਦੇ ਹਾਂ ਕਿ ਜਿਹੜਾ ਤੁਹਾਡਾ ਵੀਕਐਂਡ ਹੈ ਉਹ ਬਹੁਤ ਹੀ ਵਧੀਆ ਗੁਜ਼ਰਿਆ ਹੋਏਗਾ। ਐਕਚੁਅਲੀ ਲੌਂਗ ਵੀਕਐਂਡ ਚੱਲ ਰਿਹਾ ਸੋ ਵਿਊਅਰਸ ਗੱਲਬਾਤ ਕਰਾਂਗੇ ਕਰੰਟ ਇਸ਼ੂ ਦੇ ਹਵਾਲੇ ਨਾਲ ਜਿਹੜੇ ਵੀਕਐਂਡ ਦੇ ਹਵਾਲੇ ਨਾਲ ਤੇ ਉਸ ਦੇ ਨਾਲ ਜਿਹੜੀ ਆਪਣੀ ਸਪਾਂਸਰਸ਼ਿਪ ਦੇ ਹਵਾਲੇ ਨਾਲ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਕੈਲਗਰੀ ਤੋਂ ਵੀਰ JS ਗਰੇਵਾਲ ਜੀਆਰਾਂ ਵੱਲੋਂ। ਸੋ ਇਹਨਾਂ ਨੇ ਬੇਨਤੀ ਕੀਤੀ ਹੈ ਕਿ ਸਾਨੂੰ ਕੌਮੀ ਤੌਰ ਤੇ ਇਕਮੁੱਠ ਹੋਣ ਅਤੇ ਵਧੇਰੇ ਜਥੇਬੰਦ ਹੋਣ ਦੀ ਲੋੜ ਹੈ। ਅਸੀਂ ਪਿਛਲੇ ਸਾਲਾਂ ਵਿੱਚ ਦੇਖਿਆ ਹੈ ਕਿ ਸੰਘਰਸ਼ ਮੌਕੇ ਲੋਕ ਘਰਾਂ ਵਿੱਚੋਂ ਬਾਹਰ ਨਿਕਲ ਆਉਂਦੇ ਹਨ, ਸਾਥ ਦਿੰਦੇ ਹਨ ਔਰ ਸਾਡੀ ਲੀਡਰਸ਼ਿਪ ਵਿੱਚ ਜਾਂ ਸਾਡੇ ਜਥੇਬੰਦਕ ਜਿਹੜੇ ਢਾਂਚੇ ਵਿੱਚ ਘਾਟ ਜਿਹੜੀ ਨਜ਼ਰ ਆਉਂਦੀ ਹੈ ਕਿ ਅਸੀਂ ਡਿਲੀਵਰ ਨਹੀਂ ਕਰ ਪਾ ਰਹੇ। ਸੋ ਥੋੜਾ ਸੰਜੀਦਗੀ ਅਤੇ ਗੰਭੀਰਤਾ ਨਾਲ ਕੰਮ ਲੈਣ ਦੀ ਲੋੜ ਹੈ। ਸੋ ਇਹਦੀ ਸਪਾਂਸਰਸ਼ਿਪ ਲਈ ਅਸੀਂ ਵੀਰ JS ਗਰੇਵਾਲ ਜੀ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166619184 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ info@tv84.tv ਤੇ। ਸੋ ਵੀ ਜਿਸ ਤਰ੍ਹਾਂ ਕਿ ਆਪਾਂ ਸਭ ਜਾਣਦੇ ਹਾਂ ਕਿ ਅੱਜ ਲੇਬਰ ਡੇ ਫੈਡਰਲ ਹੌਲੀਡੇ ਹੈ ਪਰ ਫਿਰ ਵੀ ਅਸੀਂ ਤੁਹਾਡੇ ਜਿਹੜੀ ਕਚਹਿਰੀ ਵਿੱਚ ਆਪਣਾ ਜਿਹੜਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ, ਕੰਮ ਕਰ ਰਹੇ ਹਾਂ, ਸਾਰੇ ਘਰਾਂ ਦੇ ਵਿੱਚ ਇੰਜੋਏ ਕਰ ਰਹੇ ਨੇ ਲੇਬਰ ਡੇ ਨੂੰ। ਸੋ ਜਿਹੜੀ ਅਸੀਂ ਦੁਨੀਆ ਭਰ ਦੇ ਵਿੱਚ ਕਿਰਤ ਕਮਾਈ ਕਰਕੇ ਜੀਵਨ ਗੁਜ਼ਾਰਨ ਵਾਲੇ ਜਿਹੜੇ ਕਾਮਿਆਂ ਦੀ ਜਿਹੜੀ ਮਿਹਨਤ ਨੂੰ ਆਪਾਂ ਸਜਦਾ ਕਰਦੇ ਹਾਂ ਔਰ ਅੱਜ ਦਾ ਦਿਨ ਹੋਰ ਵੀ ਅਹਿਮੀਅਤ ਵਾਲਾ ਹੈ ਕਿਉਂਕਿ ਅੱਜ ਦਾ ਦਿਨ ਕੌਮੀ ਯੋਧੇ ਭਾਈ ਬਲਵਿੰਦਰ ਸਿੰਘ ਜਟਾਣਾ ਜੀ ਦਾ ਜਿਹੜਾ ਸ਼ਹੀਦੀ ਦਿਨ ਵੀ ਹੈ ਔਰ ਭਾਈ ਜਟਾਣਾ ਜੀ ਨੇ ਪੰਜਾਬ ਦੇ ਪਾਣੀਆਂ ਦੀ ਅਗੂ ਲੁੱਟ ਨੂੰ ਰੋਕਣ ਲਈ SYL ਕਨਾਲ ਨਾਲ ਸੰਬੰਧਿਤ ਜਿਹੜੇ ਇੰਜੀਨੀਅਰਸ ਨੂੰ ਜਿਹੜਾ ਸਜ਼ਾ ਜਾਫਤਾ ਕਰਕੇ ਇਤਿਹਾਸ ਜਿਹੜਾ ਇੱਕ ਨਵਾਂ ਇਤਿਹਾਸ ਜਿਹੜਾ ਉਹ ਸਿਰਜਿਆ ਸੀ ਔਰ ਹੁਣ ਉਹਨਾਂ ਦੀ ਜਿਹੜੀ ਤਸਵੀਰ ਹੈ ਉਹ ਸੈਂਟਰਲ ਸਿੱਖ ਮਿਊਜ਼ੀਅਮ ਅੰਮ੍ਰਿਤਸਰ ਵਿਖੇ ਜਿਹੜੀ ਹੈ ਸੁਭਾਇਮਾਨ ਹੈ। ਸੋ ਅੱਜ ਦਾ ਸਮੁੱਚਾ ਪ੍ਰੋਗਰਾਮ ਅਸੀਂ ਬਲਵਿੰਦਰ ਸਿੰਘ ਜਟਾਣਾ ਜੀ ਦੀ ਯਾਦ ਨੂੰ ਸਮਰਪਿਤ ਕਰਦੇ ਹਾਂ। ਸੋ ਅੱਜ ਦਾ ਸਾਰਾ ਪ੍ਰੋਗਰਾਮ ਉਹਨਾਂ ਦੇ ਜਿਹੜੇ ਯਾਦ ਨੂੰ ਸਮਰਪਿਤ ਹੋਏਗਾ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਸਰਦਾਰ JS ਗਰੇਵਾਲ ਕੈਲਗਰੀ ਕੈਨੇਡਾ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਔਰ TV 84 ਦੇ ਵੈਲਵਿਸ਼ਰ ਨੇ ਵਿਊਅਰ ਨੇ ਬੜੇ ਸੁਲਝੇ ਹੋਏ ਮੰਜੇ ਹੋਏ ਉਹਨਾਂ ਦੇ ਵਿਚਾਰ ਨੇ ਪਖੰਡਵਾਦ ਬਾਬਾਵਾਦ ਤੋਂ ਦੂਰ ਗੁਰਮਤ ਦੀ ਰੋਸ਼ਨੀ ਵਿੱਚ ਉਹ ਸਿੱਖੀ ਜੀਵਨ ਜਾਂਚ ਨੂੰ ਦੇਖਦੇ ਨੇ ਔਰ ਜਿਹੜਾ ਸੱਚਮੁੱਚ ਗੁਰਮਤ ਦੀ ਰੋਸ਼ਨੀ ਦੇ ਵਿੱਚ ਜੀਵਨ ਜਿਉਂਦਾ ਉਸ ਨੂੰ ਫਿਰ ਬ੍ਰਾਹਮਣਵਾਦ ਜਾਂ ਅੱਜ ਦਾ ਹਿੰਦੂਤਵਾਦ ਜਾਂ ਉਹਨਾਂ ਦੇ ਕੋਝੇ ਹਥਿਆਰ ਕੀ ਨੇ ਸਾਮ-ਦਾਮ ਦੰਡ ਭੇਦ ਦੇ ਔਰ ਉਹ ਕਿਸ ਹੱਦ ਤੱਕ ਜਾ ਕੇ ਕਿਵੇਂ ਐਕਟ ਕਰਦੇ ਨੇ ਉਹਨੂੰ ਸਮਝਣ ਵਿੱਚ ਕੋਈ ਦਿੱਕਤ ਨਹੀਂ ਹੁੰਦੀ। ਸਮੱਸਿਆ ਬਹੁਤ ਸਾਰੀ ਸਾਡਿਆਂ ਦੀ ਇਹ ਹੈ ਵੀ ਅਸੀਂ ਧਰਮ ਨੂੰ ਆਪਣੇ ਮਜ਼ਹਬ ਨੂੰ ਵੀ ਜਿਸ ਤੋਂ ਗੁਰੂ ਸਾਹਿਬਾਨ ਨੇ ਸਾਡਾ ਛੁਟਕਾਰਾ ਕਰਵਾਇਆ ਸੀ ਜਿਹਨੂੰ ਅਸੀਂ ਕਰਮ ਕਾਂਡ ਕਹਿੰਦੇ ਆ ਰਿਚੁਅਲਸ ਅੱਜ ਈਵਨ ਸਾਡੇ ਗੁਰਦੁਆਰਾ ਸਾਹਿਬਾਨ ਦੇ ਵਿੱਚ ਵੀ ਅਸੀਂ ਜਿੱਥੇ ਰਿਚੁਅਲਸ ਨੇ ਉਹਨਾਂ ਬਾਰੇ ਤਾਂ ਬਹੁਤ ਵਿਸ਼ੇਸ਼ ਧਿਆਨ ਰੱਖਦੇ ਹਾਂ
ਕਿ ਕਿੱਥੇ ਵੱਟ ਨਹੀਂ ਪਿਆ ਕਿਸੇ ਚੀਜ਼ ਤੇ, ਜਾਂ ਕਿੱਥੇ ਕਿਵੇਂ ਜਿਹੜੀ ਰਸਮ ਜਿਵੇਂ ਹੋਣੀ ਚਾਹੀਦੀ ਹੈ ਉਵੇਂ ਹੋਈ ਹੈ ਕਿ ਨਹੀਂ। ਜੇ ਕੋਈ ਜ਼ਰਾ ਵੀ ਗਲਤ ਕਰ ਰਿਹਾ ਹੋਏ ਤੇ ਸੰਗਤ ਚੋਂ ਹੀ 50 ਬੰਦੇ ਖਲੋ ਜਾਂਦੇ ਨੇ ਉੱਠ ਕੇ ਕਿ ਇਹ ਇਵੇਂ ਗਲਤ ਹੋ ਗਿਆ ਜਾਂ ਆ ਲਫ਼ਜ਼ ਗਲਤ ਪੜ੍ਹਿਆ ਗਿਆ। ਪਰ ਜਿਹੜਾ ਸਭ ਤੋਂ ਵੱਡਾ ਚੈਲੰਜ ਹੈ, ਔਰ ਮੈਂ ਇਹ ਸਮਝਦਾ ਹਾਂ ਕਿ ਵੀ ਬਹੁਤ ਵਾਰ ਇਹ ਨਹੀਂ ਹੈ ਵੀ ਜਿਹੜੇ ਪਹਿਲਾਂ ਧਰਮ ਐਗਜ਼ਿਸਟ ਕਰਦੇ ਸੀ ਜਾਂ ਸਕੂਲ ਆਫ ਥਾਟ ਐਗਜ਼ਿਸਟ ਕਰਦੇ ਸੀ, 8-10 ਹਜ਼ਾਰ ਸਾਲ ਦੀ ਇਨਸਾਨੀ ਸਿਵਲਾਈਜੇਸ਼ਨ ਹੈ, ਔਰ ਉਹਦੇ ਨਾਲ ਹੀ ਜਦੋਂ ਬੰਦਾ ਗੁਫਾ ਤੋਂ ਬਾਹਰ ਨਿਕਲਦਾ ਉਸ ਦਾ ਕੋਈ ਨਾ ਕੋਈ ਜਿਹੜਾ ਹੈ ਉਹ ਸ਼ਰਧਾ ਦਾ ਪਾਤਰ, ਭਾਵੇਂ ਕੋਈ ਅੱਗ ਦੀ ਪੂਜਾ ਸੀ, ਕੋਈ ਦਰਖਤਾਂ ਦੀ ਸੀ, ਕੋਈ ਦਰਿਆਵਾਂ ਦੀ ਸੀ, ਕੋਈ ਹੋਰ ਜਾਨਵਰਾਂ ਸੱਪਾਂ ਔਰ ਦੂਜਿਆਂ ਤੀਜਿਆਂ ਦੀ ਸੀ। ਪਰ ਜਿਉਂ-ਜਿਉਂ ਗਰੋਥ ਹੁੰਦੀ ਚਲੀ ਗਈ ਔਰ ਫਿਰ ਜਦੋਂ ਅਸੀਂ ਇਹ ਸੈਮੈਟਿਕ ਧਰਮਾਂ ਔਰ ਆਰੀਅਨ ਧਰਮਾਂ ਦਾ ਜ਼ਿਕਰ ਕਰਦੇ ਹਾਂ 4-5 ਹਜ਼ਾਰ ਸਾਲ ਪਹਿਲਾਂ ਦੇ ਹਵਾਲੇ ਨਾਲ, ਉਦੋਂ ਜਿਹੜਾ ਇੱਕ ਸਟੇਜ ਦੇ ਉੱਤੇ ਜਿਹੜਾ ਪੁਜਾਰੀਵਾਦ ਹੈ, ਪ੍ਰੀਸਟਹੁੱਡ ਹੈ, ਉਹ ਹਾਵੀ ਹੋ ਗਿਆ ਉਹਨਾਂ ਦੇ ਉੱਤੇ। ਮੁੱਢਲੇ ਤੌਰ ਤੇ ਤਾਂ ਬੰਦਾ ਬੜਾ ਇੱਕ ਨਾਈਵ ਸਿੰਪਲਿਸਟਿਕ ਮਾਈਂਡ ਦਾ ਸੀ, ਤੇ ਹੌਲੀ ਜਿਹੜੀ ਅਸਲ ਢੂੰਡ ਰੂਹ ਦੇ ਅੰਦਰ ਰੱਬ ਦਾ ਵਸੇਵਾ, ਜਿਸ ਨੂੰ ਗੁਰੂ ਸਾਹਿਬ ਨੇ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਕਿਹਾ, ਉਹ ਗਵਾਚ ਗਈ। ਔਰ ਕਰਮਕਾਂਡ ਔਰ ਦਿਖਾਵਾ ਔਰ ਪੁਜਾਰੀਵਾਦ ਇਸ ਦੀ ਡੋਮੀਨੈਂਸ ਹੋਈ, ਜਿਸ ਨੂੰ ਭਾਈ ਗੁਰਦਾਸ ਜੀ ਨੇ ਗੁਰੂ ਨਾਨਕ ਸਾਹਿਬ ਦੀ ਆਮਦ ਤੋਂ ਪਹਿਲਾਂ ਹਾਲਾਤ ਕੀ ਸੀ ਉਸ ਪਰਥਾਏ ਉਹਨਾਂ ਨੇ ਫਰਮਾਇਆ ਸੀ, ਸੱਚ ਕਿਨਾਰੇ ਰਹਿ ਗਿਆ ਖੈ ਮਰਦੇ ਬਾਹਮਣ ਮੌਲਾਣੇ, ਸਿਰੋਂ ਨਾ ਮਿੱਟੇ ਆਵਣ ਜਾਣੇ। ਕਿ ਇੱਕ ਪਾਸੇ ਕਿਉਂਕਿ ਦੋ ਵੱਡੇ ਥਾਟ ਉੱਥੇ ਐਗਜ਼ਿਸਟ ਕਰਦੇ ਸੀ ਜਿਨ੍ਹਾਂ ਦੇ ਵਿੱਚ ਇਸਲਾਮ ਸੀ ਔਰ ਹਿੰਦੂ ਥਾਟ ਸੀ, ਇੱਕ ਦਾ ਇੰਟਰਪ੍ਰੇਟਰ ਜਿਹੜਾ ਉਹ ਬਾਹਮਣ ਸੀ, ਇੱਕ ਦਾ ਮੌਲਾਣਾ ਸੀ। ਸੋ ਗੁਰੂ ਸਾਹਿਬ ਨੇ ਕਿਹਾ ਕਿ ਵੀ ਇਹਨਾਂ ਨੇ ਇਸ ਕਿਸਮ ਦਾ ਲੋਕਾਂ ਨੂੰ ਫਸਾ ਲਿਆ, ਇੱਕ ਦੂਜੇ ਦੇ ਨਾਲ ਇਹ ਗਿਰਜਾਂ ਵਾਂਗ ਉਲਝਦੇ ਨੇ, ਝਗੜਦੇ ਨੇ, ਪਰ ਇਸ ਸਾਰੇ ਦੇ ਵਿੱਚੋਂ ਸੱਚ ਗਾਇਬ ਹੋ ਗਿਆ, ਸੱਚ ਕਿਨਾਰੇ ਰਹਿ ਗਏ, ਟਰੂਥ ਕੈਜੂਅਲਟੀ ਬਣ ਗਿਆ। ਤੇ ਬਾਹਮਣ ਮੌਲਾਣੇ ਜਿਹੜੇ ਨੇ ਉਹ ਲੱਗੇ ਹੋਏ ਨੇ ਆਪਣੇ ਕੰਮ ਤੇ ਜਿਹੜਾ ਆਣ ਜਾਣ ਦਾ ਗੇੜ ਜਾਂ ਇਨਸਾਨੀ ਜੀਵਨ ਕਿਵੇਂ ਸਫਲ ਹੋਏ, ਇਹ ਫਲਸਫਾ ਸਾਰਾ ਜਿਹੜਾ ਹੈ ਉਹ ਉਹਨਾਂ ਨੇ ਦਰਕਿਨਾਰ ਕਰ ਦਿੱਤਾ। ਸੋ ਜ਼ਾਹਿਰ ਹੈ ਕਿ ਗੁਰੂ ਨਾਨਕ ਸਾਹਿਬ ਨੇ ਤਾਂ ਆਵਾਜ਼ ਜਿਹੜੀ ਬੁਲੰਦ ਕੀਤੀ, ਜਿੱਥੇ ਡਿਵਿਨਿਟੀ ਹੈ, ਅਸੀਂ ਸੋਸ਼ਲ ਜਸਟਿਸ ਦੀ ਗੱਲ ਕਰਦੇ ਹਾਂ, ਪੋਲੀਟੀਕਲ ਟੈਰਰ ਦੇ ਖਿਲਾਫ ਚੁੱਕੀ ਆਵਾਜ਼ ਹੈ, ਜ਼ਾਤ ਪਾਤ ਦੇ ਖਿਲਾਫ ਚੁੱਕੀ ਆਵਾਜ਼ ਹੈ, ਔਰਤਾਂ ਦੇ ਹੱਕਾਂ 'ਚ ਚੁੱਕੀ ਆਵਾਜ਼ ਹੈ। ਔਰ ਇਸ ਤੋਂ ਸਭ ਤੋਂ ਵੱਡਾ ਕਿ ਸਿੱਖ ਨੂੰ ਮਹਿਜ਼ ਇੱਕ ਪੂਜਾ ਕਰਨ ਵਾਲਾ ਜਾਂ ਇੱਕ ਸਿਰਫ ਇਬਾਦਤ ਤੱਕ ਮਹਿਦੂਦ ਨਹੀਂ ਰੱਖਿਆ, ਉਸ ਨੂੰ ਜ਼ਿੰਦਗੀ ਦੇ ਹਰ ਸ਼ੋਬੇ ਦੇ ਵਿੱਚ ਉਸ ਨੂੰ ਫਰੰਟ ਰੋਲ ਦਿੱਤਾ ਔਰ ਫਰੰਟ ਦੇ ਵਿੱਚ ਸਾਹਮਣੇ ਆ ਕੇ। ਔਰ ਜਦੋਂ ਅਸੀਂ ਖਾਲਸੇ ਦੀ ਵਿਲੱਖਣ ਪਹਿਚਾਣ ਦੀ ਗੱਲ ਕਰਦੇ ਹਾਂ, ਪੰਜ ਕਕਾਰੀ ਰੂਪ ਦੀ ਜਿਹੜਾ ਲੁਕਾਇਆ ਨਹੀਂ ਲੁਕ ਸਕਦਾ, ਉਸ ਦਾ ਮਤਲਬ ਹੀ ਸੀ ਕਿ ਇਹ ਨੈਚੁਰਲ ਲੀਡਰ ਨੇ ਹਿਊਮਨ ਕਾਈਂਡ ਦੇ, ਜਿਨ੍ਹਾਂ ਨੇ ਸੱਚ ਹੱਕ ਇਨਸਾਫ ਦੇ ਲਈ ਆਵਾਜ਼ ਬੁਲੰਦ ਕਰਨੀ। ਪਰ ਇਸ ਗੱਲ ਦਾ ਧਿਆਨ ਰਹੇ ਕਿ ਪੁਜਾਰੀਵਾਦ ਔਰ ਕਰਮਕਾਂਡ, ਰਿਚੁਅਲਿਜ਼ਮ, ਇਹਦੀ ਇੱਕ ਆਪਣੀ ਬਹੁਤ ਵੱਡੀ ਤਾਕਤ ਹੈ, ਕਿਉਂਕਿ ਜਿਹੜੇ ਮੁੱਢਲੇ ਥਾਟ ਭਾਵੇਂ ਉਹ ਜੂਡਾਇਜ਼ਮ 'ਚ ਹੋਣ, ਕ੍ਰਿਸਚੀਅਨਿਟੀ 'ਚ ਹੋਣ, ਇਸਲਾਮ 'ਚ ਹੋਣ ਜਾਂ ਈਵਨ ਹਿੰਦੂ ਮਤ ਦੇ ਵਿੱਚ ਵੀ ਹੋਣ, ਉਹਨਾਂ ਦੇ ਵਿੱਚ ਜ਼ਾਹਿਰ ਹੈ ਜਦੋਂ ਗੁਰੂ ਸਾਹਿਬ ਨੇ ਕਿਹਾ ਕਿ ਵੇਦ ਕਤੇਬ ਕਹੋ ਮਤ ਝੂਠੇ, ਝੂਠਾ ਜੋ ਨਾ ਵਿਚਾਰੇ। ਹੁਣ ਵੇਦ ਲਰਨਿੰਗ ਦੇ ਈਸਟ ਦੇ ਨੇ ਗ੍ਰੰਥ, ਕਤੇਬ ਜਿਹੜੀਆਂ 4 ਮਜ਼ਹਬ ਨੇ ਜਿਨ੍ਹਾਂ ਨੂੰ ਕਿਤਾਬ ਕੇ ਕਹਿੰਦੇ ਨੇ ਜਾਂ ਕਿਤਾਬ ਵਾਲੇ, ਉਹਨਾਂ ਦੇ ਮਜ਼ਹਬ ਨੇ। ਗੁਰੂ ਸਾਹਿਬ ਨੇ ਕਿਹਾ ਕਿ ਭਾਈ ਉਹਨਾਂ ਦੇ ਵਿੱਚ ਵੀ ਕਿਤੇ ਨਾ ਕਿਤੇ ਇਨਹੈਰੈਂਟ ਟਰੂਥ ਸੀ। ਵੇਦਾਂ ਮੈਂ ਨਾਮ ਉੱਤਮ ਸੋ ਸੁਣੈ ਨਾਹੀ, ਫਿਰੈ ਜਿਉ ਬੇਤਾਲੇ। ਪਰ ਕਿਉਂਕਿ ਟਰੂਥ ਕੈਜੂਅਲਟੀ ਬਣ ਗਿਆ ਔਰ ਸਾਰੇ ਜਿਹੜੇ ਝਗੜੇ ਨੇ ਜਾਂ ਦੂਸਰੇ ਨੇ ਉਹ ਤਾਂ ਕਰਮਕਾਂਡ ਤੇ ਹੋ ਗਿਆ। ਔਰ ਉਸੇ ਨੂੰ ਹੀ ਜੇ ਇਸਲਾਮ ਦੇ ਅੱਡ ਫੈਕਸ਼ਨ ਨੇ ਤੇ 10ਵੇਂ ਪਾਤਸ਼ਾਹ ਨੇ ਯਾਦ ਦਹਾਨੀ ਕਰਵਾਈ ਸੀ ਕਿ ਹਿੰਦੂ ਤੁਰਕ ਦਾਊ ਰਾਫਜ਼ੀ ਇਮਾਮ ਸ਼ਾਫੀ ਮਾਨਸ ਕੀ ਜਾਤ ਸਭ ਹੈ ਇੱਕ ਹੈ ਪਹਿਚਾਨ ਬੋ। ਇਹ ਰਾਫਜ਼ੀ, ਇਮਾਮ, ਸ਼ਾਫੀ, ਇਹ ਇਸਲਾਮ ਦੇ ਫਿਰਕੇ ਬਣੇ ਹੋਏ ਸੀ ਔਰ ਹਿੰਦੂ ਔਰ ਤੁਰਕ ਜ਼ਾਹਿਰ ਹੈ ਹਿੰਦੂਇਜ਼ਮ ਔਰ ਇਸਲਾਮ ਦੀ ਗੱਲ। ਲੇਕਿਨ ਅਸੀਂ ਆਲਮੋਸਟ 5.5 ਸਦੀਆਂ ਬਾਅਦ, ਇਹ 555ਵਾਂ ਸਾਲ ਚੱਲ ਰਿਹਾ ਨਾਨਕਸ਼ਾਹੀ ਕੈਲੰਡਰ ਦਾ। ਸੋ ਜੇ ਅਸੀਂ 5.5 ਸਦੀਆਂ ਬਾਅਦ ਦੇਖੀਏ ਤੇ ਸਾਡਾ ਵੀ ਇੱਕ ਵੱਡਾ ਤਬਕਾ ਜਿਹੜਾ ਹੈ, ਭਾਵੇਂ ਉਹ ਕਰਮਕਾਂਡ ਮੰਦਰਾਂ ਵਾਲਾ ਨਹੀਂ ਹੈ ਜਾਂ ਮਸੀਤਾਂ ਵਾਲਾ ਨਹੀਂ ਹੈ, ਪਰ ਅਸੀਂ ਆਪਣੇ ਕਿਸਮ ਦਾ ਤਾਂ ਬਣਾਇਆ, ਭਾਵੇਂ ਉਹ ਰੈਵਰੈਂਸ ਦੇ ਥੱਲੇ ਜਾਂ ਸਤਿਕਾਰ ਦੇਣ ਦੇ ਨਾਂ ਥੱਲੇ, ਔਰ ਉਹਨੂੰ ਅਸੀਂ ਅੱਜ ਕਿਸ ਹੱਦ ਤੱਕ ਲੈ ਗਏ। ਔਰ ਜਿਸ ਕਿਸਮ ਦਾ ਮਾਹੌਲ, ਜਿੱਥੇ ਅਸੀਂ ਅਦਬ ਦੇ ਨਾਂ ਥੱਲੇ
ਕਈ ਕੁਛ ਕਰ ਰਹੇ ਹੈ ਜਿਹਦੇ ਥੱਲੇ ਘਰਾਂ ਚੋਂ ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ ਲੈ ਜਾਣਾ, ਦੂਜਾ ਕਰਨਾ, ਔਰ ਬਿਲਕੁਲ ਇਹੀ ਕੰਮ ਅਲਟੀਮੇਟਲੀ ਜਿਹੜਾ ਹੈ ਉਹ ਬ੍ਰਾਹਮਣਾਂ ਨੇ ਕਿਸੇ ਸਟੇਜ ਦੇ ਉੱਤੇ ਕੀਤਾ। ਅੱਜ ਸਾਰੇ 1 ਬਿਲੀਅਨ 400 ਮਿਲੀਅਨ ਲੋਕਾਂ 'ਚ ਸਿਰਫ 15,000 ਲੋਕ ਸੰਸਕ੍ਰਿਤ ਬੋਲਣ ਵਾਲੇ ਨੇ, ਔਰ ਕਦੇ ਇਹ ਸੰਸਕ੍ਰਿਤ ਕੋਰਟ ਲੈਂਗੁਏਜ ਵੀ ਸੀ, ਸੰਸਕ੍ਰਿਤ ਬ੍ਰਾਹਮਣਾਂ ਦੀ ਲੈਂਗੁਏਜ ਵੀ ਸੀ, ਕਲਾਸਿਕ ਲੈਂਗੁਏਜ ਹੈ, ਲਰਨਿੰਗ ਦੀ ਲੈਂਗੁਏਜ ਵੀ ਸੀ। ਕਿਉਂਕਿ ਜਦੋਂ ਤੁਸੀਂ ਕਾਮਨ ਲੋਕਾਂ ਨਾਲੋਂ ਟੁੱਟਦੇ ਜਾ ਕੇ ਇੱਕ ਆਪਣੀ ਕਿਸਮ ਦਾ ਇੱਕ ਅਡੰਬਰ ਸਿਰਜ ਲੈਂਦੇ ਹੋ ਤੇ ਫਿਰ ਆਮ ਲੋਕ, ਔਰ ਇਹੀ ਕਾਰਨ ਸੀ ਕਿ ਬੁੱਧ ਨੇ ਪਾਲੀ ਡਾਇਲੈਕਟ ਦੇ ਵਿੱਚ ਔਰ ਜਿਹੜੀ ਲਿਪੀ ਵੀ ਇਸਤੇਮਾਲ ਕੀਤੀ, ਅਸ਼ੋਕ ਨੇ ਵੀ ਬ੍ਰਾਹਮੀ ਲਿਪੀ ਕੀਤੀ, ਗੁਰੂ ਨਾਨਕ ਸਾਹਿਬ ਨੇ ਪੰਜਾਬੀ ਜ਼ੁਬਾਨ ਗੁਰਮੁਖੀ ਲਿਪੀ ਦਾ ਇਸਤੇਮਾਲ ਕੀਤਾ। ਹੁਣ ਅੱਜ ਵੀ ਜੇ ਅਸੀਂ ਜਿਹੜੀ ਗੱਲ ਗਰੇਵਾਲ ਸਾਹਿਬ ਨੇ ਕਹੀ ਹੈ ਕਿ ਵੀ ਜਦੋਂ ਤੱਕ ਕੋਈ ਸਾਹਮਣੇ ਚੈਲੰਜ ਹੁੰਦਾ, ਅਸੀਂ ਕਿਸਾਨ ਮੋਰਚੇ ਵੇਲੇ ਦੇਖਿਆ ਜਾਂ ਜਦੋਂ ਭਾਈ ਅੰਮ੍ਰਿਤਪਾਲ ਸਿੰਘ ਨਿਕਲਦੇ ਨੇ ਜਾਂ ਦੂਜੇ, ਇੱਕਦਮ ਹੁੰਦਾ, ਫਿਰ ਜਦੋਂ ਉਹ ਡਾਈ ਡਾਊਨ ਹੋ ਜਾਂਦਾ ਹੈ ਜਾਂ ਉਹਦੀ ਸੁਪਰੈਸ਼ਨ ਹੁੰਦੀ ਹੈ, ਫਿਰ ਅਸੀਂ ਉੱਥੇ ਕੀ ਪਹੁੰਚ ਜਾਂਦੇ। ਸੋ ਜਿਹੜੀ ਵੱਡੀ ਕਮੀ ਹੈ ਕਿ ਆਰਗੇਨਾਈਜੇਸ਼ਨਲ ਡਰਾਈਵ, ਔਰ ਇਸ ਗੱਲ ਦਾ ਵੀ ਧਿਆਨ ਰਹੇ ਬਹੁਤ ਵਾਰ ਜਿਵੇਂ ਕੱਲ ਗੁਰਦੁਆਰਾ ਸਾਹਿਬ 222 ਚ ਦੀਵਾਨ ਸੀ ਭਾਈ ਬਲਜਿੰਦਰ ਸਿੰਘ ਉਹਨਾਂ ਦੀ ਬੱਚੀ ਦੇ ਆਨੰਦ ਕਾਰਜ ਜਿਹੜੇ ਕਿ ਅਕਤੂਬਰ ਮਹੀਨੇ 'ਚ ਹੋਣੇ ਨੇ, ਉਸ ਸੰਬੰਧੀ ਅਖੰਡ ਪਾਠ ਸੀ, ਬਹੁਤ ਵੱਡਾ ਇਕੱਠ ਸੀ। ਉੱਥੇ ਵੀ ਬੋਲਦਿਆਂ ਮੈਂ ਇਹ ਗੱਲ ਕਹੀ ਸੀ ਕਿ ਵੀ ਦੇਖੋ ਇਨ ਦਾ ਐਂਡ ਸਿੱਖ ਹੋਣ ਦਾ ਮਤਲਬ ਜੇ ਐਕਟਿਵਿਜ਼ਮ ਕੱਢ ਦਿਓ ਤੇ ਫਿਰ ਬਾਕੀ ਤਾਂ ਪਹਿਲਾਂ ਵੀ ਲੋਕ ਰੱਬ ਨਾਲ ਦੀਆਂ ਗੱਲਾਂ ਕਰਨ ਵਾਲੇ, ਰੱਬ ਦੀਆਂ ਬਾਤਾਂ ਪਾਉਣ ਵਾਲੇ ਸੀ। ਔਰ ਜਦੋਂ ਤੱਕ ਅਸੀਂ ਇੱਕ ਆਰਗੇਨਾਈਜੇਸ਼ਨਲ ਢਾਂਚੇ ਦੇ ਵਿੱਚ, ਔਰ ਤੁਸੀਂ ਕਿਸੇ ਵੀ ਬੁਲਾਰੇ ਨੂੰ ਸੁਣੋਗੇ ਉਹ ਇਹ ਕਹੇਗਾ ਜੀ ਸਾਡੇ 'ਚ ਲੀਡਰ ਕੋਈ ਨਹੀਂ ਹੈ, ਲੀਡਰ ਹੋਏ ਫਿਰ ਸਾਹਮਣੇ ਜਿਹੜੇ ਹੁੰਦੇ ਨੇ ਉਹਨਾਂ ਨੂੰ ਅਸੀਂ ਰੋਲ ਰਹੇ ਹੁੰਦੇ ਆ, ਜਿਹੜੇ ਕੰਮ ਕਰ ਰਹੇ ਹੁੰਦੇ ਨੇ ਉਹਨਾਂ ਦੀਆਂ ਲੱਤਾਂ ਖਿੱਚ ਰਹੇ ਹੁੰਦੇ, ਉਹਨਾਂ ਨੂੰ ਅਸੀਂ ਕੰਮ ਨਹੀਂ ਕਰਨ ਦਿੰਦੇ, ਤੇ ਨਾਲ ਦੀ ਨਾਲ ਅਸੀਂ ਕਹੀ ਵੀ ਜਾਂਦੇ ਹਾਂ ਸ਼ਾਹ ਮੁਹੰਮਦ ਦਾ ਇੱਕ ਸਰਕਾਰ ਬਾਝੋਂ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ। ਸੋ ਇਹ ਜਿਹੜਾ ਪਾਰਟ ਹੈ ਮੈਂ ਸਮਝਦਾ ਵੀ ਇਹ ਵੀ ਇੱਕ ਵੱਡਾ ਕਾਰਨ ਹੈ ਕਿ ਇੱਕ ਤਰੰਗ ਵਾਂਗ ਕੁਛ ਉੱਠਦਾ ਹੈ ਉੱਪਰ, ਉਹ ਥੋੜਾ ਜਿਹਾ ਜਲਵਾਗਰ ਹੁੰਦਾ ਹੈ, ਫਿਰ ਜਦੋਂ ਤਰੰਗ ਨੇ ਤਾਂ ਵਕਤੀ ਤੌਰ ਤੇ ਉੱਠ ਕੇ ਬਹਿ ਹੀ ਜਾਣਾ ਹੁੰਦਾ। ਜਦੋਂ ਤੱਕ ਇਹ ਤਰੰਗਾਂ ਸੁਨਾਮੀ ਨਹੀਂ ਬਣ ਜਾਂਦੀਆਂ ਜਿਹਦੇ ਚ ਕਿ ਸੁਨਾਮੀ ਫਿਰ ਚੇਂਜ ਕਰਦੀ ਹੈ, ਤਬਦੀਲੀ ਕਰਦੀ ਹੈ, ਉਹਦੇ ਲਈ ਜਿਹੜਾ ਆਸ਼ੇ ਦੇ ਨਾਲ, ਨਿਸ਼ਚੇ ਦੇ ਨਾਲ ਨਾਲ ਤੁਹਾਡਾ ਇੱਕ ਜਥੇਬੰਦਕ ਢਾਂਚਾ, ਕੰਟੀਨਿਊਟੀ, ਇਹ ਬਹੁਤ ਜ਼ਰੂਰੀ ਹੈ। ਸਰ JS ਗਰੇਵਾਲ ਜੀ ਦਾ ਬਹੁਤ ਬਹੁਤ ਸ਼ੁਕਰੀਆ। ਜ਼ਾਹਰ ਹੈ ਤੁਸੀਂ ਕਿਹਾ ਵੀ ਲੇਬਰ ਡੇ ਹੈ, ਸਾਡਾ ਸਲੂਟ ਹੈ ਦੁਨੀਆ ਭਰ ਦੇ ਕਾਮਿਆਂ ਨੂੰ, ਔਰ ਇਸ ਦਾ ਲੇਬਰ ਡੇ ਦਾ ਇੱਕ ਆਪਣਾ ਇਤਿਹਾਸ ਹੈ। ਕਦੇ ਇਹਨੂੰ ਸੋਸ਼ਲਿਜ਼ਮ ਨਾਲ ਜੋੜਿਆ ਜਾਂਦਾ ਸੀ, ਕਦੇ ਕਮਿਊਨਿਜ਼ਮ ਨਾਲ ਜੋੜਿਆ ਜਾਂਦਾ ਸੀ, ਔਰ ਅੱਡ-ਅੱਡ ਮੁਲਕਾਂ 'ਚ ਇਹਨੂੰ ਮਨਾਇਆ ਜਾਂਦਾ ਹੈ। ਕਈ ਵਾਰੀ ਛੁੱਟੀ ਦਾ ਦਿਨ ਵੀ ਅੱਡ-ਅੱਡ ਹੁੰਦਾ ਹੈ। ਅਮਰੀਕਾ 'ਚ ਫੈਡਰਲ ਹੌਲੀਡੇ ਜਿਹੜਾ ਪਹਿਲਾ ਮੰਡੇ ਹੈ ਸਪਟੈਂਬਰ ਦਾ, ਕਿ 4 ਸਤੰਬਰ ਨੂੰ ਹੈ, ਉਹ ਹੌਲੀਡੇ ਹੁੰਦੀ ਹੈ, ਔਰ ਇਹ ਇਨਫੈਕਟ ਐਂਡ ਆਫ ਸਮਰ ਵੀ ਹੁੰਦੀ ਹੈ ਕਿਉਂਕਿ ਨੈਕਸਟ ਡੇ ਸਕੂਲ ਖੁੱਲ੍ਹਣੇ ਹੁੰਦੇ ਨੇ, ਉਹਦੇ ਨਾਲ ਜੁੜਿਆ ਹੁੰਦਾ। ਹਾਲਾਂ ਜਦੋਂ ਗੱਲ ਕਰ ਰਹੇ ਹਾਂ ਅਸੀਂ, ਟੈਂਪਰੇਚਰ ਤਾਂ 90 ਦੇ ਨੇੜੇ ਹੈ ਕਿਉਂਕਿ ਉਹ ਸਾਰਾ ਕਲਾਈਮੇਟ ਚੇਂਜ, ਗਲੋਬਲ ਵਾਰਮਿੰਗ ਨੇ ਸਭ ਕੁਝ ਬਦਲ ਦਿੱਤਾ ਹੈ। ਤੇ ਵੈਸੇ ਤਾਂ ਸਾਨੂੰ ਵੀ ਛੁੱਟੀ ਕਰਨੀ ਚਾਹੀਦੀ ਸੀ ਸਾਰਿਆਂ ਨੂੰ, ਪਰ ਮੈਂ ਕਿਹਾ ਵੀ ਜੇ ਅਸੀਂ ਨਾ ਆਏ ਤਾਂ ਕਾਮਿਆਂ ਨੂੰ ਸ਼ਰਧਾਂਜਲੀ ਕੌਣ ਦੇਗਾ। ਸੋ ਅਸੀਂ ਆਪਣੇ ਸਾਰੇ ਹੀ ਜਿਹੜਾ, ਕਿਉਂਕਿ ਕਿਰਤ ਦਾ ਬਹੁਤ ਵੱਡਾ ਰੋਲ ਹੈ, ਅਸੀਂ ਤਾਂ ਉਸ ਗੁਰੂ ਦੇ ਸਿੱਖ ਹੈ ਜਿਨ੍ਹਾਂ ਨੇ ਕਿਰਤ ਨੂੰ ਵਡਿਆਇਆ। ਭਾਈ ਲਾਲੋ ਦੀ ਝੁੱਗੀ ਨੂੰ ਗੁਰੂ ਨਾਨਕ ਸਾਹਿਬ ਨੇ ਪਹਿਲੀ ਉਦਾਸੀ ਵੇਲੇ ਟਿਕਾਣਾ ਬਣਾਇਆ, ਔਰ ਗੁਰੂ ਨਾਨਕ ਸਾਹਿਬ ਨੇ ਉਹਨਾਂ ਦੀ ਕੋਦਰੇ ਦੀ ਰੋਟੀ, ਹੁਣ ਵੈਸੇ ਕੋਦਰਾ ਵਾਪਸ ਆ ਰਿਹਾ ਉਸ ਫਸਲ ਨੂੰ, ਹੁਣ ਅੱਜ ਕੱਲ ਕਣਕ ਦੇ ਦੁਆਲੇ ਹੋਏ ਨੇ ਬਹੁਤ ਸਾਰੇ, ਜਿਵੇਂ ਚੌਲਾਂ ਦੇ ਦੁਆਲੇ ਹੋਏ ਸੀ ਡਾਈਟ ਵਾਲੇ ਦੂਜੇ, ਹੁਣ ਤਾਂ ਹੁੰਦਾ ਜੀ ਕੋਦਰੇ ਦਾ ਵੀ ਆਟਾ, ਔਰ ਕੋਈ ਮੂੰਗੀ ਦੀ ਦਾਲ, ਕੋਈ ਪਤਾ ਨਹੀਂ ਕਿਹੜੀਆਂ ਦਾਲਾਂ ਪੀ ਕੇ ਉਹਦਾ ਆਟਾ ਬਣਾ ਦਿੱਤਾ, ਤੇ ਕੋਦਰੇ ਦੀ ਫਸਲ ਵੀ ਪੰਜਾਬ 'ਚ ਹੋਣ ਲੱਗ ਗਈ। ਪਰ ਇਹ ਸਟੇਪਲ ਜਿਹੜਾ ਹੈ ਇਹ ਬਹੁਤ ਗਰੀਬ ਲੋਕ, ਕਿਉਂਕਿ ਜਾਨਵਰਾਂ ਦਾ ਸੀ, ਜਿਵੇਂ ਉਸ ਪੀਰੀਅਡ ਦੇ ਵਿੱਚ ਕੋਦਰੇ ਦਾ ਜ਼ਿਕਰ ਬਾਬਾ ਫਰੀਦ ਜੀ ਨੇ ਵੀ ਕੀਤਾ 12ਵੀਂ 13ਵੀਂ ਸਦੀ ਦੇ ਵਿੱਚ। ਲੇਕਿਨ ਗੁਰੂ ਨਾਨਕ ਸਾਹਿਬ ਨੇ ਸਾਡੇ ਸਾਹਮਣੇ ਕਿਰਤ ਕਮਾਈ ਦਾ ਜਦੋਂ ਲਫ਼ਜ਼ ਹੀ ਆਉਂਦਾ ਹੈ ਤੇ ਸਾਡੇ ਸਾਹਮਣੇ ਗੁਰੂ ਨਾਨਕ ਸਾਹਿਬ ਦੀ ਉਹ ਮੁੱਠੀ ਜਿਸ ਦੇ ਵਿੱਚ ਕੋਦਰੇ ਦੀ ਰੋਟੀ ਹੈ, ਗਰੀਬ ਦੀ ਕਿਰਤ ਕਮਾਈ ਦੀ, ਤੇ ਦੂਸਰੇ ਪਾਸੇ ਅਮੀਰੀ ਔਰ ਲੁੱਟ ਮਾਰ ਕਰਕੇ, ਐਕਸਪਲੋਇਟ ਕਰਕੇ ਕਮਾਈ ਹੋਈ ਦਾ ਉਹ ਮਾਲ ਪੂੜਾ ਹੈ, ਔਰ ਇੱਕ ਪਾਸੇ ਖੂਨ ਹੈ, ਇੱਕ ਪਾਸੇ ਦੁੱਧ ਹੈ। ਕਿਉਂਕਿ ਇਹੀ ਗੁਰੂ ਸਾਹਿਬ ਨੇ ਸਾਨੂੰ ਯਾਦ ਦਹਾਨੀ ਵੀ ਕਰਵਾਈ ਕਿ ਭਾਈ ਇਸ ਗੱਲ ਦਾ ਧਿਆਨ ਰੱਖੋ, ਗੁਰ ਪੀਰ ਸਦਾਏ ਮੰਗਣ ਜਾਏ ਤਾਂ ਕਿ ਮੂਲ ਨਾ ਲੱਗੀ ਹੈ ਪਾਏ,
ਘਾਲ ਖਾਏ ਕਛ ਕਿਛ ਹੱਥੋਂ ਦੇ ਨਾਨਕ ਰਾਹ ਪਛਾਣੇ ਸੇ। ਘਾਲਣਾ ਦੀ ਕਮਾਈ ਖਾਣ ਵਾਲੇ ਤੇ ਉਸ ਨੂੰ ਵੀ ਵੰਡ ਕੇ ਖਾਣ ਵਾਲੇ। ਔਰ ਇਹ ਜਦੋਂ ਅਸੀਂ ਸਿੱਖੀ ਦੇ 3 ਪਿਲਰਸ ਦੀ ਗੱਲ ਕਰਦੇ ਹਾਂ ਤੇ ਸਭ ਤੋਂ ਪਹਿਲਾਂ ਕਿਰਤ ਕਮਾਈ ਹੈ, ਫਿਰ ਨਾਮ ਜਪਣਾ, ਫਿਰ ਵੰਡ ਕੇ ਛਕਣਾ। ਸੋ ਅਸੀਂ ਜਿੱਥੇ ਇਹਨਾਂ ਕਾਮਿਆਂ ਨੂੰ, ਔਰ ਉਹਦੇ ਵਿੱਚ ਇਕੱਲੇ ਕਾਮੇ ਇਹੀ ਨਹੀਂ ਜਿਹੜੇ ਕਮਾਈ ਕਰਕੇ ਜਾਂ ਤਨਖਾਹ ਲੈ ਕੇ ਆਉਂਦੇ ਨੇ, ਮੈਂ ਸਮਝਦਾ ਸਾਡੀਆਂ ਮਾਤਾਵਾਂ, ਸਾਡੀਆਂ ਭੈਣਾਂ, ਸਾਡੀਆਂ ਬੱਚੀਆਂ ਜਿਹੜੀਆਂ ਘਰਾਂ ਦੇ ਵਿੱਚ ਵੀ ਜਿਵੇਂ ਆਪਣੇ ਪਰਿਵਾਰਾਂ ਨੂੰ ਪਾਲਦੀਆਂ ਨੇ, ਔਰ ਬਹੁਤ ਵਾਰ ਉਹਨਾਂ ਨੂੰ ਤਾਂ ਮੁਫਤ ਹੀ ਮੰਨਿਆ ਜਾਂਦਾ, ਕੋਈ ਨਹੀਂ ਹੈ, ਪਰ ਇਹ ਜਦੋਂ ਤੁਸੀਂ 2 3 4 ਬੱਚੇ ਪਾਲਣੇ ਹੋਣ, ਪੁਰਾਣੀ ਜਨਰੇਸ਼ਨ ਤਾਂ ਹੋਰ ਵੀ, ਫਿਰ ਇਹ ਪਤਾ ਲੱਗਦਾ ਹੈ ਕਿ ਭਾਈ ਇਹ ਕਿੰਨਾ ਔਖਾ ਕੰਮ ਹੈ। ਸੋ ਅਸੀਂ ਉਹਨਾਂ ਸਾਰਿਆਂ ਨੂੰ ਹੀ ਆਪਣੀਆਂ ਯਾਦਾਂ ਦੇ ਵਿੱਚ ਲਿਆਂਦੇ। ਅੱਜ ਦਾ ਦਿਨ ਸਾਡੇ ਇਤਿਹਾਸ ਦਾ ਵੀ ਇੱਕ ਯੂਨੀਕ ਦਿਨ ਹੈ। 4 ਸਤੰਬਰ 1991 ਨੂੰ ਜੁਝਾਰੂ ਯੋਧਾ ਭਾਈ ਬਲਵਿੰਦਰ ਸਿੰਘ ਜਟਾਣਾ ਤੇ ਉਹਨਾਂ ਦੇ ਸਾਥੀ ਚਰਨਜੀਤ ਸਿੰਘ ਚੰਨਾ ਇੱਕ ਪੁਲਿਸ ਮੁਕਾਬਲੇ ਦੇ ਵਿੱਚ ਸ਼ਹੀਦ ਹੋਏ। ਅਸੀਂ 80ਵੇਂ ਦੇ ਦੌਰ ਤੋਂ, ਕਿਉਂਕਿ ਜਿਹੜੀ ਜਦੋਂ ਅਸੀਂ ਪੰਜਾਬ ਦੇ 4 ਰੀਜਨ ਜਿਹੜੇ ਖਾਸ ਤੌਰ ਤੇ ਆਮ ਲੋਕ ਯਾਦਾਂ ਵਿੱਚ ਜਾਂ ਲੋਕ ਵਿਚਾਰਾਂ ਵਿੱਚ ਹੁੰਦੇ ਨੇ, ਉਹਨਾਂ ਦੇ ਵਿੱਚ ਮਾਝਾ, ਮਾਲਵਾ, ਦੁਆਬਾ ਤੇ ਪੁਆਂਧ। ਹੁਣ ਜਿਹੜਾ ਪੁਆਂਧ ਹੈ, ਔਰ ਇਸ ਵੇਲੇ ਈਵਨ ਜਿਹੜੀ ਉਪ ਬੋਲੀਆਂ ਦੇ ਲਿਹਾਜ਼ ਨਾਲ ਵੀ, ਜਿਹੜੇ ਜਾਂ ਡਾਇਲੈਕਟਸ ਦੇ ਲਿਹਾਜ਼ ਨਾਲ ਵੀ, ਮਝੈਲੀ ਦਾ ਆਪਣਾ ਇੱਕ ਐਕਸੈਂਟ ਹੈ, ਆਪਣਾ ਬੋਲਣ ਦਾ ਤਰੀਕਾ ਹੈ, ਦੁਆਬੇ ਦੀ ਆਪਣੀ ਜ਼ਬਾਨ ਹੈ, ਮਲਵਈ ਆਪਣੀ ਹੈ। ਔਰ ਲੇਟਲੀ ਮੈਂ ਦੇਖ ਰਿਹਾ ਕਿ ਵੀ ਪੁਆਂਧ ਰੀਜਨ ਦੀ ਬੋਲੀ, ਜਿਸ ਦੇ ਵਿੱਚ ਰੋਪੜ, ਪਟਿਆਲੇ ਦਾ ਕੁਝ ਹਿੱਸਾ, ਕਿਉਂਕਿ ਇਹ ਸਾਰੀ ਬੈਲਟ ਅਨੰਦਪੁਰ ਸਾਹਿਬ ਰੋਪੜ ਜ਼ਿਲ੍ਹੇ 'ਚ ਹੀ ਹੈ। ਅਰੇ ਜੇ ਤੁਸੀਂ ਉੱਪਰ ਤੱਕ ਜਾਓ ਤਾਂ ਪਹਾੜੀ ਰੀਜਨ, ਕਾਫੀ ਲਫ਼ਜ਼ ਜਿਹੜੇ ਨੇ ਕਾਂਗੜੇ ਦੀ ਜਿਹੜੀ ਕਾਂਗੜੀ ਉਪ ਬੋਲੀ ਸੀ ਜਾਂ ਪਹਾੜੀ ਉਪ ਬੋਲੀ ਸੀ, ਉਸ ਤੇ ਵੀ ਤੁਹਾਨੂੰ ਪੁਆਂਧੀ ਦੇ ਵਿੱਚ ਨਜ਼ਰ ਆਉਂਦਾ ਨੇ। 1-2 ਬੜੇ ਅੱਛੇ ਯੂਟਿਊਬਰ ਪੁਆਂਧੀ ਦੇ ਵਿੱਚ ਇੰਟਰਵਿਊ ਵੀ ਕਰਦਾ, ਚੰਗਾ ਲੱਗਦਾ, ਜਿਹੜੇ ਉਹ ਸਾਰੇ ਸਵੀਟ ਡਾਇਲੈਕਟ ਨੇ। ਔਰ ਜਦੋਂ ਅਸੀਂ ਈਵਨ ਖਾਲਿਸਤਾਨ ਦੀ ਮੂਵਮੈਂਟ ਦੇ ਹਵਾਲੇ ਨਾਲ ਵੀ ਇਹਨਾਂ 4 ਖੇਤਰਾਂ ਦੇ ਵਿੱਚ ਕਿੱਥੇ ਕਿੱਥੇ ਕਿਵੇਂ ਕਿਵੇਂ ਇਹ ਜ਼ਾਹਰ ਹੈ ਬਹੁਤ ਵੱਡੀ ਕੰਟਰੀਬਿਊਸ਼ਨ ਮਾਝੇ ਦੀ ਹੈ, ਬਿਗਨਿੰਗ ਵੀ ਉੱਥੋਂ ਹੀ ਹੋਈ। ਬੇਸ਼ੱਕ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲੇ, ਉਹਨਾਂ ਦਾ ਸਬੰਧ ਜਿਹੜਾ ਹੈ ਉਹ ਹੁਣ ਤਾਂ ਮੋਗੇ 'ਚ ਹੈ, ਫਰੀਦਕੋਟ, ਉਸ ਮਾਲਵਾ ਬੈਲਟ ਨਾਲ ਸੀ। ਪਰ ਇਨੀਸ਼ੀਅਲੀ ਜਿਹੜੀ ਸਭ ਤੋਂ ਜ਼ਿਆਦਾ ਹਮਾਇਤ 1978 ਤੋਂ ਇੱਕਦਮ ਬਾਅਦ ਹੀ ਸੀ, ਮਾਝਾ ਰੀਜਨ 'ਚ ਸੀ। ਔਰ ਅੰਮ੍ਰਿਤਸਰ, ਗੁਰਦਾਸਪੁਰ, ਇਹਨਾਂ ਸਾਰੇ ਖਿੱਤੇ 'ਚੋਂ ਬਹੁਤ ਵੱਡੀ ਗਿਣਤੀ ਦੇ ਵਿੱਚ ਸਿੱਖ ਨੌਜਵਾਨ ਇਸ ਮੂਵਮੈਂਟ ਦੇ ਵਿੱਚ ਆਏ, ਸ਼ਹੀਦ ਹੋਏ, ਦੁਆਬਾ ਵੀ, ਮਾਲਵਾ ਵੀ। ਔਰ ਇਸ ਗੱਲ ਦਾ ਧਿਆਨ ਰਿਹਾ ਕਿ ਵੀ ਜਦੋਂ ਜਿਹੜਾ ਬਲੈਕ ਕੈਟ ਫਿਨੋਮੀਨਾ ਜਾਂ ਜਿਸ ਦੇ ਵਿੱਚ ਫਿਰ ਘੁਸਪੈਠ ਹੋਈ ਔਰ ਆਪਸੀ ਜਿਹੜੀ ਹੈ ਖਾਨਾ ਜੰਗੀ, ਉਹ ਵੀ ਮਾਝੇ ਦੇ ਵਿੱਚ ਹੀ ਆਧਾਰ ਬਣਾਇਆ, ਕਿਉਂਕਿ ਉੱਥੇ ਹੀ ਇਜ਼ਹਾਰ ਆਲਮ ਨੇ ਜਦੋਂ SSPC ਆਪਣੀ ਆਲਮ ਸੈਨਾ ਬਣਾਈ। ਔਰ ਬਾਅਦ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਭਾਈ ਕਿਵੇਂ ਗੋਬਿੰਦ ਰਾਮ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ SP ਹੈ ਜਾਂ SSP ਹੈ, ਔਰ ਬਾਅਦ ਦੇ ਵਿੱਚ ਸੁਮੇਧ ਸੈਣੀ ਔਰ ਇਹ ਦੂਜਿਆਂ ਤੀਜਿਆਂ ਨੇ ਕੀ ਕੁਕਰਮ ਕੀਤੇ, ਉਹ ਇੱਕ ਵੱਖਰੀ ਕਹਾਣੀ ਹੈ। ਪਰ ਜਦੋਂ ਅਸੀਂ ਇਸ ਰੀਜਨ ਦੀ ਗੱਲ, ਔਰ ਇਹਨਾਂ ਸਾਰਿਆਂ 'ਚ ਜਦੋਂ ਅਸੀਂ ਜਥੇਬੰਦੀਆਂ ਵੀ, ਖਾਲਿਸਤਾਨ ਕਮਾਂਡੋ ਫੋਰਸ ਜਿਸ ਦਾ ਕਾਫੀ ਵੱਡਾ ਬੇਸ ਮਾਝੇ 'ਚ ਔਰ ਦੁਆਬੇ 'ਚ ਸੀ, ਔਰ ਮਾਲਵੇ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਭਾਈ ਗੁਰਜੰਟ ਸਿੰਘ ਬੁੱਧ ਸਿੰਘ ਵਾਲਾ ਤੋਂ ਦੇ ਨਾਲ ਖਾਲਿਸਤਾਨ ਲਿਬਰੇਸ਼ਨ ਫੋਰਸ, ਉਸ ਦਾ ਕਾਫੀ ਪ੍ਰਭਾਵ ਬਣਿਆ। ਹਾਲਾਂ ਜਿਹੜੀ ਬਿਗਨਿੰਗ ਹੈ ਖਾਲਿਸਤਾਨ ਲਿਬਰੇਸ਼ਨ ਫੋਰਸ ਦੀ, ਭਾਈ ਅਵਤਾਰ ਸਿੰਘ ਬ੍ਰਹਮਾ ਜਿਨ੍ਹਾਂ ਦਾ ਸਬੰਧ ਨਿਹੰਗ ਸਿੰਘਾਂ ਦੇ ਨਾਲ ਸੀ, ਔਰ ਬ੍ਰਹਮਾ ਪਿੰਡ ਬ੍ਰਹਮਪੁਰਾ ਜਿਹੜਾ ਉਹ ਅੰਮ੍ਰਿਤਸਰ ਜ਼ਿਲ੍ਹੇ 'ਚ ਹੈ। ਲੇਕਿਨ ਇਸ ਤਰ੍ਹਾਂ ਇਹਨਾਂ ਦਾ ਕੋਈ ਇਹ ਨਹੀਂ ਸੀ ਤਕਰਾਰ। ਔਰ ਬਾਅਦ 4 ਜੁਝਾਰੂ ਜਥੇਬੰਦੀਆਂ ਇੱਕੋ ਹੀ ਪਲੇਟਫਾਰਮ ਦੇ ਉੱਤੇ ਆ ਕੇ ਪੰਥਕ ਕਮੇਟੀ ਦੇ ਥੱਲੇ ਮੂਵਮੈਂਟ ਨੂੰ ਲੀਡ ਕੀਤਾ। ਔਰ ਫਿਰ ਯੂਨੀਕ ਬੱਬਰ ਖਾਲਸਾ ਇੰਟਰਨੈਸ਼ਨਲ, ਉਹਨਾਂ ਦਾ ਇੱਕ ਆਪਣਾ ਪ੍ਰਭਾਵ ਰਿਹਾ, ਔਰ ਉਸ ਦਾ 1978 ਤੱਕ ਉਹਨਾਂ ਦੀਆਂ ਰੂਟਸ ਜਾਂਦੀਆਂ ਨੇ। ਜਦੋਂ ਜਿਹੜੇ ਨਰਕਤਾਰੀਆਂ ਨੇ 13 ਸਿੰਘਾਂ ਨੂੰ ਸ਼ਹੀਦ ਕੀਤਾ, ਉਹਨਾਂ ਨੂੰ ਸਜ਼ਾ ਯਾਫਤਾ ਕਰਨ ਦਾ ਜਿਹੜੀ ਸ਼ੁਰੂਆਤ ਹੈ ਉਹ ਬੱਬਰ ਖਾਲਸਾ ਦੇ ਨਾਲ ਹੁੰਦੀ ਹੈ। ਔਰ ਬਾਅਦ ਦੇ ਵਿੱਚ ਬੱਬਰ ਖਾਲਸਾ ਨੇ ਬਹੁਤ ਵੱਡੇ ਯੋਧੇ ਪੈਦਾ ਕੀਤੇ। ਈਵਨ ਜਿਹੜਾ ਅਸੀਂ 31 ਅਗਸਤ ਭਾਈ ਦਿਲਾਵਰ ਸਿੰਘ ਦਾ ਸ਼ਹੀਦੀ ਦਿਨ ਜਿਸ ਦਿਨ ਅਸੀਂ ਯਾਦ ਕੀਤਾ, ਉਹਨਾਂ ਦਾ ਸੰਬੰਧ ਵੀ ਬੱਬਰ ਖਾਲਸਾ ਦੇ ਨਾਲ ਸੀ। ਔਰ ਕਿਉਂਕਿ ਇਹ ਜਦੋਂ ਮੈਂ ਖਿੱਤਿਆਂ ਦੀ ਗੱਲ ਇਸ ਲਈ ਵੀ ਕਰ ਰਿਹਾ, ਰੋਪੜ ਦਾ ਇਲਾਕਾ ਜਾਂ ਪੁਆਂਧ ਦਾ ਇਲਾਕਾ ਜਿੱਥੇ ਸਾਡੀ ਮੂਵਮੈਂਟ ਜੁਝਾਰੂ ਮੂਵਮੈਂਟ ਨੇ ਬਹੁਤ ਸਾਫ਼ ਰਹਿ ਕੇ ਕੰਮ ਕੀਤਾ। ਜਦੋਂ ਮੈਂ ਕਹਿੰਦਾ ਸਾਫ਼ ਰਹਿ ਕੇ, ਕਿਉਂਕਿ ਹਰ ਖਿੱਤੇ ਦੇ ਵਿੱਚ
ਜਿੱਥੇ ਬਹੁਤ ਕੰਮ ਹੋਇਆ ਮਾਝੇ 'ਚ, ਦੁਆਬੇ 'ਚ, ਮਾਲਵੇ 'ਚ, ਇੱਥੇ ਕੈਟਾਂ ਰਾਹੀਂ ਜਾਂ ਦੂਸਰਿਆਂ ਰਾਹੀਂ ਇਨਫਿਲਟ੍ਰੇਸ਼ਨ ਵੀ ਬੜੀ ਹੋਈ, ਕਿਤੇ ਨਾ ਕਿਤੇ ਜਥੇਬੰਦਕ ਈਰਖਾ ਵੀ ਪੈਦਾ ਹੋਈ। ਜਦੋਂ ਅਸੀਂ ਇਸ ਪੁਆਧ ਦੀ ਬੈਠ ਦੀ ਗੱਲ ਕਰਦੇ ਹਾਂ, ਭਾਈ ਬਲਵਿੰਦਰ ਸਿੰਘ ਜਟਾਣਾ ਪੜ੍ਹਿਆ ਲਿਖਿਆ ਨੌਜਵਾਨ ਸੀ, ਜੇ ਮੈਂ ਗਲਤ ਨਾ ਹੋਵਾਂ ਉਹ ਐਮਏ ਦੇ ਸਟੂਡੈਂਟ ਸੀ ਜਾਂ ਐਮਏ ਉਹਨਾਂ ਨੇ ਕਰ ਲਈ ਸੀ। ਔਰ ਇੱਕ ਜਦੋਂ ਅਸੀਂ ਉਹਨਾਂ ਨੂੰ ਕਿਹਾ ਵੀ ਐਪੀਟੋਮ ਆਫ ਵਿਜ਼ਡਮ ਐਂਡ ਕਰੇਜ, ਕਿ ਉਹ ਚਸ਼ਮਾ ਨੇ ਸਿਆਣਪ ਦਾ ਵੀ ਔਰ ਬਹਾਦਰੀ ਦਾ ਵੀ। ਔਰ ਇਹ ਪੁਆਧ ਦੇ ਜਾਂ ਰੋਪੜ ਬੈਲਟ ਦੇ ਜਿੰਨੇ ਸਿੰਘ ਸਿੰਘਣੀਆਂ ਇਸ ਪਾਸੇ ਆਏ, ਉਹ ਕਿਸੇ ਗਰੁੱਪਿਜ਼ਮ ਦੇ ਮੁਤਾਜ ਨਹੀਂ ਸੀ। ਉਹਨਾਂ ਦੇ ਵਿੱਚ ਉਹੀ ਨੌਜਵਾਨ ਸਿੱਖ ਸਟੂਡੈਂਟ ਫੈਡਰੇਸ਼ਨ ਦਾ ਹਿੱਸਾ ਵੀ ਸੀ, ਉਹੀ ਨੌਜਵਾਨ ਜਿਹੜੇ ਨੇ ਬੱਬਰ ਖਾਲਸਾ ਇੰਟਰਨੈਸ਼ਨਲ ਦਾ ਹਿੱਸਾ ਵੀ ਸੀ, ਬੱਬਰ ਖਾਲਸਾ ਦੇ ਨਾਲ ਸੰਬੰਧਿਤ ਸੀ, ਔਰ ਉਹ ਹਰਮਨ ਪਿਆਰੇ ਸੀ। ਔਰ ਜਿਵੇਂ ਜਦੋਂ ਅਸੀਂ ਦੁਆਬੇ ਦੀ ਗੱਲ ਕਰਦੇ ਤਾਂ ਦੁਆਬੇ 'ਚ ਸਤਪਾਲ ਸਿੰਘ ਢਿੱਲੋਂ, ਉਹਨਾਂ ਦਾ ਬਹੁਤ ਵੱਡਾ ਰੋਲ ਸੀ ਨੌਜਵਾਨਾਂ ਨੂੰ ਇਸ ਪਾਸੇ ਲਿਆਉਣ 'ਚ ਵੀ, ਬੈਲੈਂਸ ਰੱਖਣ 'ਚ ਵੀ, ਜਾਂ ਜਿਨ੍ਹਾਂ ਨੂੰ ਤੁਸੀਂ ਇੱਕ ਰੋਲ ਮਾਡਲ ਆਈਡੀਅਲ ਦੇ ਤੌਰ ਦੇ ਉੱਤੇ ਦੇਖਦੇ ਹੋ। ਜੀ ਇਵੇਂ ਹੀ ਇਸ ਪੁਆਧ ਬੈਠ ਦੇ ਵਿੱਚ ਭਾਈ ਬਲਵਿੰਦਰ ਸਿੰਘ ਜਟਾਣਾ ਇੱਕ ਬਹੁਤ ਅਹਿਮ, ਉਹਨਾਂ ਦਾ ਇੱਕ ਬੜੇ ਠਰਮੇ ਵਾਲੇ ਬੜੇ ਗਰੀਬ ਪਰਿਵਾਰ 'ਚੋਂ ਨਿਕਲੇ, ਔਰ ਆਪਣਾ ਕਿਵੇਂ ਉਹਨਾਂ ਨੇ ਘਰ-ਬਾਰ ਵੀ ਛੱਡਿਆ, ਲੇਕਿਨ ਉਸ ਆਪਣੀ ਧਰਤੀ ਨਾਲ ਜੁੜੇ ਰਹੇ। ਔਰ ਇਹੀ ਕਾਰਨ ਹੈ ਕਿ ਜੇ ਇਹ ਕਹਿਣਾ ਹੋਏ ਕਿ ਸਾਡੀ ਮੂਵਮੈਂਟ ਸਭ ਤੋਂ ਘੱਟ ਆਪਾ ਮਾਰੂ ਜਿਹੜੀਆਂ ਕੋਈ ਇਸ ਕਿਸਮ ਦੇ ਐਕਟ ਨੇ ਉਹ ਘੱਟ ਹੋਏ ਨੇ, ਤਾਂ ਉਹ ਰੋਪੜ ਦਾ ਇਲਾਕਾ ਹੈ ਔਰ ਪੁਆਧ ਦਾ ਇਲਾਕਾ, ਔਰ ਉਹਦੇ 'ਚ ਬਹੁਤ ਵੱਡਾ ਕਾਰਨ ਭਾਈ ਬਲਵਿੰਦਰ ਸਿੰਘ ਜਟਾਣਾ ਦੀ ਅਗਵਾਈ ਹੈ। ਸੋ ਇਹ ਬੜਾ ਜ਼ਰੂਰੀ ਹੈ, ਕਿਉਂਕਿ ਉਹਨਾਂ ਦਾ ਜਿਹੜਾ ਵੱਡਾ ਕਾਰਨਾਮਾ, ਜਿਸ ਨੂੰ ਜਦੋਂ ਜਿਹੜਾ ਮੂਸੇਵਾਲਾ ਨੇ ਗਾਇਆ ਕਿ ਭਾਈ ਯੋਧਾ ਜਟਾਣਾ, ਔਰ ਫਿਰ ਲੋਕਾਂ ਨੇ ਗੂਗਲ ਸਰਚ ਕੀਤੀ ਔਰ ਸਾਹਮਣੇ ਆਇਆ, ਉਹਨਾਂ ਨੇ ਕਿਹਾ ਕਿ ਭਾਈ ਜੇ ਤੁਸੀਂ ਸਾਡੀ ਲੁੱਟ ਨਾ ਮੁਕਾਈ ਤਾਂ ਫਿਰ ਜਟਾਣੇ ਪੈਦਾ ਹੁੰਦੇ ਰਹਿਣਗੇ, ਫਿਰ ਕੋਈ ਹੋਰ ਜਟਾਣਾ ਆਏਗਾ। ਔਰ ਇੰਨਾ ਵੱਡਾ ਕਾਰਨਾਮਾ ਜਿਹੜਾ ਭਾਈ ਬਲਵਿੰਦਰ ਸਿੰਘ ਜਟਾਣਾ ਨੇ ਕੀਤਾ ਹੋਇਆ ਸੀ ਔਰ ਅਣਗੌਲਿਆ ਪਿਆ ਸੀ। ਅਸੀਂ ਜਦੋਂ ਅੱਜ ਦੇ ਪੀਰੀਅਡ 'ਚ ਇਸ ਜਿਹੜਾ ਸੋਸ਼ਲ ਮੀਡੀਆ ਦੀ ਪਾਵਰ ਨੂੰ ਵੀ ਦੇਖਦੇ ਹਾਂ, ਔਰ ਸੱਚਮੁੱਚ ਜਦੋਂ ਕੋਈ ਹੀਰੋ ਗੱਲ ਕਹਿੰਦਾ ਹੈ ਤੇ ਉਹ ਕਿਵੇਂ ਲੋਕਾਂ ਤੱਕ ਪਹੁੰਚਦੀ ਹੈ। ਔਰ ਇਨਸਟੈਂਟ ਭਾਈ ਬਲਵਿੰਦਰ ਸਿੰਘ ਜਟਾਣਾ ਦਾ ਜਿਵੇਂ ਦੂਸਰਾ ਜਨਮ ਹੋ ਗਿਆ ਹੋਇਆ ਔਰ ਉਸ ਦਾ ਫੋਕਸ ਹੋਇਆ, ਉਹਦਾ ਹੀ ਨਤੀਜਾ ਸੀ ਕਿ ਉਹ ਸ਼੍ਰੋਮਣੀ ਕਮੇਟੀ, ਜਿਨ੍ਹਾਂ ਦਾ ਕੋਈ ਵਾਸਤਾ ਨਹੀਂ ਹੈ ਵੀ ਉਹਨਾਂ ਦੀ ਕੌਮ ਨੇ ਕਿੰਨੀਆਂ ਵੱਡੀਆਂ ਕੁਰਬਾਨੀਆਂ ਕੀਤੀਆਂ ਨੇ, ਦਬਾਅ ਜਦੋਂ ਬਣਦਾ ਫਿਰ ਉਹਨਾਂ ਦਾ ਉਹ ਹਿਲਦੇ ਨੇ। ਔਰ ਇਹ ਸਿੱਧੂ ਮੂਸੇਵਾਲਾ ਦੇ ਭਾਈ ਜਟਾਣਾ ਸੰਬੰਧੀ ਗੀਤ ਤੋਂ ਬਾਅਦ ਜਿਹੜਾ ਈਵਨ ਸੈਂਟਰਲ ਸਿੱਖ ਮਿਊਜ਼ੀਅਮ ਅੰਮ੍ਰਿਤਸਰ ਦੇ ਵਿੱਚ ਭਾਈ ਬਲਵਿੰਦਰ ਸਿੰਘ ਜਟਾਣਾ ਦੀ ਜਿਹੜੀ ਹੈ ਤਸਵੀਰ ਉਹ ਸੁਭਾਇਮਾਨ ਕੀਤੀ ਗਈ, ਔਰ ਦਰਸ਼ਕ ਉਹਨਾਂ ਦੀਆਂ ਪਿਕਚਰਸ ਵੀ, ਇਮੇजेस ਵੀ ਦੇਖ ਰਹੇ ਹੋਣਗੇ ਸਕਰੀਨ ਦੇ ਉੱਤੇ। ਔਰ ਭਾਈ ਜਟਾਣਾ ਲਗਭਗ 25 ਸਾਲ ਦੀ ਉਮਰ 'ਚ ਉਹਨਾਂ ਨੇ ਘਰ ਨੂੰ ਅਲਵਿਦਾ ਕਿਹਾ, ਨਿਕਲੇ ਬਹੁਤ ਵੱਡੇ, ਕਿਉਂਕਿ ਹਾਲਾਂ ਹੁਣ ਰੁਝਾਨ ਹੈ, ਕੁਝ ਸਾਡੇ ਵੀਰ ਲਿਖ ਵੀ ਰਹੇ ਨੇ ਅੱਡ-ਅੱਡ ਲੋਕਾਂ ਦੇ ਜੀਵਨ ਬਾਰੇ, ਪਰ ਮੈਂ ਹਮੇਸ਼ਾ ਸਮਝਦਾ ਕਿ ਬਈ ਅਜੇ ਸਾਡੀ ਸਟਰਗਲ ਮੁੱਕੀ ਨਹੀਂ ਹੈ, ਸਟਰਗਲ ਚੱਲ ਰਹੀ ਹੈ। ਸੋ ਕੁਝ ਚੀਜ਼ਾਂ ਜਿਹੜੀਆਂ ਖਾਸ ਤੌਰ ਤੇ ਤੁਹਾਡੇ ਕੰਮ ਕਰਨ ਦੇ ਢੰਗ ਸਨ, ਜਾਂ ਜਿਹਦੇ 'ਚ ਭਾਵੇਂ ਤੁਹਾਡੇ ਤੇ ਕੋਈ ਕੇਸ ਨਹੀਂ ਬਣਿਆ, ਉਹਦੇ 'ਚ ਦੂਜੇ ਜਾਂ ਤੁਹਾਡੇ ਐਕਸ਼ਨ ਸਨ, ਜੇ ਉਹਨਾਂ ਦਾ ਜ਼ਿਕਰ ਬਹੁਤਾ ਨਾ ਕੀਤਾ ਜਾਏ ਤਾਂ ਬਿਹਤਰ ਹੈ। ਇਸ ਲਈ ਮੈਂ ਇਸ ਤੋਂ ਗੁਰੇਜ਼ ਵੀ ਕਰਦਾ, ਪਰ ਜਿਹੜੇ ਚੀਜ਼ ਆਲਰੇਡੀ ਨੋਨ ਹੈ ਜਾਂ ਜਿਸ ਦੇ ਸਾਹਮਣੇ ਜਿਹੜਾ ਉਹਨੇ ਇਤਿਹਾਸ ਨੂੰ ਮੋੜਾ ਦਿੱਤਾ ਹੈ। ਔਰ ਹੁਣ SYL ਕੈਨਾਲ ਦੇ ਉੱਤੇ ਹੀ ਜੇ ਅਸੀਂ ਗੱਲ ਕਰੀਏ, ਪਾਣੀਆਂ ਦਾ ਇਸ਼ੂ, ਸਾਡੀ ਇੱਕੋ ਇੱਕ ਦੌਲਤ ਪਾਣੀ ਜੋ ਕੁਦਰਤ ਨੇ ਬਖਸ਼ਿਆ, ਜਿਸ ਚੋਂ ਸਾਡੇ ਸੂਬੇ ਦਾ ਨਾਂ ਨਿਕਲਿਆ ਪੰਜਾਬ, 5 ਪਾਣੀਆਂ ਦੀ ਧਰਤੀ। ਔਰ ਜਦੋਂ ਇਸ ਦੀ ਲੁੱਟ ਦਾ ਸਿਲਸਿਲਾ ਅਸੀਂ 1950 ਤੋਂ ਹੀ ਦੇਖਦੇ, ਭਾਖੜਾ ਡੈਮ ਬਣਨ ਤੋਂ ਦੇ ਨਾਲ ਹੀ ਜਿਹੜਾ ਉਹ ਰਾਜਸਥਾਨ ਹੋਏ, ਹਰਿਆਣਾ ਹੋਏ, ਜਿਹੜਾ 1966 'ਚ ਬਣਾਇਆ ਜਾਂਦਾ ਹੈ, ਔਰ ਉਹ ਸਾਰਾ ਪਾਰਟ ਚੱਲ ਰਿਹਾ। ਔਰ ਮੰਦੇ ਭਾਗਾਂ ਨੂੰ ਜਦੋਂ ਇੰਦਰਾ ਗਾਂਧੀ ਵਾਪਸ ਪਾਵਰ 'ਚ ਆਉਂਦੀ ਹੈ 1980 'ਚ, ਐਮਰਜੈਂਸੀ ਤੋਂ ਬਾਅਦ ਜਿਹੜਾ ਉਹ, ਕਿਉਂਕਿ ਸਿੱਖਾਂ ਨੇ ਐਮਰਜੈਂਸੀ ਦੇ ਖਿਲਾਫ ਮੋਰਚਾ ਲਾਇਆ ਔਰ ਉਹ ਪਨਿਸ਼ ਕਰਨ ਦੀ ਲਾਈਨ ਬਣਦੀ ਹੈ। ਸੋ ਕੱਲੀ ਇਹੀ ਨਹੀਂ ਸੀ, ਜੇ ਅਸੀਂ ਦੇਖੀਏ ਕਿ ਜੀ ਉਹਨਾਂ ਨੇ ਦਰਬਾਰ ਸਾਹਿਬ ਦਾ ਮਾਡਲ ਬਣਾ ਕੇ ਕਮਾਂਡੋਆਂ ਰਾਹੀਂ 1980-81 ਤੋਂ ਹੀ ਜੋ ਉਹਨਾਂ ਨੇ ਜੂਨ 84 ਦੇ ਪਹਿਲੇ ਹਫ਼ਤੇ ਕੀਤਾ, ਉਸ ਦਾ ਉਹਨਾਂ ਨੇ ਅਭਿਆਸ ਸ਼ੁਰੂ ਕੀਤਾ। ਪਰ ਉਹਨਾਂ ਨੇ ਸਭ ਤੋਂ ਪਹਿਲਾਂ ਨਾਲ ਦੀ ਨਾਲ ਇਹ ਵੀ ਫੈਸਲਾ ਕਰ ਲਿਆ ਕਿ ਇਹਨਾਂ ਦਾ ਰਾਜਧਾਨੀ ਤਾਂ ਪਹਿਲਾਂ ਹੀ ਖੋਈ ਹੋਈ ਹੈ, ਪੰਜਾਬੀ ਬੋਲਦੇ ਇਲਾਕੇ ਬਾਹਰ ਨੇ, ਜਿਹੜਾ ਇੱਕੋ ਇੱਕ ਦੌਲਤ ਪਾਣੀ ਹੈ ਇਹਨੂੰ ਅੱਗੋਂ ਲੁੱਟੋ। ਔਰ ਦਰਬਾਰਾ ਸਿੰਘ ਦੀ ਸਰਕਾਰ ਦੇ ਉੱਤੇ ਦਬਾਅ ਬਣਾ ਕੇ
ਇੰਦਰਾ ਗਾਂਧੀ ਨੇ ਜਿਹੜਾ ਕੇਸ ਪੰਜਾਬ ਸਰਕਾਰ ਨੇ ਰਾਈਪੇਰੀਅਨ ਰਾਈਟ ਦੇ ਥੱਲੇ ਸੁਪਰੀਮ ਕੋਰਟ 'ਚ ਕੀਤਾ ਹੋਇਆ ਸੀ ਉਹਨੂੰ ਵਾਪਸ ਕਰਵਾਇਆ। ਔਰ 82 ਦੇ ਵਿੱਚ ਚੇਚਾ ਇਹ ਅੱਜ ਜਿਹੜੇ ਇਸ ਕਿਸਮ ਦੇ ਕਤੂਰੇ ਕੈਪਟਨ ਅਮਰਿੰਦਰ ਵਰਗੇ ਹੁਣ ਬੀਜੇਪੀ 'ਚ ਬੈਠੇ ਨੇ, ਇਹ ਉਸ ਵੇਲੇ ਪੰਜਾਬ ਕਾਂਗਰਸ ਦਾ ਪ੍ਰਧਾਨ ਸੀ। ਔਰ 1982 'ਚ ਡਿਕਲੇਅਰ ਕਰਕੇ ਇੰਦਰਾ ਗਾਂਧੀ ਨੇ ਕਿ ਜੀ ਇਹ ਅਸੀਂ ਜਿਹੜਾ ਇਹ SYL ਕਨਾਲ ਕਿ ਸਤਲੁਜ ਦਰਿਆ ਪੰਜਾਬ 'ਚੋਂ ਵਗਦਾ ਹੈ, ਯਮੁਨਾ ਹਰਿਆਣੇ 'ਚੋਂ ਵਗਦਾ ਹੈ, ਕਿ ਸਤਲੁਜ ਦਾ ਪਾਣੀ ਜਿਹੜਾ ਹੈ ਉਹ ਯਮੁਨਾ ਦੇ ਵਿੱਚ ਲੈ ਕੇ ਜਾਣਾ, ਹਰਿਆਣੇ ਨੂੰ ਇੰਨਾ ਸ਼ੇਅਰ ਦੇਣਾ। ਉਹ ਇੰਦਰਾ ਗਾਂਧੀ ਨੇ ਖੁਦ ਅਵਾਰਡ ਅਨਾਉਂਸ ਕੀਤਾ, ਸੁਪਰੀਮ ਕੋਰਟ 'ਚੋਂ ਕੇਸ ਵਿਦਡਰਾ ਕਰਵਾਇਆ ਦਰਬਾਰਾ ਸਿੰਘ ਤੋਂ। ਔਰ 1982 ਦੇ ਵਿੱਚ ਜ਼ਿਲ੍ਹਾ ਪਟਿਆਲਾ ਦੇ ਕਰਪੂਰੀ ਨਾਂ ਦੀ ਥਾਂ ਦੇ ਉੱਤੇ ਟੱਕ ਲਾ ਕੇ SYL ਕਨਾਲ ਨੂੰ ਬਣਾਉਣ ਦਾ ਜਿਹੜਾ ਪ੍ਰੋਜੈਕਟ ਹੈ ਸ਼ੁਰੂ ਕੀਤਾ। ਹਾਲਾਂਕਿ ਇਹ ਕ੍ਰੈਡਿਟ ਅਕਾਲੀਆਂ ਨੂੰ ਜਾਂਦਾ ਕਿ ਉਹਨਾਂ ਨੇ ਮੋਰਚਾ ਜਿਹੜਾ ਉਹ ਕਰਪੂਰੀ 'ਚ ਵੀ ਜਾ ਕੇ ਲਾਇਆ, ਪਰ ਉਹ ਬਹੁਤਾ ਚੱਲਿਆ ਨਹੀਂ। ਔਰ ਇਨ ਦਾ ਮੀਨ ਟਾਈਮ ਸੰਤ ਪਿੰਡਰਾਂ ਵਾਲਿਆਂ ਦਾ ਉਭਾਰ, ਬਾਬਾ ਠਾਰਾ ਸਿੰਘ, ਭਾਈ ਅਮਰੀਕ ਸਿੰਘ ਹੋਰਾਂ ਦੀ ਗ੍ਰਿਫਤਾਰੀ, ਸੰਤ ਪਿੰਡਰਾਂ ਵਾਲਿਆਂ ਵੱਲੋਂ ਜਿਹੜਾ ਮੋਰਚਾ ਸ਼ੁਰੂ ਕਰਨਾ। ਔਰ ਬਾਅਦ ਦੇ ਵਿੱਚ 4 ਅਗਸਤ 1982 ਨੂੰ ਇਹ ਮੋਰਚਾ ਜਿਹਦੇ 'ਚ ਵੱਡੀ ਮੰਗ, ਜਿੱਥੇ ਅਨੰਦਪੁਰ ਦਾ ਮਤਾ ਸੀ, ਪਾਣੀਆਂ ਦੇ ਉੱਤੇ ਹੱਕ ਦੀ ਗੱਲ ਸੀ, ਇਹ ਧਰਮ ਯੁੱਧ ਮੋਰਚਾ ਜਿਹੜਾ 4 ਅਗਸਤ 1982 ਨੂੰ ਅਕਾਲ ਤਖਤ ਸਾਹਿਬ ਤੋਂ ਸ਼ੁਰੂ ਹੋ ਜਾਂਦਾ। ਸੋ ਇਹ ਜਿਹੜੀ ਪਾਣੀਆਂ ਦੀ ਲੁੱਟ ਦਾ ਜਿਹੜਾ ਪੰਜਾਬ ਨੂੰ ਤਬਾਹ ਕਰਨ ਦਾ ਨਿਸ਼ਾਨਾ ਚੱਲ ਤਾਂ 50ਵਿਆਂ ਤੋਂ ਹੀ ਰਿਹਾ ਸੀ, ਪਰ 1982 'ਚ SYL ਕਨਾਲ ਨੂੰ ਟੱਕ ਲਾ ਕੇ ਇੰਦਰਾ ਗਾਂਧੀ ਨੇ ਇਸ ਸਾਰੇ ਨੂੰ ਇੱਕ ਵੱਡੇ ਚੈਲੰਜ ਦੇ ਤੌਰ ਤੇ ਥਰੋ ਕੀਤਾ। ਫਿਰ ਕੱਲਾ ਇਹੀ ਨਹੀਂ, ਅਸੀਂ ਇਹ ਦੇਖਦੇ ਹਾਂ ਕਿ ਰਾਜੀਵ ਲੌਂਗੋਵਾਲ ਸਮਝੌਤੇ ਦੇ ਨਾਂ ਥੱਲੇ 1985 ਦੇ ਵਿੱਚ ਜਿਹੜਾ ਡਾਕੂਮੈਂਟ ਸਾਈਨ ਕੀਤਾ ਜਾਂਦਾ ਲੌਂਗੋਵਾਲ ਵੱਲੋਂ, ਉਹਦਾ ਇੱਕ ਕਲੌਜ਼ ਹੈ ਕਿ ਜਿਹੜਾ ਪੰਜਾਬ ਹੈ ਉਹ SYL ਕਨਾਲ ਬਣਾ ਕੇ ਹਰਿਆਣੇ ਨੂੰ ਦੇਗਾ। ਤੁਸੀਂ ਇਹ ਤੋਂ ਅੰਦਾਜ਼ਾ ਲਾਓ ਕਿ ਕਿਸ ਕਦਰ ਇਹ ਬੇਗੈਰਤ ਔਰ ਵਿਕੇ ਹੋਏ ਅਕਾਲੀ, ਉਹਦੇ ਨਾਲ ਬਰਨਾਲਾ ਵੀ, ਉਹਦੇ ਨਾਲ ਇਹ ਜਿਹੜਾ ਬਲਵੰਤ ਸਿੰਘ ਔਰ ਹੋਰ ਪੰਜਾਬ ਯੂਨੀਵਰਸਿਟੀ ਦੇ ਇੱਕ ਦੋ ਪ੍ਰੋਫੈਸਰ, ਉਹਨਾਂ ਨੇ ਕੀ ਰੋਲ ਅਦਾ ਕੀਤਾ। ਹੁਣ ਜਿਹੜਾ ਬਰਨਾਲਾ ਸਰਕਾਰ ਜਦੋਂ 1985 ਦੇ ਵਿੱਚ ਬਣਦੀ ਹੈ, ਲੌਂਗੋਵਾਲ ਅਕੋਰਡ ਤੋਂ ਬਾਅਦ ਪੰਜਾਬ ਚੋਣਾਂ ਹੁੰਦੀਆਂ ਨੇ, ਯਕੀਨੀ ਬਣਾਇਆ ਜਾਂਦਾ ਹੈ ਕਿ ਬਰਨਾਲਾ ਪਾਵਰ 'ਚ ਆਏ ਤੇ ਕੰਮ ਸ਼ੁਰੂ ਕਰ ਦਿੰਦੇ ਨੇ ਕਿ ਵੀ ਇਹ ਅਸੀਂ ਜਿਹੜਾ ਇਹ ਬਣਾ ਕੇ ਦੇਣੀ ਹੈ ਜ਼ਮੀਨਾਂ ਐਕਵਾਇਰ। ਉਹ ਤਾਂ ਬਾਦਲ ਦੇ ਵੇਲੇ ਤੋਂ ਹੀ ਸ਼ੁਰੂ ਹੋ ਗਈਆਂ ਸੀ, ਕਰਦੇ ਕਰਾਉਂਦੇ। ਹੁਣ ਪੰਜਾਬ ਦੇ ਵਿੱਚ ਖਾੜਕੂ ਲਹਿਰ 84 ਤੋਂ ਬਾਅਦ ਪੂਰੇ ਜ਼ੋਰ ਦੇ ਨਾਲ, ਜੇ ਉਹਨਾਂ ਜ਼ੋਰ ਜਿੰਨਾ ਜਾ ਕੇ ਬਾਅਦ 'ਚ ਲੇਟ 80s 'ਚ ਬਣਿਆ, ਜੇ ਤਾਂ ਉਹਦਾ ਸ਼ੁਰੂਆਤੀ ਦੌਰ ਸੀ। ਹੁਣ ਇਹ ਬਹੁਤ ਵੱਡਾ ਚੈਲੰਜ ਸੀ ਕਿ ਵੀ ਇਹਨੂੰ ਕਿਵੇਂ ਰੁਕਿਆ ਜਾਏ, ਰੁਕਵਾਇਆ ਜਾਏ। ਜਦੋਂ ਤੁਸੀਂ ਪੋਲੀਟੀਕਲੀ ਜਿਹੜੀ ਲੀਡਰਸ਼ਿਪ ਧਰਮ ਯੁੱਧ ਮੋਰਚੇ ਲਈ ਔਰ ਪੰਜਾਬ ਦੇ ਪਾਣੀਆਂ ਦੇ ਹੱਕਾਂ ਦੇ ਲਈ ਮੋਰਚਾ ਸ਼ੁਰੂ ਕਰਦੀ ਹੈ, ਉਹ ਜਾ ਕੇ ਸਰੈਂਡਰ ਕਰ ਦਿੰਦੀ ਹੈ ਕਿ ਜੇ ਅਸੀਂ ਬਣਾ ਕੇ ਦੇਾਂਗੇ। ਅਕਾਲੀ ਸਰਕਾਰ ਜ਼ਮੀਨਾਂ ਐਕਵਾਇਰ ਕੇ ਜਿੱਥੋਂ ਦੀ ਉਹ ਨਹਿਰ ਜਾਣੀ ਹੈ, ਜਿਹਨੇ ਪਾਣੀ ਲੈ ਕੇ ਜਾਣਾ, ਪਿੰਡਾਂ ਦੀਆਂ ਜ਼ਮੀਨਾਂ ਥਰੋਅਵੇ ਪ੍ਰਾਈਸਿਸ ਦੇ ਉੱਤੇ ਫੋਰਸਫੁਲੀ ਐਕਵਾਇਰ ਕੀਤੀਆਂ ਜਾਂਦੀਆਂ ਨੇ। ਉਦੋਂ ਹੋਰ ਕੋਈ ਤਰੀਕਾ ਨਹੀਂ ਸੀ ਬਚਿਆ ਜਿਹਦੇ ਰਾਹੀਂ, ਹਾਲਾਂ ਉਸ ਪੀਰੀਅਡ ਦੇ ਵਿੱਚ ਇੱਕ ਐਕਸ਼ਨ ਖਾਲਿਸਤਾਨ ਕਮਾਂਡੋ ਫੋਰਸ ਦੇ ਜਨਰਲ ਲਾਭ ਸਿੰਘ ਨੇ ਵੀ ਕੀਤਾ, ਉਹਨਾਂ ਨੇ ਕੀਤਾ, ਜਿਸ ਦੇ ਵਿੱਚ ਜਿਹੜੇ 70-80 ਦੇ ਕਰੀਬ ਜਿਹੜੇ ਕੰਮ ਕਰਨ ਵਾਲੇ ਕਾਮੇ ਸੀ ਉਹਨਾਂ ਨੂੰ ਜਿਹੜਾ ਮਾਰਿਆ ਗਿਆ। ਹਾਲਾਂ ਇਸ ਦੇ ਉੱਤੇ ਹਰ ਇੱਕ ਦੀਆਂ ਦੋ ਰਾਵਾਂ ਹੋਣਗੀਆਂ ਕਿ ਭਾਈ ਬੇਗੁਨਾਹ ਦਾ ਮਾਰਿਆ ਜਾਣਾ, ਪਰ ਇਹ ਸੀ ਕਿ ਵੀ ਸਾਡੇ ਕੋਲ ਹੋਰ ਕੀ ਤਰੀਕਾ ਬਚਿਆ, ਅਸੀਂ ਕਿਵੇਂ ਜਿਹੜਾ ਉਹ ਆਪਣੇ ਪਾਣੀਆਂ ਦੀ ਲੁੱਟ ਨੂੰ ਬਚਾਈਏ। ਲੇਕਿਨ ਜਿਸ ਕੰਮ ਨੇ ਫਿਰ SYL ਕਨਾਲ, ਜਿਸ ਐਕਸ਼ਨ ਨੇ ਰੋਕਿਆ, ਔਰ ਅੱਜ ਤੱਕ ਇਹਦੇ ਬਾਵਜੂਦ ਕੋਰਟ ਟਰਮੀਨੇਸ਼ਨ ਆਫ ਵਾਟਰ ਐਗਰੀਮੈਂਟਸ ਐਕਟ 2004, ਸੁਪਰੀਮ ਕੋਰਟ, ਅਜੇ ਵੀ ਤਲਵਾਰ SYL ਕਨਾਲ ਦੀ ਸਿਰ ਤੇ ਲਟਕ ਰਹੀ ਹੈ। ਪਰ ਅਸੀਂ ਇਹ ਦੇਖ ਰਹੇ ਹਾਂ ਕਿ ਜੇ ਪਿਛਲੇ ਇਹਨਾਂ ਆਲਮੋਸਟ 35 ਸਾਲਾਂ ਤੋਂ ਜੇ SYL ਕਨਾਲ ਰੁਕੀ ਤੇ ਇਹ ਫਿਰ ਇਹਨਾਂ ਯੋਧਿਆਂ ਦੀ ਬਦੌਲਤ, ਜਿਹਦੇ 'ਚ ਭਾਈ ਬਲਵਿੰਦਰ ਸਿੰਘ ਜਟਾਣਾ, ਭਾਈ ਚਰਨਜੀਤ ਸਿੰਘ ਚੰਨਾ, ਕਿਉਂਕਿ ਦੋ ਵੱਡੇ ਇੰਜੀਨੀਅਰ, ਚੀਫ ਇੰਜੀਨੀਅਰ ਔਰ ਉਹਦਾ ਜਿਹੜਾ ਸਬਆਰਡੀਨੇਟ ਇੰਜੀਨੀਅਰ, ਜਿਹੜੇ ਕਿ ਇਹ ਸਾਰੇ ਐਕਟ ਨੂੰ ਜਿਹੜਾ ਉਹ ਸਾਰੇ ਨੂੰ ਓਵਰਸੀ ਕਰ ਰਹੇ ਸੀ, ਇਹ ਸਾਰੇ ਪ੍ਰੋਜੈਕਟ ਨੂੰ, MS ਸਿਕਰੀ ਤੇ ਅਵਤਾਰ ਔਲਖ। ਸੋ ਇਹ ਚੰਡੀਗੜ੍ਹ ਦੇ ਵਿੱਚ ਆਪਣੇ ਦਫ਼ਤਰ ਦੇ ਵਿੱਚ ਬੈਠੇ ਸੀ। ਇਹਨਾਂ ਯੋਧਿਆਂ ਨੇ ਕੁਆਇਟਲੀ ਦਫ਼ਤਰ ਦੇ ਵਿੱਚ ਐਂਟਰ ਕਰਕੇ ਔਰ ਸਾਇਲੈਂਸਰ ਲੱਗੇ ਹੋਏ ਸੀ, ਉਹਨਾਂ ਨੇ ਇਹਨਾਂ ਨੂੰ ਸਜ਼ਾ ਯਾਫਤਾ ਕੀਤਾ। ਔਰ ਨਤੀਜਾ ਉਦੋਂ ਤੋਂ ਲੈ ਕੇ SYL ਕਨਾਲ ਦਾ ਕੰਮ ਬੰਦ ਹੋਇਆ। ਔਰ ਐਵੇਂ ਨਹੀਂ, ਜਦੋਂ ਸਿੱਧੂ ਮੂਸੇਵਾਲੇ ਨੇ ਕਿਹਾ ਵੀ ਜੇ ਤੁਸੀਂ ਸਾਨੂੰ ਪੀਸਫੁਲੀ ਸਾਡੇ ਹੱਕ ਨਹੀਂ ਦਿਓਗੇ ਤੇ ਫਿਰ ਸਾਡੇ ਜਿਹੜੇ ਨੇ ਉਹ ਜਟਾਣੇ ਹੋਣਗੇ। ਔਰ ਉਸ ਪੀਰੀਅਡ ਦੇ ਵਿੱਚ ਹੀ, ਕਿਉਂਕਿ
ਸੁਮੇਧ ਸੈਣੀ ਜਿਹਨੂੰ ਬਾਅਦ ਦੇ ਵਿੱਚ ਬਾਦਲ ਨੇ ਡੀਜੀਪੀ ਬਣਾਇਆ ਔਰ ਅਜੇ ਵੀ ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਦੇ ਵੇਲੇ ਜੋ ਗੋਲੀ ਕਾਂਡ ਕੋਟ ਕਪੂਰਾ ਜਾਂ ਬਹਿਬਲ ਕਲਾਂ ਦੇ ਵਿੱਚ ਵਰਤਾਇਆ ਗਿਆ ਉਸੇ ਸੁਮੇਧ ਸੈਣੀ ਵੱਲੋਂ ਇਹਨੇ ਬਹੁਤ ਮੁੰਡੇ ਮਾਰੇ ਨੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਔਰ ਬੜਾ ਟੌਰਚਰ ਕਰ ਕਰਕੇ ਨਾਮੀ ਗ੍ਰਾਮੀ ਕੀ ਕਾਮਨਰ ਵੀ ਔਰ ਫਿਰ ਬਲਵਿੰਦਰ ਸਿੰਘ ਜਟਾਣਾ ਔਰ ਉਹਨਾਂ ਦੇ ਸਾਥੀ ਸਿੰਘਾਂ ਦਾ ਜਿਹਦੇ 'ਚ ਹੋਰ ਵੀ ਬਹੁਤ ਸਾਰਿਆਂ ਦਾ ਹਰਮੀਤ ਸਿੰਘ ਭਾਊਵਾਲ ਚਰਨਜੀਤ ਸਿੰਘ ਚੰਨਾ ਔਰ ਬਾਕੀਆਂ ਦੇ ਵੀ ਮੈਂ ਕੁਛ ਦੇ ਨਾਂ ਜਿਹੜੇ ਨੇ ਉਹ ਲੈ ਸਕਦਾ ਪਰ ਮੈਂ ਨਹੀਂ ਲੈਣਾ ਚਾਹੁੰਦਾ ਅੱਜ ਉਹਨਾਂ ਨੇ ਬਹੁਤ ਵੱਡਾ ਇਸ ਦੇ ਵਿੱਚ ਯੋਗਦਾਨ ਪਾਇਆ ਉਹ ਸੀ ਕਿ ਇਸ ਦੁਸ਼ਟ ਨੂੰ ਸਜ਼ਾ ਯਾਫਤਾ ਕੀਤਾ ਜਾਏ ਸੁਮੇਧ ਸੈਣੀ ਨੂੰ ਸੋ ਉਹਨਾਂ ਨੇ ਇੱਕ ਬੜੇ ਚੰਗੇ ਢੰਗ ਨਾਲ ਚੰਡੀਗੜ੍ਹ ਦੇ ਵਿੱਚ ਜਿੱਥੇ ਆਪਣੀ ਕਾਰਾਂ ਦੇ ਕਾਫਲੇ 'ਚ ਜਾਂਦਾ ਸੀ ਉਸ ਨੂੰ ਨਿਸ਼ਾਨਾ ਬਣਾਇਆ ਮੰਦੇ ਭਾਗਾਂ ਨੂੰ ਇਸ ਨੇ ਕਾਰ ਬਦਲੀ ਹੋਈ ਸੀ ਜਾਂ ਕਾਰ ਅੱਗੇ ਪਿੱਛੇ ਸੀ ਇਸ ਦਾ ਬਾਡੀਗਾਰਡ ਔਰ ਡਰਾਈਵਰ ਔਰ ਦੂਜੇ ਮਾਰੇ ਗਏ ਜ਼ਖਮੀ ਹੋਇਆ ਔਰ ਜਿਹੜਾ ਉਹਦਾ ਬਚ ਗਿਆ ਬਚਾਅ ਹੋ ਗਿਆ ਔਰ ਉਹ ਫਿਰ ਇਹਦਾ ਜਿਹੜਾ ਕਾਤਲ ਟੋਲਾ ਜਿਵੇਂ ਇਹਨੇ ਇਜ਼ਹਾਰ ਆਲਮ ਨੇ ਆਲਮ ਸੈਨਾ ਬਣਾਈ ਹੋਈ ਸੀ ਇਹਨੇ ਸੁਮੇਧ ਸੈਣੀ ਨੇ ਜਿਹੜਾ ਇੱਕ ਪੂਲਾ ਨਿਹੰਗ ਇੱਕ ਬਦਮਾਸ਼ ਜਿਹਨੂੰ ਬਾਅਦ ਦੇ ਵਿੱਚ ਜਿਹੜਾ ਉਹ ਗੁਰਦਾਸਪੁਰ ਦੇ ਗੋਗੀ ਕੀ ਉਹਦਾ ਗੋਗੀ ਉਹਨੇ ਜਿਉਂਦੇ ਸਾੜਿਆ ਸੀ ਜੇਲ੍ਹ ਦੇ ਵਿੱਚ ਹੀ ਜਿਹੜਾ ਪੂਰਾ ਪੀਪਾ ਪਾ ਕੇ ਉਹਦੇ ਤੇ ਕਪਾਈ ਇਹਨੂੰ ਇਹ ਪੂਲਾ ਨਿਹੰਗ ਜਿਹੜਾ ਇਹਨੂੰ ਕਿਉਂਕਿ ਇਹ ਜਦੋਂ ਅਟੈਕ ਹੁੰਦਾ ਸੁਮੇਧ ਸੈਣੀ ਤੇ ਔਰ ਇਹ ਹੁੰਦਾ ਤੇ ਇਹ ਜ਼ਾਹਰ ਸੀ ਕਿ ਭਾਈ ਇਹ ਇਹਨਾਂ ਦਾ ਕੰਮ ਹੈ ਜਟਾਣੇ ਹੋਰਾਂ ਦੇ ਗਰੁੱਪ ਦਾ ਤੇ ਉਹ ਆਪਣਾ ਇਹ ਦੱਸਣ ਦੇ ਲਈ ਕਿ ਜੀ ਮੈਂ ਹੁਣ ਇਹਦਾ ਬਦਲਾ ਲਵਾਂਗਾ ਇਹ ਸੁਮੇਧ ਸੈਣੀ ਦੇ ਉੱਤੇ ਹਮਲੇ ਦਾ ਇਹ ਪੂਲਾ ਨਿਹੰਗ ਜਿਹੜਾ ਜਟਾਣਾ ਜਿਹੜਾ ਉਹਨਾਂ ਦੇ ਪਿੰਡ ਦਾ ਨਾਂ ਹੈ ਭਾਈ ਬਲਵਿੰਦਰ ਸਿੰਘ ਹੋਰਾਂ ਦੇ ਰੋਪੜ ਜ਼ਿਲ੍ਹੇ 'ਚ ਉਹ ਜਟਾਣਾ ਪਿੰਡ ਪਹੁੰਚ ਜਾਂਦਾ ਉਹਨਾਂ ਦੇ ਘਰ ਦੇ ਵਿੱਚ ਉਹਨਾਂ ਦੀ 80 ਸਾਲਾ ਦਾਦੀ ਹੈ 40 ਸਾਲਾ ਉਹਨਾਂ ਦੀ ਆਂਟੀ ਹੈ 13 ਸਾਲਾ ਕਜ਼ਨ ਬੱਚੀ ਹੈ ਤੇ 5 ਸਾਲ ਦਾ ਬੱਚਾ ਜਿਹੜਾ ਪੋਲੀਓ ਦਾ ਸ਼ਿਕਾਰ ਹੈ ਔਰ ਬਿਲਕੁਲ ਹੈ ਉਹਨਾਂ ਨੂੰ ਮੌਤ ਦੇ ਘਾਟ ਉਤਾਰਿਆ ਜਾਂਦਾ ਔਰ ਘਰ ਨੂੰ ਅੱਗ ਲਾ ਕੇ ਚਾਰਾਂ ਨੂੰ ਜਿਉਂਦੇ ਹੀ ਕਿੰਨੇ ਕਦਮ ਹੋ ਕਿਵੇਂ ਸਾੜ ਦਿੱਤਾ ਜਾਂਦਾ ਹੁਣ ਜਦੋਂ ਜਟਾਣੇ ਨੂੰ ਵੀ ਇਸ ਗੱਲ ਦਾ ਪਤਾ ਲੱਗਦਾ ਉਹਨੇ ਕਿਹਾ ਜੀ ਇਹ ਗੁਰੂ ਦਾ ਭਾਣਾ ਹੈ ਸਾਡੇ ਗੁਰੂ ਨੇ ਸਰਬੰਸ ਕੁਰਬਾਨ ਕੀਤਾ ਹੋਇਆ ਹੈ ਜੇ ਮੇਰੀ ਹੁਣ ਇਹ 3 ਜਨਰੇਸ਼ਨਾਂ ਨੇ ਦਾਦੀ ਹੈ ਭਰਜਾਈ ਹੈ ਜਾਂ ਆਂਟੀ ਹੈ ਤੇ ਅੱਗੋਂ ਬੱਚਾ 3 ਜਨਰੇਸ਼ਨਾਂ ਜਿਹੜੀਆਂ ਨੇ ਔਰ ਉਸ ਕਰੂਅਲ ਤਰੀਕੇ ਦੇ ਨਾਲ ਔਰ ਇਹ ਗੱਲ ਕਦੀ ਸਿੱਖਾਂ ਨੂੰ ਨਹੀਂ ਸੀ ਭੁੱਲੀ ਕਿ ਵੀ ਇਹਨੇ ਪੂਲੇ ਨੇ ਜਿਹੜਾ ਉਹ ਇਸ ਤਰੀਕੇ ਦੇ ਨਾਲ ਸਾੜਿਆ ਔਰ ਸਿੰਘਾਂ ਦੇ ਮਨ 'ਚ ਵੀ ਇਹੀ ਸੀ ਕਿ ਬਈ ਇਹਨੂੰ ਇਸੇ ਢੰਗ ਨਾਲ ਮਾਰਨਾ ਸੈਣੀ ਤਾਂ ਅਜੇ ਤੁਰਿਆ ਫਿਰਦਾ ਹੈ ਪਤਾ ਨਹੀਂ ਕਦੋਂ ਕੁਦਰਤ ਨੇ ਇਸ ਨੂੰ ਸਜ਼ਾ ਯਾਫਤਾ ਕਰਨਾ ਪਰ ਪੂਲੇ ਨੇ ਹੰਗ ਨੂੰ ਜਿਹਨੇ ਹੋਰ ਵੀ ਬਹੁਤ ਬਦਮਾਸ਼ੀਆਂ ਕੀਤੀਆਂ ਉਹਨੇ ਗੁਰਦਾਸਪੁਰ ਜ਼ਿਲ੍ਹੇ 'ਚ ਔਰ ਕਿਵੇਂ ਜੋਗਾ ਸਿੰਘ ਜੋਗੀ ਕਵੀਸ਼ਰ ਉਸ ਦੀਆਂ ਜੇ ਤੁਸੀਂ ਉਸ ਦੇ ਜਿਹੜੇ ਕਰਤੂਤਾਂ ਦੇਖੋ ਉਸ ਤੇ ਤਾਂ ਉਹ ਇੱਕ ਆਪਣੇ ਆਪ ਦੇ ਵਿੱਚ ਉਹ ਮਿੰਨੀ ਜ਼ਕਰੀਆ ਖਾਨ ਵਾਲਾ ਰੋਲ ਉਹਨੇ ਅਦਾ ਕੀਤਾ ਪਰ ਇਹ ਜਿਹੜਾ ਪਾਰਟ ਹੈ ਗੁੱਗੂ ਉਹਨਾਂ ਦਾ ਨਿਕਨੇਮ ਗੁੱਗੂ ਹੈ ਹੁਣ ਉਹ ਹਸਪੀਟਲ ਰਨ ਕਰਦੇ ਨੇ ਬਟਾਲੇ ਗੁਰਦਾਸਪੁਰ ਉਹਨਾਂ ਨੇ ਕਿਉਂਕਿ ਉਹ ਆਪਣੇ ਤੌਰ ਤੇ ਕਿਸੇ ਕੇਸ ਦੇ ਸਬੰਧ ਜੇਲ੍ਹ 'ਚ ਸੀ ਪੂਲੇ ਨਿਹੰਗ ਨੂੰ ਵੀ ਜਿਹੜਾ ਉਹ ਉਦੋਂ ਇਸ ਦੇ ਉੱਤੇ ਕਾਫੀ ਕੰਮ ਹੋਇਆ ਇਹਨੂੰ ਜੇਲ੍ਹ 'ਚ ਪਹੁੰਚਾਇਆ ਗਿਆ ਸੀ ਹੋਰ ਕੇਸਾਂ ਦੇ ਵਿੱਚ ਵੀ ਔਰ ਇਹਦੇ 'ਚ ਤਾਂ ਇਹ ਬਚਿਆ ਹੋਇਆ ਸੀ ਜਟਾਣੇ ਵਾਲਾ ਕੇਸ ਜਾਂ ਦੂਜੇ ਤੀਜੇ ਜਾਂ ਕੀ ਸੀ ਉਹਦੇ ਤੇ ਕਾਫੀ ਕੇਸ ਔਰ ਫਿਰ ਜੇਲ੍ਹ ਦੇ ਵਿੱਚ ਇਹਨਾਂ ਨੇ ਗੁੱਗੂ ਔਰ ਹਰਚੰਦ ਸਿੰਘ ਦਲਿਤ ਨੌਜਵਾਨ ਮਾੜੀ ਕੰਬੋਕੇ ਪਿੰਡ ਦਾ ਜਿਸ ਪਿੰਡ ਦੇ ਭਾਈ ਸੁੱਖਾ ਸਿੰਘ ਸੀ ਇਹਨੂੰ ਪੂਲੇ ਨੇ ਹੰਗ ਨੂੰ ਜਿਉਂਦੇ ਹੀ ਤੇਲ ਪਾ ਕੇ ਜਿਹੜਾ ਸਾੜਤਾ ਸੀ ਜੇਲ੍ਹ ਦੇ ਅੰਦਰ ਔਰ ਮੈਂ ਸਮਝਦਾ ਵੀ ਇਹ ਜਦੋਂ ਅਸੀਂ ਜੈਕਾਰ ਕੀਓ ਧਰਮੀਆਂ ਕਾ ਪਾਪੀ ਕੋ ਡੰਡ ਦਿਓ ਹੈ ਔਰ ਇਹ ਭਾਈ ਬਲਵਿੰਦਰ ਸਿੰਘ ਜਟਾਣਾ ਦੇ ਨੋਨ ਕੰਮ ਨੇ ਹੋਰ ਬਹੁਤ ਸਾਰਾ ਉਹਨਾਂ ਦਾ ਪਾਰਟ ਹੈ ਔਰ ਉਹਨਾਂ ਨੇ ਆਪਣਾ ਜਿਹੜਾ 3 ਪੀੜ੍ਹੀਆਂ ਕੁਰਬਾਨ ਕੀਤੀਆਂ ਬਾਅਦ ਦੇ ਵਿੱਚ ਜਦੋਂ ਕਿ ਉਹ ਕਿਸੇ ਹੋਰ ਵੱਡੇ ਕੰਮ ਦੇ ਲਈ ਜਾ ਰਹੇ ਸੀ ਚਰਨਜੀਤ ਚੰਨਾ ਨਾਲ ਸੀ ਇੱਕ ਚੌਂਕੀ ਸੀ ਉੱਥੋਂ ਪੁਲਿਸ ਚੌਕੀ ਉਹਨਾਂ ਨੇ ਦੇਖਿਆ ਦੂਰੋਂ ਵਾਪਸ ਮੋੜਿਆ ਪਰ ਮਗਰ ਜੀਪ ਲੱਗ ਗਈ ਉਹਨਾਂ ਨੇ ਸੁੱਟ ਕੇ ਜਿਹੜਾ ਖੇਤਾਂ ਦੇ ਵਿੱਚ ਗਏ ਜਿੰਨਾ ਕੁ ਅਸਲਾ ਸੀ ਮੁਕਾਬਲਾ ਕੀਤਾ ਔਰ ਸ਼ਹੀਦੀ ਜਾਮ ਪੀਤਾ ਔਰ ਅੱਜ ਦਾ ਦਿਨ ਸੀ 4 ਸਤੰਬਰ 1991 ਦਾ ਜਦੋਂ ਭਾਈ ਬਲਵਿੰਦਰ ਸਿੰਘ ਜਟਾਣਾ ਨੇ
ਸ਼ਹੀਦੀ ਪਾਈ ਹਾਂਜੀ। ਔਰ ਅੱਜ ਦਾ ਸਮੁੱਚਾ ਪ੍ਰੋਗਰਾਮ ਅਸੀਂ ਭਾਈ ਬਲਵਿੰਦਰ ਸਿੰਘ ਜਟਾਣਾ ਦੀ ਯਾਦ ਨੂੰ ਸਮਰਪਿਤ ਕਰਦੇ ਹਾਂ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣੇ ਬ੍ਰੇਕ ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੇ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਪੰਥਕ ਚੈਨਲ ਹੈ। ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue ਲੌਂਗਲੈਂਡ ਸਿਟੀ ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166619194। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। UK, ਜਨੇਵਾ, ਇਟਲੀ, ਆਸਟਰੀਆ, ਟੋਰਾਂਟੋ ਅਤੇ ਆਸਟ੍ਰੇਲੀਆ ਤੋਂ ਬਾਅਦ ਸਰੀ ਵਿਖੇ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ 10 ਸਤੰਬਰ ਦਿਨ ਐਤਵਾਰ ਨੂੰ ਟਵੈਨਵਿਸ ਸੈਕੰਡਰੀ ਸਕੂਲ 66 ਐਵਨਿਊ 126 ਸਟਰੀਟ ਤੇ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਪੈਣਗੀਆਂ। ਹੋਰ ਜਾਣਕਾਰੀ ਲਈ ਸੰਪਰਕ ਕਰੋ 437 423 2669 437 423 2666। ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਧੰਨ 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 ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪਹਿਲਾ ਪ੍ਰਕਾਸ਼ ਗੁਰਪੁਰਬ ਦਿਹਾੜਾ ਚੜ੍ਹਦੀ ਕਲਾ ਨਾਲ ਮਨਾਉਂਦਿਆਂ ਹੋਇਆਂ ਟਰਾਈ ਸਟੇਟ ਦੇ ਕੇਂਦਰੀ ਅਸਥਾਨ ਗੁਰਦੁਆਰਾ ਸਾਹਿਬ ਸਿੱਖ ਕਲਚਰ ਸੁਸਾਇਟੀ ਰਿਚਮੰਡ ਹਿੱਲ ਨਿਊਯਾਰਕ ਦੀ ਸਮੁੱਚੀ ਪ੍ਰਬੰਧਕ ਕਮੇਟੀ ਵੱਲੋਂ ਸਮੁੱਚੀਆਂ ਸੰਗਤਾਂ ਦੇ ਸਹਿਯੋਗ, ਪੰਥਕ ਜਥੇਬੰਦੀਆਂ ਤੇ ਸੇਵਾ ਸੁਸਾਇਟੀਆਂ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਮਹਾਨ ਨਗਰ ਕੀਰਤਨ 10 ਸਤੰਬਰ ਦਿਨ ਐਤਵਾਰ ਨੂੰ ਦਿਨੇ 12 ਵਜੇ ਗੁਰਦੁਆਰਾ ਸਾਹਿਬ ਤੋਂ ਪ੍ਰਾਰੰਭ ਹੋਵੇਗਾ, ਜਿਸ ਦਾ ਰੂਟ ਪਿਛਲੇ ਸਾਲਾਂ ਵਾਲਾ ਹੀ ਹੋਵੇਗਾ। ਸਮੁੱਚੀਆਂ ਸੰਗਤਾਂ ਨੂੰ ਬੇਨਤੀ ਹੈ, ਤਨ ਮਨ ਧਨ ਦੁਆਰਾ ਸਮੁੱਚੀਆਂ ਸੰਗਤਾਂ ਵੱਧ ਤੋਂ ਵੱਧ ਪਰਿਵਾਰਾਂ ਸਮੇਤ ਇਸ ਨਗਰ ਕੀਰਤਨ ਵਿੱਚ ਹਾਜ਼ਰੀਆਂ ਭਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਨਿਹਾਲ। ਸਤਿ ਸ੍ਰੀ ਅਕਾਲ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਬ੍ਰਾਹਮਣਵਾਦ ਦੇ ਖਿਲਾਫ ਜੰਗ ਤੇਜ਼ ਹੁੰਦੀ ਜਾ ਰਹੀ ਹੈ ਔਰ ਤਾਮਿਲਨਾਡੂ ਦੇ ਮੁੱਖ ਮੰਤਰੀ MK ਸਟਾਲਨ ਦੇ ਬੇਟੇ ਅਤੇ ਮਿਨਿਸਟਰ ਉਦੈਨਿਧੀ ਸਟਾਲਨ ਨੇ ਆਪਣੇ ਬਿਆਨ ਵਿੱਚ ਕਿਹਾ ਹੈ ਕਿ ਸਨਾਤਨ ਹਿੰਦੂ ਧਰਮ ਮਲੇਰੀਆ ਤੇ ਡੇਂਗੂ ਵਾਂਗ ਹੈ ਔਰ ਇਹਨੂੰ ਖਤਮ ਕਰਨਾ ਬਹੁਤ ਜ਼ਰੂਰੀ ਹੈ। ਇਸ ਬਿਆਨ ਤੇ ਭਾਰਤ ਦੇ ਜਿਹੜੇ ਹਿੰਦੂ ਤਵੀ ਚੀਕਾਂ ਮਾਰ ਰਹੇ ਨੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਆਨ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਇੱਕ ਪਾਸੇ ਜਿੱਥੇ ਭਾਰਤ ਦੇ ਵਿੱਚ ਹਿੰਦੂ ਤਵੀ ਕਹਿਰ ਵਰਸਾਇਆ ਜਾ ਰਿਹਾ ਹੈ 20 ਕਰੋੜ ਮੁਸਲਮਾਨਾਂ ਨੂੰ, ਤਾਂ ਉਹਨਾਂ ਨੇ ਬਿਲਕੁਲ ਖੂੰਜੇ ਲਾ ਦਿੱਤਾ ਹੈ। ਜਿੱਥੇ ਮਰਜ਼ੀ ਕਦੇ ਲਵ ਜਿਹਾਦ ਦਾ ਰੌਲਾ ਪਾ ਲੈਂਦੇ ਨੇ, ਕਦੇ ਲੈਂਡ ਜਿਹਾਦ, ਕਦੇ ਫਲੱਡ ਜਿਹਾਦ ਵੀ ਕਹਿਣ ਲੱਗ ਗਏ ਅਸਾਮ ਦੇ ਹਵਾਲੇ ਨਾਲ। ਔਰ ਜਿਸ ਕਿਸਮ ਦਾ ਉਹਨਾਂ ਦੇ ਉੱਤੇ ਜ਼ੁਲਮ ਚੱਲ ਰਿਹਾ ਹੈ, ਈਵਨ ਜਿਹੜੀਆਂ ਥੋੜ੍ਹੀਆਂ ਬਹੁਤ ਆਵਾਜ਼ਾਂ ਉੱਠਦੀਆਂ ਨੇ ਉਹ ਵੀ ਫੌਰਨ ਚੁੱਪ ਕਰਵਾ ਦਿੱਤੀਆਂ ਜਾਂਦੀਆਂ ਨੇ। ਔਰ ਇਸ ਦੌਰ 'ਚ ਜਿੱਥੇ ਚਾਰ ਚੁਫੇਰੇ ਇੱਕ ਮੰਦਿਰ ਕਲਚਰ ਖੜਾ ਕਰ ਦਿੱਤਾ ਗਿਆ, ਇਕੱਲਾ ਰਾਮ ਮੰਦਿਰ ਹੀ ਨਹੀਂ, ਥਾਂ ਥਾਂ ਤੇ ਤੁਸੀਂ ਦੇਖੋਗੇ ਕਿ ਰਾਜ ਅਭਿਸ਼ੇਕ ਤੇ ਫਲਾਣਾ ਤੇ ਪਾਣੀ ਅਭਿਸ਼ੇਕ, ਪਤਾ ਨਹੀਂ ਕੀ ਕੀ ਦੇ ਨਾਂ ਥੱਲੇ ਹੁਣ ਆ ਜੋ ਉਹਨਾਂ ਨੇ ਹਿੰਸਾ ਨੂੰ ਹਰਿਆਣੇ ਦੇ ਵਿੱਚ ਕੀਤੀ। ਉਹ ਇੱਕ ਮੰਦਿਰ ਹੈ ਜਿੱਥੇ ਲੋਕ ਪਿੰਡ ਦੇ ਜਿਹੜੇ ਨੇ ਹਿੰਦੂ ਥੋੜੇ ਪਰਿਵਾਰ ਉੱਥੇ ਪੂਜਾ ਕਰਦੇ ਨੇ, ਪਰ ਉਹਨੂੰ ਜਿੰਨਾ ਵੱਡਾ ਪ੍ਰੋਜੈਕਟ ਵਿਸ਼ਵ ਹਿੰਦੂ ਪਰਿਸ਼ਦ ਦਾ, ਇੰਨੇ ਸਾਧੂ ਆਣਗੇ, ਇੰਨਾ ਔਰ ਉਹ ਪੱਪੂ ਬਜਰੰਗੀ ਤੇ ਫਲਾਣਾ ਤੇ ਉੱਥੇ ਸਾਰੀ ਵਾਇਲੈਂਸ ਜਿਵੇਂ ਉਹਨਾਂ ਨੇ ਕ੍ਰੀਏਟ ਕੀਤੀ। ਔਰ ਇਹ ਇੱਕ ਥਾਂ ਤੇ ਨਹੀਂ ਹੈ, ਇਹਨਾਂ ਨੇ ਹਰ ਥਾਂ। ਔਰ ਬਾਬਰੀ ਮਸਜਿਦ ਤੇ ਤਾਂ ਉਹਨਾਂ ਨੇ ਕਬਜ਼ਾ ਕਰਕੇ ਉਹਨੂੰ ਜਿਹੜਾ ਉਹ ਮੰਦਿਰ ਬਣਾਇਆ ਹੀ ਬਣਾਇਆ। ਹੁਣ ਅਸੀਂ ਗਿਆਨ ਵਿਆਪੀ ਮਸਜਿਦ ਬਨਾਰਸ ਦੇ ਹਵਾਲੇ ਨਾਲ ਦੇਖ ਰਹੇ ਵੀ ਉਸ ਨੂੰ ਕਿਵੇਂ ਜਿਹੜਾ ਉਸ ਦੇ ਉੱਤੇ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸੋ ਇਸ ਸਭ ਦੇ ਚੱਲਦੇ ਆ ਜਦੋਂ ਚਾਰ ਚਫੇਰੇ ਹਿੰਦੂ ਬੁਖਾਰ ਚੜਿਆ ਹੋਇਆ ਪੂਰੀ ਤਰ੍ਹਾਂ। ਈਵਨ ਜਿਹੜਾ ਇੰਡੀਆ ਅਲਾਇੰਸ ਬਣਿਆ, ਕਾਂਗਰਸ ਹੋਏ, ਦੂਜੀਆਂ ਧਿਰਾਂ ਹੋਣ, ਮਾਇਆਵਤੀ ਹੋਏ, ਈਵਨ ਮਮਤਾ ਬੈਨਰਜੀ ਹੋਏ, ਇਸ ਇਨ ਸਪਾਈਟ ਆਫ ਕਿ ਵੀ ਉਹ ਇੱਕ ਡਾਈਸੈਂਟ ਦੀ ਆਵਾਜ਼ ਹੈ ਕਈ ਮਾਮਲਿਆਂ 'ਚ, ਸਾਰੇ ਹੀ ਇਸ ਵੇਲੇ ਜਿਹੜਾ ਹਿੰਦੂਤਵਾ
ਜੇ ਇਸ ਦੇ ਲਈ ਲਫ਼ਜ਼ ਹੁਣ ਸਿਆਸੀ ਪਿੜ ਦੇ ਵਿੱਚ ਹਿੰਦੂਤਵਾ ਵਰਤਦੇ ਨੇ ਤਾਂ ਧਰਮ ਦੇ ਲਈ ਉਹ ਬ੍ਰਾਹਮਣਵਾਦ ਜਾਂ ਹਿੰਦੂ ਲਫ਼ਜ਼, ਕਿਉਂਕਿ ਇਹਨਾਂ ਨੇ ਸਾਰੇ ਜਿਵੇਂ ਉਹਨਾਂ ਨੇ ਤਿਰੰਗਾ ਛੱਡਣਾ ਹੈ, ਭਾਰਤ ਲਫ਼ਜ਼ ਨੂੰ ਲਿਆਉਣਾ ਹੈ, ਇੰਡੀਆ ਛੱਡਣਾ ਹੈ, ਇਵੇਂ ਹੀ ਉਹਨਾਂ ਨੂੰ ਕਿਉਂਕਿ ਹਿੰਦੂ ਲਫ਼ਜ਼ ਦਾ ਦਿੱਤਾ ਹੀ ਦੂਸਰਿਆਂ ਨੇ ਹੋਇਆ ਜਿਹਦਾ ਮਤਲਬ ਚੋਰ ਹੈ, ਆਪ ਹੀ ਕਹਿੰਦੇ ਰਹੇ ਨੇ, ਇਸ ਲਈ ਆਰੀਆ ਆਪਣੇ ਆਪ ਨੂੰ ਕਹਾਉਂਦੇ ਰਹੇ। ਹੁਣ ਆਪਣੇ ਧਰਮ ਨੂੰ ਉਹ ਬ੍ਰਾਹਮਣਵਾਦ ਜਾਂ ਹਿੰਦੂ ਧਰਮ ਕਹਾਉਣ ਦੀ ਥਾਂ ਤੇ ਸਨਾਤਨ ਧਰਮ ਕਹਾਉਂਦੇ ਨੇ। ਇੱਕ ਤਾਂ ਸਨਾਤਨ ਦਾ ਲਫ਼ਜ਼ ਜੋੜਦੇ ਆਦ ਤੋਂ ਮੁੱਢ ਤੋਂ, ਇਹਦਾ ਮਤਲਬ ਇਹ ਹੈ ਕਿ ਤੁਸੀਂ ਸਾਰੇ ਹੀ ਜਿਹੜੇ ਉਹ ਸਨਾਤਨੀ ਹੋ। ਮਤਲਬ ਇਹ ਹੈ ਵੀ ਜਿਹੜੇ ਬਾਂਦਰ ਤੋਂ ਬੰਦਾ ਆਇਆ ਉਹ ਬਾਂਦਰ ਵੀ ਸਨਾਤਨੀ ਸੀ, ਜੇ ਉਹ ਵੀ ਹਿੰਦੂ ਸੀ ਬਾਂਦਰ ਵੀ, ਹੈ ਨਾ। ਹੁਣ ਤਾਂ ਮਤਲਬ ਤਾਂ ਇਹੀ ਹੈ, ਜੇ ਸਨਾਤਨ ਦਾ ਮਤਲਬ ਤਾਂ ਐਨਸ਼ੀਐਂਟ ਹੈ, ਔਰ ਉਹ ਹੁਣ ਇਸ ਲਫ਼ਜ਼ ਨੂੰ ਜ਼ਿਆਦਾ ਇਸਤੇਮਾਲ ਕਰਦੇ ਨੇ ਜੀ, ਸਨਾਤਨ ਧਰਮ। ਕੋਈ ਹੋ ਜੀ ਅਸੀਂ ਸਨਾਤਨ, ਅਸੀਂ ਸਭ ਦੇ ਪਿਓ ਆ, ਅਸੀਂ ਸਾਰਿਆਂ ਦੇ ਹੈ। ਔਰ ਮੈਂ ਈਵਨ ਹੁਣ ਰਜਨੀਸ਼ ਜਾਂ ਊਸ਼ੋ ਨੂੰ ਕਈ ਵਾਰੀ ਜਿਹੜਾ ਉਹ ਕੋਟ ਕੀਤਾ ਜਾਂਦਾ ਹੈ, ਹਾਲਾਂ ਬ੍ਰਾਹਮਣਵਾਦ ਦੇ ਉਹ ਖਿਲਾਫ ਹੈ, ਗਾਂਧੀ ਦੇ ਵੀ ਖਿਲਾਫ ਹੈ, ਇੰਦਰਾ ਗਾਂਧੀ ਦੇ ਵੀ ਖਿਲਾਫ ਹੈ, ਮੂਰਤੀ ਪੂਜਾ ਦੇ ਵੀ ਤੁਹਾਨੂੰ ਖਿਲਾਫ ਲੱਗੇਗਾ। ਪਰ ਮੈਂ ਉਹਦਾ ਇੱਕ ਕਲਿੱਪ ਕੱਲ ਪਰਸੋਂ ਮੇਰੀਆਂ ਨਜ਼ਰਾਂ 'ਚੋਂ ਗੁਜ਼ਰਿਆ, ਉਹ ਵੈਸਟ ਵਾਲਿਆਂ ਨੂੰ ਕਹਿ ਰਿਹਾ ਜੀ ਤੁਹਾਡਾ ਇਸਲਾਮ 1450 ਸਾਲ ਪੁਰਾਣਾ ਹੈ, ਕ੍ਰਿਸਚੀਅਨਿਟੀ ਜਿਹੜੀ ਹੈ ਉਹ 2000 ਸਾਲ ਪੁਰਾਣੀ ਹੈ, ਜੂਡਾਇਜ਼ਮ 3500 ਸਾਲ ਪੁਰਾਣਾ ਹੈ, ਔਰ ਤੁਹਾਨੂੰ ਧਰਮ ਦਾ ਕੀ ਪਤਾ, ਤੁਸੀਂ ਤਾਂ ਸਵਰਗ ਨਰਕ ਤੱਕ ਹੀ ਪਹੁੰਚੇ ਹੋ। ਜਿਹੜਾ ਸਨਾਤਨ ਧਰਮ ਹੈ, ਹਿੰਦੂ ਥਾਟ ਹੈ, ਉਹ 10,000 ਸਾਲ ਪੁਰਾਣਾ ਹੈ, ਔਰ ਉਹਦਾ ਤੁਸੀਂ ਮੁਕਾਬਲਾ ਹੀ ਨਹੀਂ ਕਰ ਸਕਦੇ। ਉਹ ਤਾਂ ਬ੍ਰਹਿਮੰਡ ਤੱਕ ਪਹੁੰਚ ਗਿਆ ਕਿਉਂਕਿ ਉਹਦੇ ਕੋਲ ਪ੍ਰਾਚੀਨਤਾ ਦਾ ਜਿਹੜੀ ਹੈ ਉਹ ਸਟੈਂਪ ਹੈ। ਹੁਣ ਇਹੀ ਗੱਲ ਜਿਹੜੀ ਹੈ ਇਹਨਾਂ ਨੇ ਸਨਾਤਨ ਦੇ ਨਾਂ ਥੱਲੇ ਸ਼ੁਰੂ ਕੀਤੀ। ਸੋ ਮੈਂ ਸਮਝਦਾ ਵੀ ਇਹ ਬਹੁਤ ਬਹਾਦਰੀ ਦੀ ਗੱਲ। ਮੈਂ ਕਾਂਸ਼ੀ ਰਾਮ ਜਿਹੜਾ ਬਹੁਜਨ ਸਮਾਜ ਪਾਰਟੀ ਬਣਾਈ, ਉਹਨਾਂ ਨੂੰ ਐਡਮਾਇਰ ਕੀਤਾ। ਇੱਕ ਪ੍ਰੋਗਰਾਮ 'ਚ ਅਸੀਂ ਕਿਹਾ ਸੀ ਕਿ ਵੀ ਉਹ ਪਹਿਲੀ ਉਸ ਕਿਸਮ ਦੀ ਖੁੱਲੀ ਆਵਾਜ਼ ਸੀ, ਹਾਲਾਂ ਅਜੋਕੇ ਕੰਟੈਕਸਟ। ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ 20ਵੀਂ ਸਦੀ ਦੇ ਵਿੱਚ ਜੇ ਕਿਸੇ ਨੇ ਸੋ ਕਾਲਡ ਸਨਾਤਨ ਜਾਂ ਵੇਦਾਂ, ਸ਼ਾਸਤਰਾਂ, ਉਪਨਿਸ਼ਦਾਂ, ਇਹਨਾਂ ਸਾਰਿਆਂ ਨੂੰ ਚੈਲੰਜ ਨਹੀਂ ਕੀਤਾ, ਇਹਨਾਂ ਨੂੰ ਇੱਕ ਦਿਨ ਸਾੜਨ ਦਾ ਜਿਹੜਾ ਦਿਨ ਵੀ ਮਿੱਥਿਆ, ਉਹ ਡਾਕਟਰ BR ਅੰਬੇਦਕਰ ਸੀ। ਔਰ ਉਹਨਾਂ ਦਾ ਤੁਸੀਂ ਜਿੰਨੀਆਂ ਕਿਤਾਬਾਂ ਉਹਨਾਂ ਨੇ ਲਿਖੀਆਂ ਨੇ ਉਹ ਨਗੇਟਸ ਆਫ ਵਿਜ਼ਡਮ ਹੈ। ਉਹਦੇ 'ਚ ਇੱਕ ਉਹਨਾਂ ਦਾ ਐਨਾਈਲੇਸ਼ਨ ਆਫ ਕਾਸਟ ਹੈ। ਜੇ ਤੁਸੀਂ ਪੜ੍ਹਦੇ ਹੋ ਤੁਹਾਨੂੰ ਅਹਿਸਾਸ ਹੁੰਦਾ ਹੈ ਵੀ ਇਸ ਬੰਦੇ ਨੇ ਕਿਸ ਹੱਦ ਤੱਕ ਜਾ ਕੇ ਸਟੱਡੀ ਕੀਤੀ ਹੋਈ ਹੈ। ਔਰ ਇਹ ਡਾਕਟਰ ਅੰਬੇਦਕਰ ਦਾ ਬਿਲਕੁਲ ਸਿੱਧੋ ਸਿੱਧਾ ਕਹਿਣਾ ਸੀ ਕਿ ਜਦੋਂ ਤੱਕ ਇਹਨਾਂ ਦੇ ਵੇਦ, ਸ਼ਾਸਤਰ, ਸਿਮਰਤੀਆਂ ਇਹ ਸਾਰੇ ਐਗਜ਼ਿਸਟ ਕਰਦੇ ਨੇ, ਸਾਨੂੰ ਇਨਸਾਫ ਨਹੀਂ ਮਿਲ ਸਕਦਾ, ਕਦੇ ਵੀ ਸਮਾਜ 'ਚ ਬਰਾਬਰੀ ਨਹੀਂ ਹੋ ਸਕਦੀ। ਇਸ ਲਈ ਉਹਨਾਂ ਨੇ ਕਿਹਾ ਵੀ ਇਹਨਾਂ ਦੇ ਸਾਰੇ ਤਿਉਹਾਰ ਛੱਡੋ, ਇਹਨਾਂ ਦੇ ਮੰਦਿਰ ਛੱਡੋ, ਇਹਨਾਂ ਦਾ ਸਾਰਾ ਪਾਠ ਛੱਡੋ, ਸਾਡਾ ਇਹਦੇ ਨਾਲ ਕੋਈ ਤਾਲੁਕ ਨਹੀਂ ਹੈ, ਇਹਨਾਂ ਨੂੰ ਸਾੜ ਦਿਓ। ਔਰ ਉਹਨਾਂ ਨੇ 1920 ਚ 1925 ਜਾਂ 26 ਦੇ ਪੀਰੀਅਡ ਦੇ ਵਿੱਚ ਜਦੋਂ ਗਾਂਧੀ ਇੱਕ ਪਾਸੇ ਉਹ ਸਾਰਾ ਜਿਹੜਾ ਭੁੱਲਿਆ ਵਿਸਰਿਆ ਕੋਈ ਹੈ ਹੀ ਨਹੀਂ ਸੀ ਲਫ਼ਜ਼ ਰਾਮ ਰਾਜ, ਉਹ ਗਾਂਧੀ ਨੇ ਲਿਆ ਕੇ ਖੜਾ ਕੀਤਾ। ਔਰ ਮੈਂ ਈਵਨ ਪੰਜਾਬ ਦੇ ਵਿੱਚ ਵੀ ਕੁਝ ਫਿਰੋਜ਼ਪੁਰ ਤੋਂ ਇੱਕ ਪ੍ਰਹਾਰ ਹਿੰਦੂ ਸੱਜਣ ਸੀ, ਉਹਨਾਂ ਨੂੰ ਇੰਟਰਵਿਊ ਕਰ ਰਿਹਾ ਸੀ, ਯੂਟਿਊਬਰ ਨੌਜਵਾਨ ਜਿਹੜਾ ਹਿਸਟਰੀ ਜਾਂ ਐਂਟੀਕ ਦੀ ਗੱਲ ਕਰਦਾ, ਤੇ ਮੈਨੂੰ ਵੀ ਨਹੀਂ ਸੀ। ਉਹਨਾਂ ਨੇ ਕਿਹਾ ਜੀ ਇਹ ਅੱਜ ਜੋ ਮਰਜ਼ੀ ਦਾਅਵੇ ਕਰਨ, ਜੋ ਕੁਛ ਆਇਆ ਉਹ ਤਾਂ ਅੰਗਰੇਜ਼ਾਂ ਨੇ ਲਿਆਂਦਾ ਵੀ। ਇਹ ਈਵਨ ਅਸ਼ੋਕ ਲਫ਼ਜ਼ ਵੀ ਕਿ ਭਾਈ ਕੋਈ ਰਾਜਾ ਮੌਰੀਆ ਖਾਨਦਾਨ ਦਾ ਐਗਜ਼ਿਸਟ ਕਰਦਾ ਸੀ, ਬੁੱਧ ਧਰਮ ਨਾਲ ਵਾਸਤਾ ਸੀ, ਅੰਗਰੇਜ਼ਾਂ ਨੇ ਲਿਆਂਦਾ। ਔਰ ਉਹਨਾਂ ਨੇ ਕਿਹਾ ਵੀ ਕੋਈ ਇਹ ਤਾਂ ਸੀ ਕਿ ਉਹਨਾਂ ਨੇ ਅੰਗਰੇਜ਼ਾਂ ਨੇ ਉਹ ਜਿਹਨੂੰ ਸ਼ਿਲਾਲੇਖ ਕਹਿੰਦੇ ਨੇ ਉਹ ਲੱਭੇ, ਜਿਨ੍ਹਾਂ ਦੇ ਉੱਤੇ ਲਿਖਿਆ ਹੋਇਆ ਸੀ ਕਿ ਐਨੀਮਲਸ ਨਾਲ ਵੀ ਕੰਪੈਸ਼ਨ ਕਰੋ, ਦੂਸਰਿਆਂ ਨਾਲ ਵੀ ਕਰੋ, ਪਰ ਨਾ ਉਸ ਜ਼ਬਾਨ ਦਾ ਪਤਾ ਸੀ ਕਿਉਂਕਿ ਬ੍ਰਹਮੀ ਲਿਪੀ ਸੀ ਕਿ ਵੀ ਉਹ ਕੀ ਹੈ, ਤੇ ਨਾ ਇਹ ਸੀ ਵੀ ਇਹ ਕਿਹਨੇ ਲਿਖਵਾਇਆ। ਔਰ ਉਹਨਾਂ ਨੇ ਕਿਹਾ ਵੀ ਜਦੋਂ ਅੰਗਰੇਜ਼ ਜਿਹੜਾ ਉਹ ਉੱਥੇ ਕੈਲਕਟਾ ਦਾ ਜੋ ਵੀ ਇਸ ਮਹਿਕਮੇ ਦਾ ਸੀ, ਆਰਕਾਈਵਸ ਦਾ ਜਾਂ ਦੂਜਿਆਂ ਦਾ, ਉਹਨੇ ਸ੍ਰੀਲੰਕਾ ਵਾਲਿਆਂ ਦੇ ਨਾਲ ਉੱਥੋਂ ਇੱਕ ਉਹਨੂੰ ਪਤਾ ਲੱਗਾ ਵੀ ਸਕਾਲਰ ਹੈ ਜਿਹੜਾ ਇਹ ਅੱਡ ਸਕ੍ਰਿਪਟਸ ਜਾਣਦਾ, ਉਹਨੇ ਕਿਹਾ ਵੀ ਇਹ ਤਾਂ ਬ੍ਰਾਹਮੀ ਦੇ ਨੇ ਲਫ਼ਜ਼। ਔਰ ਇਹ ਕਿਉਂਕਿ ਜਿਹੜੇ ਸ੍ਰੀਲੰਕਾ ਦੇ ਵਿੱਚ ਸ੍ਰੀਲੇਖ ਸੀ, ਕਿਉਂਕਿ ਉਹਦੇ 'ਚ ਅਸ਼ੋਕ ਦੀ ਭੈਣ ਗਈ ਹੋਈ ਸੀ ਉੱਥੇ, ਉਹਦੇ 'ਚ ਅਸ਼ੋਕ ਦਾ ਨਾਂ ਸੀ। ਸੋ ਉਹ ਤੋਂ ਅੰਦਾਜ਼ਾ ਹੋਇਆ। ਹੁਣ ਅੱਜ ਇਹ ਚੰਦਰਗੁਪਤ ਮੌਰੀਆ ਹੀ ਨਹੀਂ, ਇਹ ਤਾਂ ਉਹ ਜਿਹੜਾ ਉਹ ਚੰਦਰਮਾ ਨਾਲ ਵੀ ਆਪਣਾ ਮਾਮਾ ਜੋੜਦੇ ਨੇ ਕਿ ਸਾਡੇ ਮਾਮੇ ਨੇ ਭੈਣ ਨੂੰ ਭੇਜਿਆ ਸੀ ਧਰਤੀ ਤੇ, ਮਾਮਾ ਉਹੀ ਹੈ ਵੈਸੇ ਅਸਲੀ। ਕਿਉਂਕਿ ਦੇਖੋ ਅਸੀਂ ਗਏ ਆ ਮਾਮੇ ਵਾਲੇ, ਕਿਸੇ ਹੋਰ ਨੇ ਲਿਖਿਆ ਸੀ ਲਓ ਜੀ ਤੁਸੀਂ ਇੱਥੇ ਤਿਰੰਗੇ ਨੂੰ ਪੈਰਾਂ ਥੱਲੇ ਰੋਲਦੇ ਸੀ, ਉੱਥੇ ਤਿਰੰਗਾ ਪਹੁੰਚ ਗਿਆ। ਹੁਣ ਇਦਾਂ ਦੀਆਂ ਦਲੀਲਾਂ ਨਾਲ ਤੁਸੀਂ ਕੀ ਕੱਢ ਸਕਦੇ ਹੋ। ਲੇਕਿਨ ਇਹ ਕ੍ਰੈਡਿਟ ਡਾਕਟਰ ਅੰਬੇਦਕਰ ਨੂੰ ਜਾਂਦਾ ਹੈ ਕਿ ਉਹਨਾਂ ਨੇ ਇਹੀ ਨਹੀਂ ਕਿ ਉਹਨਾਂ ਨੇ ਜ਼ਿੰਦਗੀ ਦੇ ਅਖੀਰ 'ਚ ਖੁਦ ਬੁੱਧ ਧਰਮ ਅਡਾਪਟ ਕੀਤਾ, ਉਹਨਾਂ ਨੇ ਕਲੀਅਰਲੀ ਔਰ ਜਿਹੜੀਆਂ 22 ਵਾਉਜ਼ ਜਾਂ ਪ੍ਰਣ ਲਏ ਜਾਂਦੇ ਨੇ ਜਿਹੜਾ ਬੁੱਧ ਧਰਮ ਚ ਆਉਂਦਾ ਉਹਦੇ 'ਚ ਵੇਦ, ਸ਼ਾਸਤਰ, ਸਿਮਰਤੀਆਂ
ਇਹਨਾਂ ਸਾਰਿਆਂ ਨੂੰ ਨਕਾਰਿਆ। ਉਹਨੇ ਕਿਹਾ ਜੀ ਜੇ ਇਹਨਾਂ ਵੱਲ ਦੇਖੋਗੇ ਵੀ ਤੇ ਜਿਹੜਾ ਹੈ ਉਹ ਤੁਹਾਡਾ ਭਲਾ ਨਹੀਂ ਹੋ ਸਕਦਾ। ਅੱਛਾ। ਫਿਰ ਅਸੀਂ ਪੋਲੀਟੀਕਲ ਅਰੀਨਾ ਦੇ ਵਿੱਚ, ਹਾਲਾਂਕਿ ਡਾਕਟਰ ਅੰਬੇਦਕਰ ਪੋਲੀਟੀਕਲੀ 50s ਤੋਂ ਬਾਅਦ ਜਦੋਂ ਕਨਸਟੀਟਿਊਸ਼ਨ ਬਣਦਾ ਹੈ ਜਿਹਨੂੰ ਉਹ ਡਰਾਫਟ ਕਰਦੇ ਨੇ, ਬਹੁਤੀ ਆਈਸ ਨਹੀਂ ਕੱਟ ਕਰ ਸਕੇ। ਔਰ ਮੈਂ 1952 ਦੀਆਂ ਇਲੈਕਸ਼ਨਾਂ ਬਾਰੇ ਦੇਖ ਰਿਹਾ ਸੀ ਕਿ ਡਾਕਟਰ ਅੰਬੇਦਕਰ ਆਪਣੀ ਸੀਟ ਹਾਰ ਗਏ ਸੀ। ਪਹਿਲਾਂ ਲਾ ਮਿਨਿਸਟਰ ਸੀਗੇ, ਉਸ ਤੋਂ ਪਹਿਲਾਂ ਜਦੋਂ ਉਹਨਾਂ ਨੇ ਕਨਸਟੀਟਿਊਸ਼ਨ ਡਰਾਫਟ ਕੀਤਾ ਉਸ ਤੋਂ ਬਾਅਦ ਲਾ ਮਿਨਿਸਟਰ ਬਣੇ। ਲੇਕਿਨ ਉਸ ਤੋਂ ਬਾਅਦ ਇਸ ਥਾਟ ਨੂੰ ਕਿ ਭਾਈ ਇਹ ਦਲਿਤ ਵਰਗ ਜਿਨ੍ਹਾਂ ਨੇ ਬਣਾਇਆ ਜਾਂ ਦੂਜਾ ਪੋਲੀਟੀਕਲੀ ਜੇ ਕਿਸੇ ਨੇ ਸਟਰੈਂਥ ਦੇ ਕੇ ਖੜਾ ਕੀਤਾ ਬਹੁਜਨ ਸਮਾਜ ਪਾਰਟੀ ਦੇ ਥੱਲੇ, ਔਰ ਮਾਇਆਵਤੀ ਨੂੰ ਜਿਹੜਾ ਉਹ ਚੀਫ ਮਿਨਿਸਟਰ 3-4 ਵਾਰ ਬਣੀ, ਉਸ ਤੋਂ ਬਾਅਦ ਕਾਂਸ਼ੀ ਰਾਮ ਸੀ। ਔਰ ਉਹਨਾਂ ਦੀ ਪ੍ਰੈਸ ਓਪਨਿੰਗ ਜੁਮਲਾ ਸੀ ਉਹਨਾਂ ਦਾ ਜਦੋਂ ਉਹਨਾਂ ਨੇ ਪਹਿਲੀ ਬ੍ਰਾਹਮਣਵਾਦ ਹੀ ਸਭ ਪੁਆੜੇ ਦੀ ਜੜ, ਸੋ ਕੋਈ ਬੜੀ ਕਲੈਰਿਟੀ ਦੇ ਨਾਲ ਗੱਲ ਕੀਤੀ। ਇਹ ਵੱਖਰੀ ਕਹਾਣੀ ਹੈ ਕਿ ਕਰਪਟ ਮਾਇਆਵਤੀ ਨੇ ਕਿੱਥੇ ਲਿਜਾ ਕੇ ਉਸ ਸਫੀਨੇ ਨੂੰ, ਉਸ ਜਹਾਜ਼ ਨੂੰ ਡੋਬ ਦਿੱਤਾ ਹੈ। ਔਰ ਫਿਰ ਅਸੀਂ ਦੇਖਦੇ ਹਾਂ ਕਿ ਅਸੀਂ 2 ਹਫ਼ਤੇ ਪਹਿਲਾਂ ਹੀ ਗੱਲ ਕੀਤੀ, ਮਿਸਟਰ ਮੌਰੀਆ ਜਿਹੜਾ ਸੋਸ਼ਲਿਸਟ ਪਾਰਟੀ ਯੂਪੀ ਦਾ ਪ੍ਰਮੁੱਖ ਜਿਹੜਾ ਉਹਨਾਂ ਦਾ ਆਗੂ ਵੀ ਹੈ ਔਰ ਜਿਹੜਾ ਉਹ ਪ੍ਰੋਮੀਨੈਂਟ MLA ਵੀ ਹੈ, ਉਸਨੇ ਜਦੋਂ ਕੁਐਸਚਨ ਚੁੱਕਿਆ ਰਾਮਚਰਿਤਮਾਨਸ ਤੇ, ਇਹ ਵੀ ਇਹਨਾਂ ਦੀ ਦੁੱਖ ਦੀ ਰਗ ਨੂੰ ਹੱਥ ਪਾਉਣਾ ਸੀ ਕਿ ਵੀ ਤੁਲਸੀ ਰਾਮਾਇਣ ਕਰੋੜਾਂ ਘਰਾਂ 'ਚ ਪੜ੍ਹੀ ਜਾਂਦੇ, ਕਹਿੰਦੇ ਅਸੀਂ ਤਾਂ ਨਹੀਂ ਪੜ੍ਹਦੇ, ਤੁਸੀਂ ਤਾਂ ਰੋਜ਼ਾ ਉਹ ਸਾਰਾ ਢੋਰ ਗਵਾਰ ਸ਼ੂਦਰ ਔਰ ਨਾਰੀ ਸਾਰੇ ਤਾੜਨ ਕੇ ਅਧਿਕਾਰੀ, ਤੁਸੀਂ ਰੋਜ਼ ਕਹਿੰਦੇ ਹੋ ਵੀ ਔਰਤਾਂ ਨੂੰ ਕੁੱਟੋ, ਸ਼ੂਦਰਾਂ ਨੂੰ ਕੁੱਟੋ, ਇਹ ਤੁਹਾਡਾ ਕਿਹੜਾ ਪਾਰਟ ਹੈ? ਉਹਦੇ ਤੇ ਵੀ ਬੜਾ ਚੀਕ ਚਿਹਾੜਾ ਮਚਿਆ। ਲੇਕਿਨ ਉਹਨੇ ਆਪਣਾ ਸਟੈਂਡ ਕਾਇਮ ਰੱਖਿਆ ਔਰ ਈਵਨ ਇੱਕ ਸਟੈਪ ਅੱਗੇ ਜਾਂਦਿਆਂ ਉਸਨੇ ਵੀ ਇਹ ਸਾਰੇ ਪਾਰਟ ਨੂੰ ਕਿਹਾ ਕਿ ਭਾਈ ਇਹਦੇ ਚੋਂ ਸਾਡੇ ਲਈ ਕੁਝ ਵੀ ਨਿਕਲਣ ਵਾਲਾ ਨਹੀਂ ਹੈ ਔਰ ਸਾਡਾ ਬਿਲਕੁਲ ਸਾਨੂੰ ਅਸੀਂ ਕਲੀਅਰ ਹੈ ਕਿ ਸਾਡਾ ਦੁਸ਼ਮਣ ਕੌਣ ਹੈ। ਹੁਣ ਜਿਹੜੀ ਖਬਰ ਨੇ ਪਿਛਲੇ 48 ਘੰਟੇ ਤੋਂ ਮੁੱਖ ਸੁਰਖੀਆਂ ਬਣਾਈਆਂ ਹੋਈਆਂ ਨੇ ਪ੍ਰਿੰਟ ਮੀਡੀਆ 'ਚ ਵੀ ਔਰ ਯੂਟਿਊਬਰ ਨੂੰ ਵੀ ਮੌਕਾ ਹੈ ਔਰ ਅਮਿਤ ਸ਼ਾਹ ਤੋਂ ਲੈ ਕੇ ਉਹਨਾਂ ਦਾ ਮਾਲਵੀਆ ਔਰ ਦੂਜੇ ਤੀਜੇ ਸਭ ਚੀਕਾਂ ਮਾਰ ਰਹੇ ਨੇ, ਉਹ ਹੈ MK ਸਟਾਲਿਨ ਦਾ ਬੇਟਾ ਜਿਹੜਾ ਉਦੈਨਿਧੀ ਸਟਾਲਿਨ। ਹੁਣ MK ਸਟਾਲਿਨ ਕਰੁਣਾਨਿਧੀ ਦਾ ਬੇਟਾ ਹੈ। ਕਰੁਣਾਨਿਧੀ ਅੰਨਾ ਦੁਰਾਈ ਜਿਹਨੇ 20ਵੀਂ ਸਦੀ ਦੀ ਬਿਗਨਿੰਗ 'ਚ ਜੋ ਗੱਲਾਂ ਅੱਜ ਹੁਣ ਕਹੀਆਂ ਨੇ ਸਟਾਲਿਨ ਦੇ ਬੇਟੇ ਨੇ। ਐਕਚੁਅਲੀ ਅੰਨਾ ਦੁਰਾਈ ਨੇ ਦਰਾਵੜ ਸਮਾਜ ਨੂੰ ਕਿਵੇਂ ਬ੍ਰਾਹਮਣਵਾਦ ਦੇ ਜੂਲੇ 'ਚੋਂ ਕੱਢਿਆ ਔਰ ਕਿਵੇਂ ਉਸਨੇ ਜਿਹੜਾ ਉਹ ਮੂਰਤੀਆਂ ਤੋੜਨ ਤੱਕ ਜਾਣ ਵਾਲੀ ਲਾਈਨ ਉਹਨੇ ਰੱਖੀ ਸੀ। ਔਰ ਇਹੀ ਕਾਰਨ ਹੈ ਕਿ ਕਰੁਣਾਨਿਧੀ ਹੋਏ ਜਾਂ ਦੂਜੇ ਅੱਧੇ ਤਾਂ ਨਾਸਤਕ ਹੋ ਗਏ ਉਹਨਾਂ 'ਚੋਂ, ਪਰ ਬ੍ਰਾਹਮਣਵਾਦੀ ਨਹੀਂ ਨੇ। ਉਹਨਾਂ ਨੇ ਬਿਲਕੁਲ ਬ੍ਰਾਹਮਣ ਤੋਂ ਕਿਨਾਰਾ ਕਰਕੇ, ਕਿਉਂਕਿ ਜਿਹੜੀ ਇਹ ਦਰਾਵੜ ਮੁਨੇਤਰ ਕਸ਼ਗਮ ਜਾਂ ਕੜਗਮ ਇਹਨਾਂ ਦਾ ਆਪਣਾ ਤਾਮਿਲ ਦਾ ਇੱਕ ਪ੍ਰੋਨਾਂਸੀਏਸ਼ਨ ਹੈ, ਦਰਾਵੜ ਉਹਨਾਂ ਦੀ ਰੇਸ ਹੈ। ਜਦੋਂ ਅਸੀਂ ਡਰਾਵਿਡਨ ਰੇਸ ਦੀ ਗੱਲ ਕਰਦੇ ਹਾਂ, ਰਿਕ ਥਿਓਰੀ ਜਿਹੜੀ ਹੈ ਮੁੱਢਲੀ ਜਿਹੜੀ ਇੰਡਸ ਵੈਲੀ ਸਿਵਲਾਈਜੇਸ਼ਨ ਹੈ, ਸਿੰਧੂ ਘਾਟੀ ਦੀ ਸੱਭਿਅਤਾ, ਹੜੱਪਾ, ਮੋਹਨਜੋਦਾੜੋ ਔਰ ਉਹ ਸਾਰੇ ਸਿੰਧ ਦੇ ਵਿੱਚ ਜਿਹੜਾ ਲਾਰਕਾਨਾ ਜੇ ਸਾਰੀ ਬੈਲਟ ਦੇ ਵਿੱਚ ਸਾਡੇ ਰੋਪੜ ਤੱਕ ਇਹ ਸਾਰਾ ਇਹਨਾਂ ਦਰਿਆਵਾਂ ਦੇ ਕੰਢੇ ਇਹ ਵੱਡੀ ਵਿਕਸਿਤ ਸਿਵਲਾਈਜੇਸ਼ਨ ਸੀ। ਉਸ ਦੇ ਉੱਤੇ ਦਰਾਵੜ ਜਿਹੜੇ ਨੇਟਿਵਸ ਨੇ ਔਰ ਬਾਅਦ ਦੇ ਵਿੱਚ ਆਰੀਅਨ ਔਰ ਫਿਰ ਸੈਂਟਰਲ ਏਸ਼ੀਆ ਦੇ ਅੱਡ-ਅੱਡ ਕਬੀਲੇ ਆਏ। ਹੁਣ ਉਹ ਸਾਰੇ 'ਚ ਅੰਨਾ ਦੁਰਾਈ ਨੇ ਸਟਰੋਂਗ ਚੈਲੰਜ ਕੀਤਾ ਸੀ ਇਸ ਬ੍ਰਾਹਮਣਵਾਦ ਨੂੰ ਔਰ ਉਹਨਾਂ ਤੋਂ ਬਾਅਦ ਜਿਹੜਾ ਕਰੁਣਾਨਿਧੀ ਨੇ ਲੰਬਾ ਵਕਤ ਲੀਡ ਕੀਤਾ ਔਰ ਬੇਸ਼ੱਕ ਉਸ ਦੇ ਪੈਰਲਲ ਫਿਰ ਅੰਨਾ DMK ਵੀ ਬਣੀ, ਜੈ ਲਲਿਤਾ ਔਰ ਪਹਿਲਾਂ ਉਸ ਤੋਂ ਕੀ ਸੀ ਉਹਨਾਂ ਦਾ ਫਿਲਮੀ ਐਕਟਰ, ਉਸ ਦੁਨੀਆ 'ਚ ਤਾਂ ਜ਼ਿਆਦਾ ਉਹੀ ਜਾਣਦੇ ਨੇ। ਹੁਣ ਇਹ ਜਿਹੜਾ ਉਦੈਨਿਧੀ ਸਟਾਲਿਨ ਹੈ ਔਰ ਇਸ ਵੇਲੇ ਕਰੁਣਾਨਿਧੀ ਦੀ ਤਾਂ ਡੈਥ ਹੋ ਗਈ, ਉਹਦਾ ਜਿਹੜਾ ਲੜਕਾ ਹੈ ਉਹ ਚੀਫ ਮਿਨਿਸਟਰ ਹੈ, ਤਾਂ ਉਹਦਾ ਅੱਗੋਂ ਲੜਕਾ ਉਦੈਨਿਧੀ ਸਟਾਲਿਨ ਇਹ ਫਿਲਮ ਰਾਈਟਰ ਵੀ ਹੈ, ਹੀਰੋ ਵੀ ਹੈ, ਸਕ੍ਰਿਪਟ ਰਾਈਟਰ ਵੀ ਹੈ ਔਰ ਕਲਚਰਲ ਮਿਨਿਸਟਰ ਵੀ ਹੈ ਆਪਣੇ ਪਿਓ ਦੀ ਕੈਬਨਿਟ ਦੇ ਵਿੱਚ। ਹੁਣ ਮੈਂ ਉਹਨੇ ਕਿਹਾ ਕੀ ਹੈ, ਕਿਉਂਕਿ ਇੱਕ ਜਿਹੜਾ ਖਾਸ ਜਿਹੜੀ ਹੈ ਉਹ ਕਨਵੈਨਸ਼ਨ ਟਾਈਪ ਹੋ ਰਹੀ ਸੀ ਜਿਸ ਦੇ ਵਿੱਚ ਉਹਨਾਂ ਨੇ ਜਿਹਦਾ ਟਾਈਟਲ ਹੀ ਇਸ ਕਿਸਮ ਦਾ ਸੀ ਕਿ ਜਿਹਦੇ 'ਚ ਉਹਨੇ ਇਸ ਬ੍ਰਾਹਮਣਵਾਦ ਨੂੰ ਨੈਗੇਟ ਕਰਨ ਦੀ ਲਾਈਨ ਸੀ ਔਰ ਉਹਦੇ 'ਚ ਉਹਨੇ ਐਡਰੈਸ ਕਰਦੇ ਆ ਉਹਨਾਂ ਨੇ ਕਿਹਾ ਕਿ ਵੀ ਕੁਝ ਚੀਜ਼ਾਂ ਐਸੀਆਂ ਹੁੰਦੀਆਂ ਨੇ ਜਿਨ੍ਹਾਂ ਦਾ ਸਿਰਫ ਵਿਰੋਧ ਕਰਨਾ ਕਾਫੀ ਨਹੀਂ ਹੁੰਦਾ। ਐਗਜ਼ੈਕਟ ਲਫ਼ਜ਼ ਨੇ, ਮੈਂ BBC ਦੀ ਸਟੋਰੀ ਨੂੰ ਪਿਕ ਕੀਤਾ।
ਸਾਨੂੰ ਉਹਨੂੰ ਸਮੂਲ ਮਿਟਾਉਣਾ ਹੋਏਗਾ, ਪੂਰੀ ਤਰ੍ਹਾਂ ਉਹਦੀ ਤਬਾਹੀ ਕਰਨੀ ਹੋਏਗੀ। ਮੱਛਰ, ਡੇਂਗੂ, ਬੁਖਾਰ, ਮਲੇਰੀਆ, ਕਰੋਨਾ ਇਹ ਐਸੀਆਂ ਚੀਜ਼ਾਂ ਨੇ ਜਿਨ੍ਹਾਂ ਦਾ ਅਸੀਂ ਸਿਰਫ ਵਿਰੋਧ ਨਹੀਂ ਕਰ ਸਕਦੇ, ਇਹਨਾਂ ਨੂੰ ਮਿਟਾਉਣਾ ਹੋਏਗਾ ਕਿ ਵੀ ਇਹਨੂੰ ਖਤਮ ਕਰਨਾ। ਔਰ ਉਹਨਾਂ ਨੇ ਕਿਹਾ ਵੀ ਇਸ ਤਰ੍ਹਾਂ ਹੀ ਇਹ ਸਨਾਤਨ ਧਰਮ ਵੀ ਹੈ। ਹੁਣ ਇਸ ਤੋਂ ਵੱਧ ਕੇ ਹੋਰ ਕਲੀਅਰ ਕੀ ਸਟੇਟਮੈਂਟ ਹੋ ਸਕਦੀ ਹੈ ਕਿ ਵੀ ਇਹ ਜਿਹੜਾ ਬਿਮਾਰੀ ਹੈ, ਕੈਂਸਰ ਹੈ, ਕੋਹੜ ਹੈ, ਕਰੋਨਾ ਹੈ ਔਰ ਮਲੇਰੀਆ, ਡੇਂਗੂ ਹੈ, ਸਾਰੇ ਜਿਹੜੀਆਂ ਮਾਰੂ ਨੇ। ਉਹਨਾਂ ਨੂੰ ਕਹੋ ਜੀ ਤੁਸੀਂ ਜ਼ਬਾਨੀ ਕਲਾਮੀ ਕਹੀ ਜਾਓ ਕਿ ਵੀ ਇਹ ਜਿਹੜਾ ਹੈ ਇਹ ਬੜਾ ਖਤਰਨਾਕ ਹੈ, ਦੂਰ ਨਹੀਂ, ਉਹਨਾਂ ਨੂੰ ਤੁਹਾਨੂੰ ਡਿਸਟਰੋਏ ਕਰਨਾ ਪਏਗਾ। ਫਿਰ ਉਹਨਾਂ ਨੇ ਨਾਲ ਦੀ ਨਾਲ ਹੁਣ ਇਹ ਬਿਆਨ ਆਉਣ ਦੀ ਦੇਰ ਹੀ ਸੀ ਕਿ ਇਹ ਤਾਂ ਬੀਜੇਪੀ, ਇਹ ਤਾਂ ਦੂਜੇ ਡੀਕਦੇ ਸੀ। ਉਹਨੇ ਕਿਹਾ ਜੀ, ਉਹਨੇ ਸਟਾਲਨ ਨੇ ਕਾਲ ਕਰਤੀ ਹੈ ਕਿ ਸਨਾਤਨ ਧਰਮੀ ਹਿੰਦੂਆਂ ਦਾ ਜੈਨੋਸਾਈਡ ਕਰ ਦਿਓ। ਉਹਨੇ ਕਿਹਾ ਜਿਹੜਾ ਕਿਹਾ ਜੀ ਮੱਛਰ, ਡੇਂਗੂ, ਫਲਾਣੇ ਵਾਂਗੂ ਡਿਸਟਰੋਏ ਕਰ ਦਿਓ। ਹੁਣ ਇਸ ਵੇਲੇ ਅਜੇ 6-7 ਸੂਬਿਆਂ 'ਚ ਚੋਣਾਂ ਹੋਣੀਆਂ ਨੇ, 2024 ਦੀਆਂ ਪਾਰਲੀਮੈਂਟ ਚੋਣਾਂ ਨੇ, ਸੋ ਉਹ ਤਾਂ ਲੱਭ ਰਹੇ ਨੇ ਕੋਈ ਨਾ ਕੋਈ ਮੁੱਦਾ। ਅਜੇ ਨੂੰਹ ਵਾਲਾ ਭੜਕਿਆ ਨਹੀਂ ਬਹੁਤਾ, ਕੋਈ ਹੋਰ ਉਹਨਾਂ ਨੂੰ ਲੱਗਦਾ ਚੰਦਰਮਾ ਤੇ ਵੀ ਪਹੁੰਚਿਆ। ਹੁਣ ਉਹ ਵੀ ਉਹਨਾਂ ਨੂੰ ਲੱਗਦਾ ਕਿ ਬਈ ਜਦੋਂ ਤੱਕ ਚੋਣਾਂ ਆਣੀਆਂ ਨੇ ਪਤਾ ਨਹੀਂ ਇਹਦੀ ਚੰਦਰਮਾ ਦੀ ਠੰਡਕ ਰਹਿਣੀ ਹੈ ਕਿ ਨਹੀਂ ਰਹਿਣੀ। ਸੋ ਉਹ ਲੱਭ ਰਹੇ ਨੇ। ਸੋ ਇਸ ਦੇ ਉੱਤੇ ਉਹਨਾਂ ਨੇ ਪੂਰਾ ਚੀਕ ਚਿਹਾੜਾ ਪਾਇਆ। ਔਰ ਬੀਜੇਪੀ ਜਿਹੜਾ ਪਹਿਲਾ ਕਾਨੂੰਨ ਮੰਤਰੀ ਸੀ ਰਵੀ ਸ਼ੰਕਰ ਪ੍ਰਸਾਦ, ਉਹਨੇ ਇਸ ਦੇ ਉੱਤੇ ਕਿਹਾ ਕਿ ਵੀ ਰਾਹੁਲ 2 ਦਿਨ ਹੋ ਗਏ ਨੇ ਇਹ ਬਿਆਨ ਆਇਆ, ਰਾਹੁਲ ਗਾਂਧੀ ਕਿਉਂ ਖਾਮੋਸ਼ ਹੈ। ਰਾਹੁਲ ਕਹਿੰਦਾ ਮੈਂ ਹਿੰਦੂ ਹਾਂ, ਆਪਣੀ ਗੋਤ ਦੀ ਗੱਲ ਵੀ ਕਰਦਾ, ਮੰਦਰ ਘੁੰਮਦਾ ਹੈ, ਪਾਣੀ ਚੜਾਉਂਦਾ ਮੰਦਰਾਂ ਜਾ ਕੇ। ਇਹ ਸਭ ਵੋਟਾਂ ਲਈ ਪਖੰਡ ਸਾਬਤ ਹੋ ਰਿਹਾ। ਕਿਉਂ ਨਹੀਂ ਬੋਲ ਰਿਹਾ ਰਾਹੁਲ ਗਾਂਧੀ? ਨਿਤੀਸ਼ ਕੁਮਾਰ ਕਿਉਂ ਸ਼ਾਂਤ ਹੈ? ਬਹੁਤ ਇਹ ਦਾਅਵਾ ਕਰਦਾ ਸੀ ਕਿ ਵੀ ਇਹ ਮੈਂ ਬੰਬਈ ਜਾ ਕੇ ਸਾਰਿਆਂ ਨੂੰ ਇਕੱਠੇ ਕਰ ਦਿੱਤਾ ਹੈ। ਫਿਰ ਉਹ ਯਾਦਵ ਨੂੰ ਕਹਿ ਰਿਹਾ। ਤੇਜਸਵੀ ਯਾਦਵ ਕਿਉਂ ਸ਼ਾਂਤ ਹੈ? ਉਹ ਤਾਂ ਆਪਣੇ ਪਿਓ ਨੂੰ ਸਿੱਧੀ ਵਿਨਾਇਕ ਮੰਦਿਰ ਦੇ ਦਰਸ਼ਨ ਕਰਵਾਉਣ ਲਿਆ ਗਿਆ ਸੀ। ਸਭ ਇਹ ਧੋਖਾ ਹੈ, ਇਹ ਸਭ ਪੇਟੈਂਟ ਹੈ। ਹਿੰਦੂ ਚਿੰਤਨ, ਹਿੰਦੂ ਸੋਚ, ਹਿੰਦੂ ਧਰਮ ਦਾ ਵੀ ਵਿਰੋਧ ਹੋ ਰਿਹਾ ਹੈ। ਇਹ ਸਾਰੀਆਂ ਸੋਚਾਂ ਹਿੰਦੂ ਵਿਰੋਧੀ ਨੇ। ਫਿਰ ਸੁਸ਼ੀਲ ਮੋਦੀ ਜਿਹੜਾ ਬੀਜੇਪੀ ਦਾ ਅਪਰ ਹਾਊਸ ਦਾ ਮੈਂਬਰ ਵੀ ਹੈ, ਉਹ ਕਿਹਾ ਜੀ ਸਟਾਲਨ ਦੇ ਇਸ ਬੇਟੇ ਨੂੰ ਗ੍ਰਿਫਤਾਰ ਕਰਕੇ ਜੇਲ੍ਹ 'ਚ ਬੰਦ ਕੀਤਾ ਜਾਣਾ ਚਾਹੀਦਾ ਹੈ। ਇਹ ਸਮਾਜ 'ਚ ਨਫ਼ਰਤ ਫੈਲਾ ਰਹੇ ਨੇ। ਇੱਕ ਤਰਫ ਰਾਹੁਲ ਗਾਂਧੀ ਕਹਿੰਦਾ ਮੈਂ ਬਾਜ਼ਾਰ 'ਚ ਮੁਹੱਬਤ ਦੀ ਦੁਕਾਨ ਖੋਲ ਰਿਹਾ, ਪਰ ਉਹਨਾਂ ਦੀ ਇਹ ਪਾਰਟੀ ਜਿਹੜੀ ਉਸ ਇੰਡੀਆ ਅਲਾਇੰਸ ਦਾ ਹਿੱਸਾ ਹੈ, ਉਹ ਜਿਹੜਾ ਉਹਨਾਂ ਦੇ ਸਰਬਨਾਸ਼ ਦੀ ਗੱਲ ਕਰ ਰਿਹਾ ਸਨਾਤਨ ਧਰਮ ਦੀ। ਇਹ ਕਰੋੜਾਂ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਔਰ ਦੂਸਰਿਆਂ ਦੇ ਉੱਤੇ ਹਮਲਾ ਹੈ। ਮਮਤਾ ਬੈਨਰਜੀ ਨੇ ਵੀ ਆਪਣਾ ਡਿਸਟੈਂਸ ਕਾਇਮ ਬਣਾ ਲਿਆ ਇਸ ਬਿਆਨ ਤੋਂ। ਉਹਨੇ ਕਿਹਾ ਕਿ ਜੀ ਅਸੀਂ ਹਰ ਇੱਕ ਦੇ ਧਰਮ ਦਾ ਸਤਿਕਾਰ ਕਰਦੇ ਹਾਂ। ਦੇਖੋ ਅਸੀਂ ਤਾਂ ਪੰਡਤਾਂ ਨੂੰ ਵੀ ਜਿਹੜਾ ਵਜ਼ੀਫਾ ਦਿੰਦੇ ਆ ਜਾ ਕੇ ਉਹ ਵੇਦਾਂ ਦਾ ਪਾਠ ਕਰਨ, ਪਰ ਅੱਗੋਂ ਕਰੁਣਾਨਿਧੀ ਦੇ ਮੁੰਡੇ ਨੇ ਕਿਹਾ ਵਿਲ ਰਿਪੀਟ ਅਗੇਨ Tamil Minister Udyanidhi Stalin on his Sanatan remark, I am prepared to confront any challenges that come my way। ਉਹਨੇ ਕਿਹਾ ਮੈਂ ਫਿਰ ਇਹ ਰਿਪੀਟ ਕਰਾਂਗਾ। ਉਹਨੇ ਕਿਹਾ ਮੇਰਾ ਮਤਲਬ ਕਦੇ ਨੇ ਇਹ ਨਹੀਂ ਹੈ ਕਿ ਵੀ ਇਹਨਾਂ ਦਾ ਕੋਈ ਜੈਨੋਸਾਈਡ ਕਰੋ, ਪਰ ਜਿਹੜੀ ਸਾਡੀ ਸੁਸਾਇਟੀ ਦੀ ਬਿਮਾਰੀ ਦੀ ਜੜ ਹੈ, ਜਦੋਂ ਤੱਕ ਇਹਨਾਂ ਦਾ ਸੋ ਕਾਲਡ ਸਨਾਤਨ ਧਰਮ ਵਾਲੇ ਇਹਨਾਂ ਦੇ ਗ੍ਰੰਥ ਮੌਜੂਦ ਨੇ, ਜ਼ਾਤ ਪਾਤੀ ਸਿਸਟਮ ਕਾਇਮ ਰਹੇਗਾ, ਬ੍ਰਾਹਮਣ ਦੀ ਡੋਮੀਨੈਂਸ ਰਹੇਗੀ, ਲੋਕਾਂ ਦਾ ਕਦੇ ਭਲਾ ਨਹੀਂ ਹੋਏਗਾ। ਇਸ ਲਈ ਮੈਂ ਇਹ ਕਿਹਾ ਕਿ ਭਾਈ ਇਸ ਥਾਟ ਨੂੰ ਖਤਮ ਕਰਨ ਦੀ ਗੱਲ ਹੈ। ਸੋ ਅਸੀਂ ਜਿਹੜਾ ਹੈ, ਬੇਸ਼ੱਕ ਹੁਣ ਤਮਿਲ ਤਾਂ ਸਾਨੂੰ ਨਹੀਂ ਬੋਲਣੀ ਆਉਂਦੀ, ਨਹੀਂ ਤਾਂ ਤਮਿਲ ਜ਼ਬਾਨ ਦੇ ਵਿੱਚ ਹੀ ਉਹਨੂੰ ਕਹਿੰਦੇ ਸਟਾਲਨ ਨੂੰ, ਪਿਓ ਪੁੱਤਰ ਨੂੰ ਵੀ ਕਿਆ ਬਾਤ ਹੈ, ਕਿਆ ਕਮਾਲ ਹੈ, ਕਰੇਜ। ਦੇਖੋ ਮਤਲਬ ਇਹ ਸੌਖੀ ਗੱਲ ਨਹੀਂ ਹੁੰਦੀ। ਅਸੀਂ ਜਦੋਂ ਸਿੱਖਾਂ ਨੂੰ ਜਾਂ ਆਪਣੀ ਕੌਮ ਦੀ ਸਰਾਹਤਾ ਕਰਦੇ ਹਾਂ ਕਿ ਵੀ ਸਾਰਾ ਚਾਰ ਚਫੇਰਾ ਦੁਸ਼ਮਣੀ ਵਾਲਾ, ਭਾਵੇਂ ਮੁਗਲਿਆ ਜਾਂ ਦਰਾ ਖੈਬਰ ਪਾਰ ਜਾਂ ਅੰਗਰੇਜ਼, ਉਦੋਂ ਖਲੋ ਕੇ ਕਹਿਣਾ ਕਿ ਵੀ ਅਸੀਂ ਤੁਹਾਨੂੰ ਨਹੀਂ ਮੰਨਦੇ, ਇਹ ਸਿੱਖਾਂ ਦੇ ਹਿੱਸੇ ਆਇਆ। ਲੇਕਿਨ ਅਸੀਂ ਸਮਝਦੇ ਹਾਂ ਕਿ ਉਹ ਮੌਰੀਆ ਹੋਏ ਯੂਪੀ ਦਾ ਜਾਂ ਅੱਜ ਸਟਾਲਨ DMK ਪਾਰਟੀ ਹੋਏ, ਉਹ ਬਾਕੀ ਦਾ ਜਦੋਂ ਅਸੀਂ ਕਹਿੰਦੇ ਹਾਂ ਇੰਡੀਆ ਅਲਾਇੰਸ ਜਾਂ ਦੂਜੇ ਤੀਜੇ, ਇਹ ਸਭ ਹਿੰਦੂਤਵਾਦੀਆਂ 20 ਪਾਰਟੀਆਂ ਨੇ। ਅਸੀਂ ਦੇਖ ਰਹੇ ਕਿਵੇਂ ਸਾਰੇ ਡਿਸਟੈਂਸ ਕਰ ਰਹੇ ਨੇ। ਉਹਨੇ ਕਿਹਾ ਵੀ ਮੈਂ ਉੱਥੇ ਹੀ ਖੜਾ, ਮੈਂ ਦੁਬਾਰਾ ਵੀ ਕਹਾਂਗਾ, ਕਿਉਂਕਿ ਇਸ ਤੋਂ ਬਿਨਾਂ ਲੋਕਾਂ ਦਾ ਭਲਾ ਨਹੀਂ ਹੋ ਸਕਦਾ। ਔਰ ਇਹ ਬਿਲਕੁਲ ਸੱਚ ਹੈ ਕਿ ਵੀ ਜਦੋਂ ਤੱਕ ਇਹ ਬੁੱਚਰ ਆਫ ਦਾ ਵਰਲਡ ਮੱਥੇ ਟਿੱਕਾ ਤੇੜ ਧੋਤੀ ਕਾ ਖਾਈ ਹੱਥ ਛੁਰੀ ਜਗਤ ਕਸਾਈ, ਇਹਦੀ ਵਿਚਾਰਧਾਰਾ ਨੂੰ ਲੌਕ ਸਟਾਕ ਐਂਡ ਬੈਰਲ ਡਿਸਟਰੋਏ ਨਹੀਂ ਕੀਤਾ ਜਾਂਦਾ, ਉੱਥੇ ਲੋਕਾਂ ਦਾ ਭਲਾ ਨਹੀਂ ਹੋ ਸਕਦਾ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਅਥਲੇ ਨੇ ਬ੍ਰੇਕ ਵਿਊਅਰਸ ਹੈ, ਤੁਸੀਂ ਇਸੇ ਤਰ੍ਹਾਂ ਜੁੜੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।
ਯੂਕੇ, ਜਨੇਵਾ, ਇਟਲੀ, ਆਸਟਰੀਆ, ਟੋਰਾਂਟੋ ਅਤੇ ਆਸਟ੍ਰੇਲੀਆ ਤੋਂ ਬਾਅਦ ਸਰੀ ਵਿਖੇ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ 10 ਸਤੰਬਰ ਦਿਨ ਐਤਵਾਰ ਨੂੰ ਟਵੈਨਵਿਸ ਸੈਕੰਡਰੀ ਸਕੂਲ 66 ਐਵਨਿਊ 126 ਸਟਰੀਟ ਤੇ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਪੈਣਗੀਆਂ। ਹੋਰ ਜਾਣਕਾਰੀ ਲਈ ਸੰਪਰਕ ਕਰੋ 437 423 2669 437 423 2666। ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਧੰਨ 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 ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪਹਿਲਾ ਪ੍ਰਕਾਸ਼ ਗੁਰਪੁਰਬ ਦਿਹਾੜਾ ਚੜ੍ਹਦੀ ਕਲਾ ਨਾਲ ਮਨਾਉਂਦਿਆਂ ਹੋਇਆਂ ਟਰਾਈ ਸਟੇਟ ਦੇ ਕੇਂਦਰੀ ਅਸਥਾਨ ਗੁਰਦੁਆਰਾ ਸਾਹਿਬ ਸਿੱਖ ਕਲਚਰ ਸੁਸਾਇਟੀ ਰਿਚਮੰਡ ਹਿੱਲ ਨਿਊਯਾਰਕ ਦੀ ਸਮੁੱਚੀ ਪ੍ਰਬੰਧਕ ਕਮੇਟੀ ਵੱਲੋਂ ਸਮੁੱਚੀਆਂ ਸੰਗਤਾਂ ਦੇ ਸਹਿਯੋਗ, ਪੰਥਕ ਜਥੇਬੰਦੀਆਂ ਤੇ ਸੇਵਾ ਸੁਸਾਇਟੀਆਂ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਮਹਾਨ ਨਗਰ ਕੀਰਤਨ 10 ਸਤੰਬਰ ਦਿਨ ਐਤਵਾਰ ਨੂੰ ਦਿਨੇ 12 ਵਜੇ ਗੁਰਦੁਆਰਾ ਸਾਹਿਬ ਤੋਂ ਪ੍ਰਾਰੰਭ ਹੋਵੇਗਾ, ਜਿਸ ਦਾ ਰੂਟ ਪਿਛਲੇ ਸਾਲਾਂ ਵਾਲਾ ਹੀ ਹੋਵੇਗਾ। ਸਮੁੱਚੀਆਂ ਸੰਗਤਾਂ ਨੂੰ ਬੇਨਤੀ ਹੈ, ਤਨ ਮਨ ਧਨ ਦੁਆਰਾ ਸਮੁੱਚੀਆਂ ਸੰਗਤਾਂ ਵੱਧ ਤੋਂ ਵੱਧ ਪਰਿਵਾਰਾਂ ਸਮੇਤ ਇਸ ਨਗਰ ਕੀਰਤਨ ਵਿੱਚ ਹਾਜ਼ਰੀਆਂ ਭਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਨਿਹਾਲ। ਸਤਿ ਸ੍ਰੀ ਅਕਾਲ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਮੀਡੀਆ ਰਿਪੋਰਟਾਂ ਅਨੁਸਾਰ 10 ਦਸੰਬਰ ਨੂੰ ਸਰੀ ਕੈਨੇਡਾ ਦੇ ਜਿਸ ਸਕੂਲ ਵਿੱਚ ਖਾਲਿਸਤਾਨ ਰੈਫਰੈਂਡਮ ਦੀਆਂ ਜਿਹੜੀਆਂ ਵੋਟਾਂ ਪੈਣੀਆਂ ਸਨ, ਉਸ ਸਕੂਲ ਵਾਲਿਆਂ ਨੇ ਥਾਂ ਦੇਣ ਤੋਂ ਨਾ ਕਰ ਦਿੱਤੀ ਹੈ ਔਰ ਜ਼ਾਹਿਰ ਹੈ ਕਿ ਇਹ ਜਿਹੜੇ ਭਾਰਤੀ ਸਰਕਾਰ ਦੇ ਦਬਾਅ ਦਾ ਨਤੀਜਾ ਹੈ। ਸੋ ਇਸ ਨਾਲ ਜਿਹੜਾ ਖਾਲਿਸਤਾਨ ਲਈ ਜਿਹੜਾ ਉਤਸ਼ਾਹ ਹੋਰ ਵੀ ਵਧਿਆ। ਹੁਣ ਇਹ ਵੋਟਾਂ ਜਿਹੜੀਆਂ ਨੇ ਉਹ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਸਰੀ ਵਿਖੇ ਪੈਣਗੀਆਂ ਔਰ ਯਾਦ ਰਹੇ ਸ਼ਹੀਦ ਭਾਈ ਹਰਦੀਪ ਸਿੰਘ ਨਿੱਜਰ ਜੀ ਇਸ ਗੁਰੂ ਘਰ ਦੇ ਮੁੱਖ ਸੇਵਾਦਾਰ ਸਨ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਖਾਲਿਸਤਾਨ ਰੈਫਰੈਂਡਮ ਜਿਹੜਾ ਬੜੀ ਸਫਲਤਾ ਨਾਲ ਲੰਡਨ ਤੋਂ ਸ਼ੁਰੂ ਹੋਇਆ ਔਰ ਯੂਰਪ ਦੇ ਅੱਡ-ਅੱਡ ਮੁਲਕਾਂ ਚੋਂ ਹੁੰਦਿਆ ਹੋਇਆ ਕੈਨੇਡਾ ਟੋਰਾਂਟੋ ਦੇ ਵਿੱਚ ਬੜੀ ਸਫਲਤਾ ਨਾਲ ਨੇਪਰੇ ਚੜ੍ਹਿਆ। ਲੱਖਾਂ ਲੋਕਾਂ ਨੇ ਪਾਰਟਿਸਿਪੇਸ਼ਨ ਕੀਤੀ ਔਰ ਟੋਰਾਂਟੋ ਤੋਂ ਬਾਅਦ ਫਿਰ ਅਸੀਂ ਆਸਟ੍ਰੇਲੀਆ ਦੇ ਵਿੱਚ ਦੇਖਦੇ ਹਾਂ ਮੈਲਬਰਨ, ਬ੍ਰਿਸਬੇਨ, ਸਿਡਨੀ ਤੱਕ ਪਹੁੰਚਦੇ ਹਾਂ, ਜਿਹੜਾ ਦੇਖਣ 'ਚ ਆਇਆ। ਹਾਲਾਂ ਆਸਟ੍ਰੇਲੀਆ ਦੇ ਮੁੱਢਲੇ ਦਿਨਾਂ 'ਚ ਵੀ ਸੀ ਕਿ ਕਿਵੇਂ ਇੰਡੀਅਨ ਗਵਰਨਮੈਂਟ ਦਬਾਅ ਬਣਾਉਣ ਦੀ ਕੋਸ਼ਿਸ਼ ਕਰਦੀ ਰਹੀ ਹਕੂਮਤਾਂ ਦੇ ਉੱਤੇ, ਪੋਲੀਟੀਕਲੀ ਤਾਂ ਕਰ ਹੀ ਰਹੀ ਸੀ ਕਿ ਈਵਨ ਜਿਹੜਾ ਸੈਂਟਰ ਜਿੱਥੇ ਵੋਟਾਂ ਪੈਣੀਆਂ ਨੇ, ਜਿਨ੍ਹਾਂ ਦੇ ਨਾਲ ਪੂਰੀ ਡੀਲ ਹੋਈ ਹੁੰਦੀ ਹੈ, ਪੂਰੀ ਅੰਡਰਸਟੈਂਡਿੰਗ ਦੇ ਨਾਲ, ਕਿ ਉਹਨਾਂ ਨੂੰ ਮੁਕਰਾ ਦਿੱਤਾ ਜਾਏ ਜਾਂ ਉਹ ਸਟੈਪ ਬੈਕ ਕਰ ਲੈਣ। ਸੋ ਉਹਦੇ ਪਿੱਛੇ ਦੋ ਉਹਨਾਂ ਦੇ ਮੋਟਿਵ ਹੁੰਦੇ ਨੇ ਜਾਂ ਮੋਟਿਵ ਨੇ। ਇੱਕ ਤਾਂ ਇਹ ਦੱਸਣਾ ਕਿ ਜੀ ਸਾਡੀ ਕਿੰਨੀ ਤਾਕਤ ਹੈ, ਅਸੀਂ ਹਕੂਮਤ ਦੇ ਉੱਤੇ ਪ੍ਰਵੇਲ ਕੀਤਾ ਔਰ ਹਕੂਮਤ ਨੇ ਅੱਗੋਂ ਪ੍ਰਵੇਲ ਕੀਤਾ ਔਰ ਉਸ ਨੂੰ ਕੈਂਸਲ ਕੀਤਾ। ਜਿਵੇਂ ਆਸਟ੍ਰੇਲੀਆ ਦੇ ਹਵਾਲੇ ਨਾਲ ਅਸੀਂ ਸਿਟੀ ਕੌਂਸਲ ਔਰ ਉਹਨਾਂ ਵੱਲੋਂ ਲਿਆ ਫੈਸਲਾ ਜਿਹੜਾ ਵਾਪਸੀ ਦਾ ਹੈ। ਤੇ ਦੂਸਰਾ, ਇਸ ਦੇ ਨਾਲ ਇੱਕ ਕਨਫਿਊਜ਼ਨ ਪੈਦਾ ਹੁੰਦਾ ਹੈ ਜਦੋਂ ਤੁਸੀਂ ਇੱਕ ਪੂਰਾ ਕੈਂਪੇਨ ਕੀਤਾ ਹੁੰਦਾ ਹੈ, ਜਿਸ ਹਫ਼ਤਿਆਂ ਬੱਧੀ, ਮਹੀਨਿਆਂ ਬੱਧੀ, ਕਿ ਇਸ ਥਾਂ ਤੇ ਉੱਤੇ ਆਓ, ਲੋਕਾਂ ਤੱਕ ਪਹੁੰਚਦਾ ਹੈ ਔਰ ਜਦੋਂ ਐਨ ਮੌਕੇ ਦੇ ਉੱਤੇ ਆ ਕੇ ਕੁਝ ਦਿਨ ਪਹਿਲਾਂ ਉਹ ਕੈਂਸਲ ਹੋ ਜਾਏ ਤੇ ਤੁਹਾਨੂੰ ਨਵਾਂ ਸਾਈਟ ਵੀ ਨਾ ਲੱਭਣ 'ਚ ਦਿੱਕਤ ਹੁੰਦੀ ਹੈ ਤੇ ਲੋਕਾਂ ਦੀ ਐਕਸੈਸ ਨਾ ਹੋਏ। ਸੋ ਇਹ ਦੋ ਮੋਟਿਵ ਨੇ। ਸੋ ਆਸਟ੍ਰੇਲੀਆ 'ਚ ਇਹ ਦੋਨੋਂ ਹੀ ਉਹਨਾਂ ਨੂੰ ਪੁੱਠੇ ਪਏ ਇੰਡੀਅਨ ਸਿਸਟਮ ਨੂੰ, ਕਿਉਂਕਿ ਜਦੋਂ ਉਹਨਾਂ ਨੇ ਸਿਟੀ ਕੌਂਸਲ ਤੇ ਪ੍ਰਵੇਲ ਕਰਕੇ ਜਿਹੜਾ ਉਹ ਕੈਂਸਲ ਵੀ ਕਰਵਾਇਆ ਔਰ ਉਹਦੇ 'ਚ ਇੱਕ ਸਿੰਘ ਜਿਨ੍ਹਾਂ ਨੇ ਫਿਰ ਆਪਣੀ ਪਰਸਨਲ ਥਾਂ ਦੇ ਉੱਤੇ ਉਸ ਨੂੰ ਕੀਤਾ, ਉਸ ਦਾ ਨਤੀਜਾ ਸੀ ਕਿ ਵੀ ਇਸ ਗੱਲ ਨੇ ਹੋਰ ਗੁੱਸਾ ਪੈਦਾ ਕੀਤਾ ਆਸਟ੍ਰੇਲੀਅਨ ਸਿੱਖਾਂ ਦੇ ਦਿਮਾਗ 'ਚ ਕਿ ਵੀ ਇਹ ਤਾਂ ਸਾਡੇ ਇੱਥੋਂ ਦੇ ਮਾਮਲਿਆਂ 'ਚ ਵੀ ਇੰਟਰਫੀਅਰ ਕਰ ਰਹੇ ਨੇ। ਔਰ ਜਦੋਂ ਕੋਈ ਸਾਡੀ ਕੌਮ ਦਾ ਇੱਕ, ਮੈਂ ਸਮਝਦਾ ਵੀ ਕਮਜ਼ੋਰ ਪੱਖ ਇਹ ਵੀ ਹੈ ਕਿ ਅਸੀਂ ਜਿਹੜੇ ਹਿਡਨ ਚੈਲੰਜ ਨੇ, ਕੰਸਪੀਰੇਸੀ ਹੈ ਸਾਡੇ ਖਿਲਾਫ, ਸਾਜ਼ਿਸ਼ ਹੈ, ਗੁਪਤ ਢੰਗ ਨਾਲ ਕੀਤਾ ਵਾਰ ਹੈ, ਉਹ ਸਾਨੂੰ ਬਹੁਤ ਵਾਰੀ ਨਜ਼ਰ ਨਹੀਂ ਆਉਂਦਾ। ਤੇ ਜਦੋਂ ਕੋਈ ਸਾਹਮਣੇ ਖਲੋ ਕੇ ਆ ਕੇ ਵੰਗਾਰਦਾ ਉਦੋਂ ਅਸੀਂ ਬਿਲਕੁਲ ਪ੍ਰਿਪੇਅਰ ਹੁੰਦੇ ਹਾਂ। ਐਮਰਜੈਂਸੀ ਮੈਨੇਜਮੈਂਟ ਦਾ ਸਾਡੇ ਤੋਂ ਬੈਟਰ ਕੋਈ ਨਹੀਂ ਜਾਣਦਾ ਸ਼ਾਇਦ
ਇਹਦਾ ਕਾਰਨ ਹਿਸਟੋਰੀਕਲ ਹੈ। ਸਦੀਆਂ ਤੋਂ ਅਸੀਂ ਜਿਸ ਧਰਤੀ ਦੇ ਖਿੱਤੇ ਤੇ ਹਾਂ, ਪੰਜਾਬ ਦੇ ਸਾਰੇ ਹਮਲਾਵਰ ਦਰਾ ਖੈਬਰ ਤੋਂ ਹੀ ਆਉਂਦੇ ਸੀ, ਤੇ ਪਲਾਨ ਲੰਮੀ ਕੀ ਕਰਨੀ ਆ, ਪਤਾ 6 ਮਹੀਨਿਆਂ ਨੂੰ ਲੁਟੇਰਾ ਆ ਜਾਣਾ, ਉਹ ਫਿਰ ਉੱਥੇ ਇਹੀ ਬੋਲੀਆਂ ਰਹੀਆਂ ਕਿ ਖਾਦਾ ਪੀਤਾ ਲਾਏ ਦਾ ਰਹਿੰਦਾ ਅਹਿਮਦ ਸ਼ਾਹ ਦਾ, ਪਹਿਲਾਂ ਹੋਰਨਾਂ ਲੁਟੇਰਿਆਂ ਦੇ ਨਾਂ ਹੋਣਗੇ। ਸੋ ਸ਼ਾਇਦ ਇਹੀ ਕਾਰਨ ਹੈ ਕਿ ਅਸੀਂ ਲੌਂਗ ਟਰਮ ਪਲੈਨਿੰਗ ਸਾਡੇ ਖਿੱਤੇ ਦਾ, ਇਹ ਨਹੀਂ ਵੀ ਸਿੱਖਾਂ ਜਾਂ ਧਰਮ ਨਾਲ ਸੰਬੰਧਿਤ ਹੈ, ਸਾਡੇ ਲਹਿੰਦੇ ਪੰਜਾਬ 'ਚ ਵੀ ਹਾਲ ਇਹੀ ਆ ਉਸ ਖਿੱਤੇ ਦਾ, ਉਹਦੇ ਲਈ ਨਹੀਂ ਹੈ, ਕਿਉਂਕਿ ਸ਼ਾਇਦ ਉਹ ਪਲੈਨਿੰਗ ਕਦੇ ਵਰਕਆਊਟ ਨਹੀਂ ਸੀ ਹੁੰਦੀ, ਕਿਉਂਕਿ ਹਮਲਾਵਰ ਆਇਆ ਵੀ ਚੱਕ ਲੋ ਡਾਂਗਾ ਚੱਕ ਲੋ ਜਿਹੜੀ, ਇਸੇ ਲਈ ਅਸੀਂ ਐਮਰਜੈਂਸੀ ਸਿਚੁਏਸ਼ਨ ਕਿਸੇ ਨੂੰ ਵੀ ਇਹ ਨਹੀਂ ਹੁੰਦਾ ਕਿ ਵੀ ਹੁਣ ਤੁਸੀਂ ਕੰਸਲਟੇਸ਼ਨ ਲਈ ਜਾਓ ਕਿ ਜੀ ਜਿਹੜਾ ਉਹ ਟਰਾਮੇ 'ਚ ਚਲੇ ਗਏ, ਟਰਾਮਾ ਕੋਈ ਨਹੀਂ ਹੈ ਉਹਦੇ 'ਚ, ਇਹ ਹੈ ਕਿ ਵੀ ਠੀਕ ਹੈ। ਇਸ ਲਈ ਅਸੀਂ, ਜੇ ਮੈਂ ਕੱਲ੍ਹ ਹੀ ਆਪਣੇ ਬੱਚੇ ਨਾਲ ਗੱਲ ਕਰ ਰਹੇ ਸੀ, ਅਸੀਂ ਟਰੈਵਲ ਕਰ ਰਹੇ ਸੀ ਕਿ ਬਈ ਇਸ ਪੀਰੀਅਡ 3 ਉਜਾੜੇ 47 ਦੇ ਵਿੱਚ ਜਿਹਨੂੰ ਅਸੀਂ ਉਜਾੜਾ ਕਹਿੰਦੇ ਹਾਂ, 40% ਸਾਡੇ ਉਜੜ ਕੇ ਆਉਂਦੇ ਨੇ, ਤੇ ਕੋਈ 6 ਮਹੀਨੇ ਵੀ ਕੈਂਪਾਂ 'ਚ ਨਹੀਂ ਬੈਠਾ। ਉਹ ਫਲਸਤੀਨੀ ਅੱਜ ਵੀ ਵੈਸਟ ਬੈਂਕ ਤੇ ਦੂਜੇ ਰਿਫਿਊਜੀ ਕੈਂਪਾਂ 'ਚ ਬੈਠੇ ਨੇ, ਉੱਥੋਂ ਹੀ ਉਹ ਲੈ ਰਹੇ ਨੇ UN ਦੇ ਭੇਜੇ ਪੈਸੇ। ਵਿਦਿਨ 2-3 ਮੈਂ ਗੁਰਦੁਆਰਿਓਂ ਵੀ ਰੋਟੀ ਨਹੀਂ ਕਿਸੇ ਨੇ ਖਾਧੀ, ਵੀ ਜਿਹਨੇ ਉਹਨੇ ਦੁੱਗਣਾ ਆਟਾ ਪਾਇਆ ਉਹਦੇ 'ਚ, ਆਪਣੀ ਕਿਰਤ ਵੱਲ ਨਿਕਲ ਪਏ। ਪਰ ਇੱਕ ਉਜਾੜਾ ਜਿਹੜਾ ਸਦੀਆਂ ਤੋਂ ਜਿੱਥੇ ਤੁਸੀਂ ਵਸਦੇ ਸੀ, 37 ਸਾਲ ਬਾਅਦ ਦੂਸਰਾ ਉਜਾੜਾ ਹੋ ਜਾਂਦਾ ਹੈ। ਨਵੰਬਰ 84 'ਚ ਦਿੱਲੀ, ਕਾਨਪੁਰ, ਬੋਕਾਰੋ, ਭਾਰਤ ਭਰ ਚੋਂ ਜਿਹੜੇ ਆਉਂਦੇ ਨੇ, ਹੁਣ ਜਿਹੜੇ ਉੱਥੋਂ ਨਿਕਲ ਕੇ ਜਦੋਂ ਪੰਜਾਬ ਦੇ ਵਿੱਚ ਅਸੀਂ ਦੇਖਦੇ ਹਾਂ ਮਾਰ ਮਰਾਈ ਆ, ਔਰ ਦੂਜਾ ਸ਼ੁਰੂ ਹੋ ਗਿਆ ਝੂਠੇ ਪੁਲਿਸ ਮੁਕਾਬਲੇ, ਜਾਂ ਦੂਜੇ ਜਿਹੜੇ ਉੱਥੋਂ ਪਾਕਿਸਤਾਨ ਚੋਂ ਆ ਕੇ ਇੱਧਰ ਆਏ, ਉਹਨਾਂ ਨੇ ਆਪਣੇ ਬੱਚੇ, ਤੀਜਾ ਉਜਾੜਾ। ਹੁਣ ਇਹਨਾਂ 70-75 ਸਾਲਾਂ ਦੇ ਵਿੱਚ ਲੇਕਿਨ ਕੋਈ ਸ਼ਿਕਾਇਤ ਹਰ ਥਾਂ ਅਸੀਂ ਉਸ ਲਿਹਾਜ਼ ਦੇ ਨਾਲ ਖਲੋ ਜਾਂਦੇ। ਬਿਲਕੁਲ। ਸੋ ਇਹ ਵੀ ਜਦੋਂ ਆਸਟ੍ਰੇਲੀਆ ਦੇ ਵਿੱਚ ਇਹ ਵਰਤਾਰਾ ਹੋਇਆ, ਤੇ ਨਾ ਸਿਰਫ ਸਿੰਘ ਹੋਰ ਵੀ ਜੋਸ਼ ਨਾਲ ਅੱਗੇ ਆਏ, ਜਿੰਨੀ ਵੱਡੀ ਗਿਣਤੀ ਦੇ ਵਿੱਚ ਸਿਡਨੀ 'ਚ ਵੋਟਾਂ ਪਈਆਂ ਜਿੱਥੇ ਕਿ ਇਹ ਸਾਰੀ ਤਬਦੀਲੀ ਉਹ ਆਸ ਤੋਂ ਕਿਤੇ ਵੱਧ ਸੀ, ਕਿਉਂਕਿ ਸਿਡਨੀ 'ਚ ਉਨਾ ਜ਼ੋਰ ਨਹੀਂ ਸੀ ਜਿੰਨਾ ਮੈਲਬਰਨ ਜਾਂ ਬ੍ਰਿਸਬੇਨ ਦੇ ਵਿੱਚ ਸੀ, ਕਿਉਂਕਿ ਪੁਰਾਣੇ ਲੋਕ ਆਏ ਹੋਏ ਨੇ ਉੱਥੇ, ਕੁਝ ਹੋਰ ਕੀਨੀਆ ਔਰ ਅਫਰੀਕਾ ਤੋਂ ਵੀ ਆਏ ਹੋਏ, ਔਰ ਕੋਈ ਪੁਰਾਣੇ ਜਿਹੜੇ 19ਵੀਂ ਸਦੀ ਦੇ ਅਖੀਰ ਜਾਂ ਦੂਜੇ ਤੀਜੇ ਉਹਨਾਂ ਦੇ ਅੱਗੋਂ ਡਿਸੈਂਡੈਂਟ 3-4-5 ਜਨਰੇਸ਼ਨਾਂ ਦੇ। ਹੁਣ ਕੈਨੇਡਾ 'ਚ ਅਸੀਂ ਦੇਖਦੇ ਹਾਂ ਵੀ ਟੋਰਾਂਟੋ 'ਚ ਵੀ ਉਹਨਾਂ ਨੇ ਪਹਿਲਾਂ ਪ੍ਰੀਵੇਲ ਕਰਨ ਦੀ ਕੋਸ਼ਿਸ਼ ਕੀਤੀ ਸੀ। ਬਿਲਕੁਲ। ਹੁਣ ਕਿਉਂਕਿ 10 ਸਤੰਬਰ ਨੂੰ ਸਰੀ ਦੇ ਵਿੱਚ ਵੋਟਾਂ ਪੈ ਰਹੀਆਂ ਨੇ ਖਾਲਿਸਤਾਨ ਰੈਫਰੈਂਡਮ ਦੀਆਂ, ਅਸੀਂ ਜ਼ੋਰਦਾਰ ਅਪੀਲ ਵੀ ਕਰਦੇ ਹਾਂ, ਔਰ ਮੈਂ ਸਮਝਦਾ ਹਾਂ ਵੀ ਇਸ ਨੇ ਖੁਦ ਹੀ ਜਿਹੜਾ ਸਰਕਾਰੀ ਪ੍ਰੈਸ਼ਰ ਦੇ ਥੱਲੇ ਜੋ ਕਰਦੇ ਨੇ, ਜਿਸ ਸਕੂਲ ਡਿਸਟ੍ਰਿਕਟ ਦੇ ਵਿੱਚ, ਸਰੀ ਸਕੂਲ ਡਿਸਟ੍ਰਿਕਟ 'ਚ ਇਹ ਵੋਟਾਂ ਪੈਣੀਆਂ ਸੀ, ਉਹਨਾਂ ਨੇ ਉਸ ਨੂੰ ਦਾ ਨਾਂ ਸੀ ਤਮਨ ਨਿਵਾਸੀਜ਼ ਸੈਕੰਡਰੀ ਸਕੂਲ ਇਨ ਸਰੀ ਟਾਊਨ, ਬ੍ਰਿਟਿਸ਼ ਕੋਲੰਬੀਆ। ਉਹਨਾਂ ਨੇ ਐਨ ਮੌਕੇ ਦੇ ਉੱਤੇ ਆ ਕੇ ਉਹ ਸੈਂਟਰ ਕੈਂਸਲ ਕਰਤਾ। ਬਹਾਨਾ ਉਹਨਾਂ ਨੇ ਇਹ ਲਾਇਆ ਕਿ ਜੀ ਅਸੀਂ ਜਿਹੜਾ ਜਦੋਂ ਦਿੱਤਾ ਸੀ ਉਦੋਂ ਜਿਹੜੀਆਂ ਸਾਡੀਆਂ ਕੰਡੀਸ਼ਨ ਸੀ, ਪਰ ਜਿਹੜੇ ਇਹਨਾਂ ਦੇ ਪੋਸਟਰ ਨੇ ਔਰ ਦੂਸਰਾ ਪ੍ਰਮੋਸ਼ਨਲ ਮੈਟੀਰੀਅਲ ਹੈ, ਉਹਦੇ 'ਚ ਵੈਪਨ ਦਿਖਾਇਆ ਜਾ ਰਿਹਾ, ਉਹਦੇ 'ਚ ਕਿਰਪਾਨ ਹੈ, ਉਹਦੇ 'ਚ ਬੰਦੂਕ ਹੈ। ਅਸੀਂ ਰਿਪੀਟਡਲੀ ਕਿਹਾ ਵੀ ਇਹ ਹਟਾ ਲਓ, ਉਹਨਾਂ ਨੇ ਨਹੀਂ ਹਟਾਏ, ਔਰ ਅਸੀਂ ਜਿਹੜਾ ਇਹ ਸਾਨੂੰ, ਔਰ ਉਹਨਾਂ ਨੇ ਕਿਹਾ ਜੀ ਅਸੀਂ ਇਸ ਕਾਜ਼ ਦੀ ਫਾਰ ਜਾਂ ਅਗੇਂਸਟ ਨਹੀਂ ਹੈ, ਨਾ ਅਸੀਂ ਖਾਲਿਸਤਾਨ ਰੈਫਰੈਂਡਮ ਦੇ ਹੱਕ 'ਚ ਨਾ ਵਿਰੋਧ 'ਚ ਹੈ, ਪਰ ਐਜ਼ ਏ ਸਕੂਲ ਡਿਸਟ੍ਰਿਕਟ ਆਵਰ ਪ੍ਰਾਇਮਰੀ ਮਿਸ਼ਨ ਇਜ਼ ਟੂ ਪ੍ਰੋਵਾਈਡ ਕੁਆਲਿਟੀ ਐਜੂਕੇਸ਼ਨ ਐਂਡ ਸਪੋਰਟ ਟੂ ਆਵਰ ਸਟੂਡੈਂਟਸ ਐਂਡ ਇਨਸ਼ੋਰ ਏ ਸੇਫ ਐਨਵਾਇਰਨਮੈਂਟ ਫॉर ਆਵਰ ਸਕੂਲ ਕਮਿਊਨਿਟੀਜ਼। ਤੇ ਇਹ ਹੁਣ ਇਹ ਠੀਕ ਹੈ, ਕਈਆਂ ਨੂੰ ਲੱਗੇਗਾ, ਮੈਂ ਵੀ ਜਦੋਂ ਪਹਿਲਾਂ ਖਬਰ ਦੇਖੀ ਮੈਂ ਕਿਹਾ ਵੀ ਇਹ ਮੈਨੂੰ, ਪਰ ਹੁਣ ਤੁਸੀਂ ਦੇਖੋਗੇ ਜੇ ਪ੍ਰੋਬਲਮ ਹੈ ਤੁਸੀਂ ਨਿਸ਼ਾਨ ਸਾਹਿਬ ਵੀ ਲਾਓਗੇ, ਹੁਣ ਨਿਸ਼ਾਨ ਸਾਹਿਬ ਦੇ ਵਿੱਚ 2 ਕਿਰਪਾਨਾਂ ਨੇ, ਬਿਲਕੁਲ, ਖੰਡਾ ਹੈ, ਚੱਕਰ ਹੈ, ਦੇਖੋ ਜੀ ਇਹ ਵੈਪਨ ਹੈ, ਇਹ ਝੰਡਾ ਨਹੀਂ ਲਾਣਾ। ਇਹਦਾ ਮਤਲਬ ਤਾਂ ਜ਼ਾਹਰ ਹੈ ਕਿ ਵੀ ਇਹ ਆਪ ਨਹੀਂ ਬੋਲ ਰਹੇ, ਇਹਨਾਂ ਦੇ ਪਿੱਛੇ ਕੁਝ ਬੋਲ ਰਿਹਾ। ਕਿੰਨੇ ਪ੍ਰੈਸ਼ਰ ਥੱਲੇ, ਕਿਉਂਕਿ ਸਕੂਲ ਡਿਸਟ੍ਰਿਕਟ ਦੇ ਉੱਤੇ ਪ੍ਰੈਸ਼ਰ ਬਿਲਟ ਕੀਤਾ ਹੋਏਗਾ ਲੋਕਲ ਬ੍ਰਿਟਿਸ਼ ਕੋਲੰਬੀਆ ਦੀ ਹਕੂਮਤ ਨੇ, ਉਹਨਾਂ ਦੇ ਉੱਤੇ ਫੈਡਰਲ ਗਵਰਨਮੈਂਟ ਨੇ। ਹਾਲਾਂ ਅਸੀਂ ਡਿਸਕਸ ਕੀਤਾ ਸੀ ਕਿ ਕੈਨੇਡਾ ਨੇ ਇਹਨਾਂ ਦੇ ਮੂੰਹ ਤੇ ਚੰਗਾ ਇੱਕ ਕਰਾਰਾ ਸਲੈਪ ਮਾਰਿਆ। ਹਾਲਾਂ ਜਸਟਿਨ ਟਰੂਡੋ ਜਾ ਰਿਹਾ G20 ਨੂੰ ਸਮਿਟ ਨੂੰ ਅਟੈਂਡ ਕਰਨ, ਪਰ ਐਨ ਮੌਕੇ ਦੇ ਉੱਤੇ ਉਹਨਾਂ ਨੇ ਜਿਹੜੀ ਟ੍ਰੇਡ ਡੀਲ 2010 ਤੋਂ ਸ਼ੁਰੂ ਕੀਤੀ ਹੋਈ ਹੈ ਡਿਸਕਸ ਕਰਨੀ, ਪਿਛਲੇ ਸਾਲ 'ਚ 12-13 ਰਾਊਂਡ ਚੱਲੇ, ਔਰ 3 ਮਹੀਨੇ ਪਹਿਲਾਂ ਸੀ ਕਿ ਵੀ ਹੁਣੇ ਅਕੰਪਲਿਸ਼ ਹੋਣ ਵਾਲੀ ਹੈ, ਕੰਪਲੀਟ ਹੋਣ ਵਾਲੀ ਹੈ, ਉਹਨੂੰ ਉੱਤੇ ਬ੍ਰੇਕਾਂ ਲਾ ਦਿੱਤੀਆਂ। ਔਰ ਅਸੀਂ ਖਬਰ ਸਭ ਤੋਂ ਪਹਿਲਾਂ ਡਿਸਕਸ ਕੀਤੀ। ਹੁਣ ਇੰਡੀਅਨ ਮੀਡੀਆ 'ਚ ਵੀ ਜਾਂ ਦੂਜੇ 'ਚ ਵੀ ਉਹਨਾਂ ਨੇ ਇਹ ਕਿਹਾ ਕਿ ਜੀ ਕੈਨੇਡਾ ਪੌਜ਼ਿਸ ਨੈਗੋਸ਼ੀਏਸ਼ਨਸ ਔਨ ਟ੍ਰੇਡ ਐਗਰੀਮੈਂਟ ਵਿਦ ਇੰਡੀਆ ਆਫੀਸ਼ੀਅਲ
ਔਰ ਇਹ ਉਹਨਾਂ ਨੇ ਕਿਹਾ ਦਾ ਡਿਵੈਲਪਮੈਂਟ ਅਸਿਊਮ ਸਿਗਨੀਫੀਕੈਂਸ ਐਜ਼ ਕੈਨੇਡੀਅਨ ਪ੍ਰਾਈਮ ਮਿਨਿਸਟਰ ਟਰੂਡੋ ਵਿਲ ਬੀ ਇਨ ਨਿਊ ਦਿੱਲੀ ਨੈਕਸਟ ਵੀਕ ਟੂ ਅਟੈਂਡ G20 ਸਮਿਟ ਕਿ ਉਸ ਤੋਂ ਐਨ ਮੌਕੇ ਤੋਂ ਪਹਿਲਾਂ ਇਹ ਕਰਨਾ ਹੈ। ਹੁਣ ਉਹਨਾਂ ਨੂੰ ਸਮਝ ਆਇਆ ਕਿ ਵੀ ਇਹ ਕੀ ਹੈ, ਪਰ ਅਸੀਂ ਇਹ ਸਮਝਦੇ ਹਾਂ ਕਿ ਸਿਕਸ ਫਾਰ ਜਸਟਿਸ ਦੀ ਟੀਮ ਨੇ ਇਹ ਸਾਰੇ ਚੈਲੰਜਸ ਦੇਖੇ ਨੇ, ਆਸਟ੍ਰੇਲੀਆ 'ਚ ਵੀ ਦੇਖੇ ਨੇ, ਟੋਰਾਂਟੋ 'ਚ ਵੀ ਉਹ ਪ੍ਰੈਸ਼ਰ ਦੇਖਿਆ, UK 'ਚ ਵੀ ਉਸ ਨੂੰ ਦੇਖਿਆ। ਉਹਨਾਂ ਨੇ ਫੋਰਨ ਜਿਹੜਾ ਵੈਨਿਊ ਹੈ ਉਹ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਸਰੀ, ਜਿੱਥੇ ਭਾਈ ਹਰਦੀਪ ਸਿੰਘ ਨਿੱਜਰ ਮੁੱਖ ਸੇਵਾਦਾਰ ਸਨ, ਹਰਮਨ ਪਿਆਰੇ, ਹਰ ਇੱਕ ਦੀ ਮਦਦ ਕਰਨ ਵਾਲੇ, ਉਸ ਥਾਂ ਦੇ ਉੱਤੇ ਉਹਨਾਂ ਨੇ ਸ਼ਿਫਟ ਕੀਤਾ। ਔਰ ਜ਼ਾਹਰ ਹੈ ਵੀ ਇਹ ਲੋਕਲ ਸਿੱਖਾਂ ਦੇ ਵਿੱਚ ਰੋਸ ਵੀ ਹੋਏਗਾ ਇਸ ਗੱਲ ਦਾ ਕਿ ਭਾਈ ਇਹ ਮੌਕੇ ਤੇ ਸਕੂਲ ਡਿਸਟ੍ਰਿਕਟ ਤੋਂ ਕੈਂਸਲ ਕਰਵਾਇਆ ਗਿਆ। ਸੋ ਅਸੀਂ ਇਹ ਜ਼ੋਰਦਾਰ ਅਪੀਲ ਵੀ ਕਰਦੇ ਹਾਂ ਕਿ ਵੱਡੀ ਗਿਣਤੀ ਦੇ ਵਿੱਚ ਸਿੱਖ ਸੰਗਤਾਂ ਜਿਹੜੀਆਂ ਨੇ ਸਰੀ ਦੇ ਇਸ ਖਾਲਿਸਤਾਨ ਰੈਫਰੈਂਡਮ 'ਚ, ਜਿਵੇਂ ਕੋਟ ਕੀਤਾ ਜਾਂਦਾ ਹੈ ਕਿ ਭਾਈ ਹਰਦੀਪ ਸਿੰਘ ਨਿੱਜਰ ਦਾ ਕਹਿਣਾ ਸੀ ਕਿ ਵੀ ਸਰੀ ਦੇ ਵਿੱਚ ਅਸੀਂ ਬਾਕੀ ਸਾਰੇ ਥਾਵਾਂ ਦੇ ਰਿਕਾਰਡ ਤੋੜਾਂਗੇ, 2.5 ਲੱਖ ਵੋਟਰ ਅਸੀਂ ਕੱਢਾਂਗੇ ਖਾਲਿਸਤਾਨ ਰੈਫਰੈਂਡਮ ਲਈ। ਸੋ ਅਸੀਂ ਇਹ ਸਮਝਦੇ ਹਾਂ ਕਿ ਭਾਈ ਇਹ ਸਾਰੇ ਦੇ ਨਾਲ ਜਿੱਥੇ ਸ਼ਹੀਦ ਰੂਹ ਉਹਨਾਂ ਦਾ ਇੱਕ ਆਪਣਾ ਤੇਜ ਹੁੰਦਾ ਹੈ ਆਪਣਾ, ਔਰ ਉਸ ਥਾਂ ਤੇ ਜਿਸ ਗੁਰਦੁਆਰਾ ਸਾਹਿਬ ਨੂੰ ਉਹਨਾਂ ਨੇ ਲੀਡ ਕੀਤਾ ਔਰ ਨਿਸ਼ਕਾਮ ਸੇਵਾ ਕੀਤੀ ਕੋਵਿਡ ਦੇ ਚੱਲਦੇ ਆ, ਜਿਵੇਂ ਉਹਨਾਂ ਨੇ ਸਾਰੇ ਹੀ ਸਟੂਡੈਂਟ ਜਿਹਨਾਂ 'ਚ ਹਿੰਦੂ ਵੀ ਵੱਡੀ ਗਿਣਤੀ 'ਚ, ਹਰਿਆਣੇ ਦੇ ਸਟੂਡੈਂਟ ਵੀ ਕਾਫੀ ਉੱਥੇ ਆਏ ਹੋਏ ਨੇ, ਉਹਨਾਂ ਸਾਰਿਆਂ ਦੇ ਘਰੋਂ ਘਰੀ ਫ੍ਰੀ ਡਿਸਟ੍ਰੀਬਿਊਸ਼ਨ ਰਹੀ ਅੰਨ ਦੀ ਵੀ ਔਰ ਉਹਨਾਂ ਦੀਆਂ ਦੂਸਰੀਆਂ ਲੋੜੀਂਦੀਆਂ ਚੀਜ਼ਾਂ ਦੀਆਂ ਵੀ। ਔਰ ਇਸ ਵੇਲੇ ਜਿਹੜਾ ਸਰੀ ਦੀਆਂ ਸਿੱਖ ਸੰਗਤਾਂ ਹੀ ਨਹੀਂ, ਵੈਨਕੂਵਰ ਔਰ ਉਹ ਸਾਰੇ ਹੀ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਆਲਮੋਸਟ 4-5 ਲੱਖ ਸਿੱਖ, ਕਿਉਂਕਿ ਭਾਵੇਂ ਆਫੀਸ਼ੀਅਲੀ 7-8 ਲੱਖ ਹੀ ਕੈਨੇਡਾ 'ਚ ਕਿਹਾ ਜਾਂਦਾ, ਬਹੁਤ ਸਾਰੇ ਰਜਿਸਟਰ ਨਹੀਂ ਹੁੰਦੇ ਜਾਂ ਕਰਵਾਉਂਦੇ। ਮੈਨੂੰ ਇਹ ਲੱਗਦਾ ਵੀ ਜਿੰਨੇ ਵੀ ਕੈਨੇਡਾ 'ਚ ਸਿੱਖ ਨੇ ਉਹਨਾਂ ਦੇ ਆਲਮੋਸਟ 4-5 ਲੱਖ ਬ੍ਰਿਟਿਸ਼ ਕੋਲੰਬੀਆ ਔਰ ਉਸ ਬੈਲਟ ਦੇ ਵਿੱਚ ਨੇ। ਸੋ ਵੱਧ ਚੜ ਕੇ ਇਵੇਂ ਲੱਗੇ ਕਿ ਭਾਈ ਸਾਰਾ ਪੰਥ ਜਿਹੜਾ ਹੈ ਬ੍ਰਿਟਿਸ਼ ਕੋਲੰਬੀਆ ਦਾ ਉਹ ਖਾਲਿਸਤਾਨ ਦੇ ਹੱਕ 'ਚ ਵੋਟਾਂ ਪਾਉਣ ਲਈ ਨਿਕਲ ਆਇਆ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇਸ ਵਕਤ ਲੈਣ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਜੁੜੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। UK, ਜਨੇਵਾ, ਇਟਲੀ, ਆਸਟਰੀਆ, ਟੋਰਾਂਟੋ ਅਤੇ ਆਸਟ੍ਰੇਲੀਆ ਤੋਂ ਬਾਅਦ ਸਰੀ ਵਿਖੇ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ 10 ਸਤੰਬਰ ਦਿਨ ਐਤਵਾਰ ਨੂੰ ਟਵੈਨਵਿਸ ਸੈਕੰਡਰੀ ਸਕੂਲ 66 ਐਵਨਿਊ 126 ਸਟਰੀਟ ਤੇ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਪੈਣਗੀਆਂ। ਹੋਰ ਜਾਣਕਾਰੀ ਲਈ ਸੰਪਰਕ ਕਰੋ 437 423 2669 437 423 2666। ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਧੰਨ 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 ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪਹਿਲਾ ਪ੍ਰਕਾਸ਼ ਗੁਰਪੁਰਬ ਦਿਹਾੜਾ ਚੜ੍ਹਦੀ ਕਲਾ ਨਾਲ ਮਨਾਉਂਦਿਆਂ ਹੋਇਆਂ ਟਰਾਈ ਸਟੇਟ ਦੇ ਕੇਂਦਰੀ ਅਸਥਾਨ ਗੁਰਦੁਆਰਾ ਸਾਹਿਬ ਸਿੱਖ ਕਲਚਰ ਸੁਸਾਇਟੀ ਰਿਚਮੰਡ ਹਿੱਲ ਨਿਊਯਾਰਕ ਦੀ ਸਮੁੱਚੀ ਪ੍ਰਬੰਧਕ ਕਮੇਟੀ ਵੱਲੋਂ ਸਮੁੱਚੀਆਂ ਸੰਗਤਾਂ ਦੇ ਸਹਿਯੋਗ, ਪੰਥਕ ਜਥੇਬੰਦੀਆਂ ਤੇ ਸੇਵਾ ਸੁਸਾਇਟੀਆਂ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਮਹਾਨ ਨਗਰ ਕੀਰਤਨ 10 ਸਤੰਬਰ ਦਿਨ ਐਤਵਾਰ ਨੂੰ ਦਿਨੇ 12 ਵਜੇ ਗੁਰਦੁਆਰਾ ਸਾਹਿਬ ਤੋਂ ਪ੍ਰਾਰੰਭ ਹੋਵੇਗਾ, ਜਿਸ ਦਾ ਰੂਟ ਪਿਛਲੇ ਸਾਲਾਂ ਵਾਲਾ ਹੀ ਹੋਵੇਗਾ। ਸਮੁੱਚੀਆਂ ਸੰਗਤਾਂ ਨੂੰ ਬੇਨਤੀ ਹੈ, ਤਨ ਮਨ ਧਨ ਦੁਆਰਾ ਸਮੁੱਚੀਆਂ ਸੰਗਤਾਂ ਵੱਧ ਤੋਂ ਵੱਧ ਪਰਿਵਾਰਾਂ ਸਮੇਤ ਇਸ ਨਗਰ ਕੀਰਤਨ ਵਿੱਚ ਹਾਜ਼ਰੀਆਂ ਭਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਨਿਹਾਲ। ਸਤਿ ਸ੍ਰੀ ਅਕਾਲ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਚੀਨ ਦੀ ਸਰਕਾਰ ਵੱਲੋਂ ਸਰਕਾਰੀ ਤੌਰ ਤੇ ਐਲਾਨ ਕੀਤਾ ਗਿਆ ਹੈ ਕਿ ਪ੍ਰੈਜ਼ੀਡੈਂਟ ਸ਼ੀ ਜਿਨਪਿੰਗ G20 ਸਿਖਰ ਸੰਮੇਲਨ ਵਿੱਚ ਸ਼ਮੂਲੀਅਤ ਨਹੀਂ ਕਰਨਗੇ। ਇਸ ਨਾਲ G20 ਦੀ ਜਿਹੜੀ ਫੂਕ ਹੈ ਉਹ ਨਿਕਲ ਚੁੱਕੀ ਹੈ ਔਰ ਇੱਥੋਂ ਤੱਕ ਕਿ ਅਮਰੀਕਾ ਦੇ ਪ੍ਰੈਜ਼ੀਡੈਂਟ ਬਾਈਡਨ ਨੇ ਸ਼ੀ ਜਿਨਪਿੰਗ ਦੇ ਨਾ ਆਉਣ ਤੇ ਨਿਰਾਸ਼ਾ ਦਾ ਪ੍ਰਗਟਾਵਾ ਕੀਤਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਜੁੜੇ ਰਹਿਣਾ, ਦੇਖਣ ਸੁਣ ਲਿਆ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਕਿਉਂਕਿ G20 9 ਤੇ 10 ਸਤੰਬਰ ਨੂੰ ਹੋਣ ਜਾ ਰਹੀ ਹੈ, ਆਲਰੇਡੀ
ਭਾਰਤ ਦੇ ਵਿੱਚ 5 ਸਤੰਬਰ ਦੀ ਸਵੇਰ ਹੋ ਚੁੱਕੀ ਹੈ ਅੱਛਾ ਔਰ ਜਿਹੜੀਆਂ ਕਿਆਸ ਰਾਈਆਂ ਸੀ ਅਸੀਂ ਇਸ ਦੇ ਉੱਤੇ ਫਰਾਈਡੇ ਦੇ ਸ਼ੋਅ 'ਚ ਪੂਰੀ ਗੱਲ ਕੀਤੀ। ਸਾਡੇ ਦਰਸ਼ਕਾਂ ਨੇ ਪਸੰਦ ਕੀਤਾ ਕਿਉਂਕਿ ਬਹੁਤ ਸਾਰਿਆਂ ਨੂੰ ਇਹ ਹੁੰਦਾ ਹੈ ਕਿ ਜੀ ਜਿਹੜਾ ਅਜੇ ਦੂਸਰੇ ਜਿਹੜੇ ਨੇ ਉਹ ਕਿਆਸ ਰਾਈਆਂ ਲਾ ਰਹੇ ਹੁੰਦੇ ਨੇ, ਤੁਸੀਂ ਵਿਦ ਜਿਹੜਾ ਉਹ ਮਜ਼ਬੂਤੀ ਨਾਲ ਉਸ ਦਾ ਐਲਾਨ ਕਰ ਦਿੰਦੇ ਹੋ। ਅਸੀਂ ਹਾਲਾਂ ਉਦੋਂ ਚੱਲ ਰਿਹਾ ਸੀ ਕਿ ਅਜੇ ਸਟਿਲ ਸਸਪੈਂਸ ਸ਼ੀ ਜਿਨਪਿੰਗ ਆਏਗਾ ਨਹੀਂ ਆਏਗਾ, ਤੇ ਮੇਰਾ ਇਹ ਕਹਿਣਾ ਸੀ ਕਿ ਵੀ ਜੇ ਤੁਸੀਂ 3 ਐਕਸ਼ਨ ਦੇਖਣੇ ਨੇ ਕਿ ਮੋਦੀ ਨੂੰ ਕਿਵੇਂ ਰੋਲਿਆ ਸਾਊਥ ਅਫਰੀਕਾ 'ਚ ਬ੍ਰਿਕਸ ਦੇ ਵੇਲੇ, ਐਨ ਜਦੋਂ ਵਾਪਸ ਮੁੜਦਾ ਹੈ ਚੀਨ ਨੇ ਇੱਕ ਚਪੇੜ ਹੋਰ ਮਾਰੀ ਕਿ ਵੀ ਜਿਹੜੀ ਈਵਨ ਸ਼ੀ ਜਿਨਪਿੰਗ ਨਾਲ ਮੀਟਿੰਗ ਹੋਈ ਉਹ ਇੰਡੀਆ ਨੇ ਰਿਕੁਐਸਟ ਕੀਤੀ ਸੀ, ਮੈਂ ਕਿਹਾ ਇਹਨਾਂ ਦੀ ਫੂਕ ਕੱਢਤੀ। ਤੇ ਤੀਜਾ ਮੈਂ ਕਿਹਾ ਉਹਨਾਂ ਨੇ ਆਪਣਾ ਨਕਸ਼ਾ ਜਾਰੀ ਕਰਤਾ ਐਨ 2 ਹਫ਼ਤੇ ਪਹਿਲਾਂ, ਜਿਹਦੇ 'ਚ ਉਹਨਾਂ ਨੇ ਅਕਸਾਈ ਚਿਨ ਔਰ ਅਰੁਣਾਚਲ ਪ੍ਰਦੇਸ਼ ਨੂੰ ਕਿਹਾ ਵੀ ਇਹ ਸਾਡੇ ਚੀਨ ਦਾ ਹਿੱਸਾ ਹੈ। ਮੈਂ ਕਿਹਾ ਇਹ ਚੀਨ ਵਾਲਿਆਂ ਦੇ ਜਿਹੜੇ ਐਕਟ ਹੁੰਦੇ ਨੇ ਇਹ ਇਹਨਾਂ ਦੀ ਇੱਕ ਬੜੀ ਗਹਿਰਾਈ ਹੈ, ਡੂੰਘਾਈ ਹੈ। ਭਾਵੇਂ ਮੈਜੋਰਟੀ ਉੱਥੇ ਨਾਸਤਕ ਵਾਸਤੇ ਹੋਣ ਅੱਜ, ਪਰ ਉਹਨਾਂ ਦੀ ਸੁਸਾਇਟੀ ਉਹਨਾਂ ਦੇ ਸਮਾਜ ਨੂੰ ਉਹ ਕਨਫਿਊਸ਼ੀਅਸ ਹੋਏ, ਉਹ ਬੁੱਧ ਦਾ ਥਾਟ ਹੋਏ, ਉਹਨਾਂ ਦੀ ਆਪਣੀ ਕਨਵੈਨਸ਼ਨ ਹੋਏ, ਵਿਜ਼ਡਮ ਜਿਹੜੀ ਹੈ ਉਹਨਾਂ ਦਾ ਉਹ ਬੜੇ ਇੱਕ ਸਿਵਲਾਈਜੇਸ਼ਨਲ ਰਿਸਪੌਂਸਿਬਲ ਤਹਿਜ਼ੀਬ ਹੈ ਔਰ ਉਸ ਦੇ ਮੁਤਾਬਕ ਕੰਮ ਕਰਦੇ ਨੇ। ਸੋ ਇਹ ਸੀ ਕਿ ਵੀ ਇਹ ਇੰਡੀਆ ਨੂੰ ਉਹਨਾਂ ਨੇ ਲੈਸਨ ਹੀ ਦਿੱਤਾ ਹੈ ਕਿ ਵੀ ਹੋਰ ਚੜੋ ਅਮਰੀਕਾ ਦੇ ਕੈਨੇਡੇ। ਬਿਲਕੁਲ। ਲੇਕਿਨ ਉਹ ਕਿਉਂਕਿ ਅਖੀਰ ਤੱਕ ਉਹਨਾਂ ਨੇ ਆਪਣੇ ਜਿਹਨੂੰ ਕਹਿੰਦੇ ਨੇ ਟੂ ਕੀਪਿੰਗ देयर ਕਾਰਡਸ ਕਲੋਜ਼ ਟੂ देयर ਚੈਸਟ, ਹੁਣ ਉਹਨਾਂ ਨੇ ਅਫੀਸ਼ੀਅਲੀ ਕਿਹਾ ਜੀ ਕਿ ਨਹੀਂ ਸ਼ੀ ਜਿਨਪਿੰਗ ਨਹੀਂ ਆ ਰਿਹਾ ਔਰ ਜਿਹੜਾ ਉਹਨਾਂ ਦਾ ਫੋਰਨ ਮਿਨਿਸਟਰ ਹੈ ਉਸ ਡੈਲੀਗੇਸ਼ਨ ਨੂੰ ਲੀਡ ਕਰੇਗਾ। ਹੁਣ ਅਸੀਂ ਜਦੋਂ ਇਹ ਕਿਹਾ ਵੀ ਰਸ਼ੀਆ ਦਾ ਪੁਤਿਨ ਪਹਿਲਾਂ ਹੀ ਦੌੜ ਗਿਆ, ਕੈਨੇਡਾ ਦੇ ਪ੍ਰੀਮੀਅਰ ਨੇ ਜਾਣ ਤੋਂ ਪਹਿਲਾਂ ਜਿਹੜਾ ਉਹ ਟ੍ਰੇਡ ਡੀਲ ਕੈਂਸਲ ਕਰ ਦਿੱਤੀ। ਹੁਣ ਇਹ 2 ਵੱਡੇ ਨਾ ਜਦੋਂ ਜੇ ਅਸੀਂ G20 ਦਾ ਦੇਖੀਏ ਆਲਮੋਸਟ ਕਹਿਣ ਨੂੰ ਤਾਂ 70-75% ਜਿੰਨੀ ਦੁਨੀਆ ਦੀ ਇਕਨੋਮੀ ਹੈ ਉਹ ਵੱਡੇ ਪਲੇਅਰ ਇਹਦੇ 'ਚ ਨੇ। ਹੁਣ ਚਾਈਨਾ ਔਰ ਰੂਸ ਜਿਹੜੇ 2 ਵੱਡੇ ਪਲੇਅਰ ਨੇ ਜੇ ਉਹ ਉਸ ਤੋਂ ਬਾਹਰ ਨੇ ਔਰ ਮੈਕਸੀਕੋ ਦਾ ਵੀ ਨਹੀਂ ਜਾ ਰਿਹਾ, ਉਹਨੇ ਵੀ ਇਹ ਜਦੋਂ ਦਾ ਇਹ G20 ਕਾਨਸੈਪਟ ਸ਼ੁਰੂ ਹੋਇਆ ਪਹਿਲੀ ਵਾਰ ਹੈ ਕਿ ਚੀਨ ਦਾ ਪ੍ਰੈਜ਼ੀਡੈਂਟ ਕਿਤੇ ਨਹੀਂ ਜਾ ਰਿਹਾ। ਹਾਲਾਂਕਿ ਜ਼ਰੂਰੀ ਨਹੀਂ ਹੈ ਵੀ 20 ਦੇ ਸਾਰੇ ਹੁੰਦੇ ਨੇ, ਕੁਝ ਜੋ ਐਬਸੈਂਟ ਹੁੰਦੇ, ਲੇਕਿਨ ਚੀਨ ਜਿਹੜੀ ਹੈ ਇਸ ਵੇਲੇ ਸੈਕੰਡ 21-22 ਟ੍ਰਿਲੀਅਨ ਡਾਲਰ ਦੀ ਇਕਨੋਮੀ ਹੈ ਯੂਐਸਏ ਤੋਂ ਬਾਅਦ। ਔਰ ਰਸ਼ੀਆ ਜਿਹੜਾ ਯੂਕਰੇਨ ਦੇ ਮੁੱਦੇ ਦੇ ਉੱਤੇ ਵੀ ਔਰ ਇਸ ਸਾਰੇ 'ਚ ਰਸ਼ੀਆ ਔਰ ਚੀਨ ਦਾ ਨੇੜੇ ਆਣਾ, ਮੈਕਸੀਕੋ ਉਹਦਾ ਵੀ ਨਹੀਂ ਜਾ ਰਿਹਾ, ਹਾਲਾਂ ਉਹਦੇ ਆਪਣੇ ਰੀਜ਼ਨ ਹੋਣਗੇ। ਔਰ ਇਸ ਸਾਰੇ ਦੇ ਚੱਲਦਿਆਂ ਜੇ ਇਹ ਹੈ ਕਿ ਵੀ ਇਹਨਾਂ ਦੀ G20 ਚੋਂ ਜੋ ਇਹ ਆਪਣੀ ਜਿਹੜੀ ਰੋਟੇਸ਼ਨ ਵਾਈਜ਼ ਪ੍ਰੈਜ਼ੀਡੈਂਸੀ ਮਿਲੀ, ਜੋ ਆਪਣਾ ਗੁੱਡਾ ਬਣ ਰਿਹਾ ਸੀ, ਉਹ ਇਹਨਾਂ ਦੀ ਫੂਕ ਨਿਕਲ ਗਈ। ਔਰ ਇਹ ਕੱਲਾ ਇਹੀ ਨਹੀਂ ਹੈ ਵੀ ਅਸੀਂ ਐਕਸਪ੍ਰੈਸ ਕੀਤਾ, ਹੁਣ ਇਹਨਾਂ ਦੀ ਮੁੱਖ ਨਿਊਜ਼ ਇਹਨਾਂ ਦੇ ਮੀਡੀਆ ਨੇ ਵੀ ਹੋਰ ਤਰ੍ਹਾਂ ਜਿਹੜਾ ਲੁਕ ਛਿਪ ਕੇ ਲਾਈ ਹੈ। BBC ਨੇ ਜਿਹੜੀ ਹੈ ਉਹ ਹੈਡਲਾਈਨ ਹੀ ਇਹ ਦਿੱਤੀ ਹੈ, ਬਾਈਡਨ ਡਿਸਅਪਾਇੰਟਡ, ਸ਼ੀ ਵਿਲ ਨਾਟ ਅਟੈਂਡ G20 ਸਮਿਟ। ਹੁਣ ਕਿਹਾ ਜੀ ਮਤਲਬ, ਔਰ ਇਹ US ਪ੍ਰੈਜ਼ੀਡੈਂਟ ਜੋ ਬਾਈਡਨ ਹੈਜ਼ ਸੈਡ ਹੀ ਇਜ਼ ਡਿਸਅਪਾਇੰਟਡ that his Chinese counterpart Xi Jinping plans to skip the upcoming G20 summit in India. I am disappointed, but I am going to get to see him, Mr. Biden told reporters on Sunday, but didn't say when that meeting may take place. ਹੁਣ ਇਸ ਤੋਂ ਵੱਧ ਕੇ ਜੇ ਅਮਰੀਕਾ ਜਿਹਦੇ ਕਨਾਡੇ ਚੜਿਆ ਹੋਇਆ ਭਾਰਤ, ਉਹਦਾ ਪ੍ਰੈਜ਼ੀਡੈਂਟ ਕਹਿ ਰਿਹਾ ਜੇ ਕਿ ਵੀ ਹੁਣ ਸ਼ੀ ਜਿਨਪਿੰਗ ਤੋਂ ਬਿਨਾਂ ਕੀ ਸਵਾਦ ਹੈ। ਮਤਲਬ ਇਹ ਹੈ ਡਿਸਪਾਇੰਟਮੈਂਟ, ਇਹ ਪਬਲਿਕਲੀ ਕਹਿਣਾ ਇੱਕ ਹੁੰਦਾ, ਤੁਸੀਂ ਡਿਪਲੋਮੈਟਿਕ ਸਰਕਲਸ ਦੇ ਵਿੱਚ ਕਹਿੰਦੇ। ਹੁਣ ਇਸ ਤੋਂ ਵੱਧ ਕੇ ਡੀਫਲੇਸ਼ਨ ਕੀ ਹੋਏਗੀ ਉਹਨਾਂ ਦੀ। ਬਿਲਕੁਲ। ਔਰ ਇਸ ਤੋਂ ਵੀ ਵੱਧ ਕੇ ਇਹ ਤਾਂ ਪਤਾ ਹੀ ਸੀ ਵੀ ਇਸ ਡਾਇਰੈਕਸ਼ਨ ਜਾ ਰਿਹਾ। ਜਿਹੜੀ ਗੱਲ ਨੇ ਮੈਨੂੰ, ਮੈਂ ਕਈ ਵਾਰੀ ਜਦੋਂ ਟਰਮ ਯੂਜ਼ ਕਰਦਾ ਮੈਨੂੰ ਆਪ ਨੂੰ ਥੋੜੀ ਜਿਹੀ ਸੰਗ ਆਉਂਦੀ ਹੁੰਦੀ ਹੈ ਕਿ ਵੀ ਇਹ ਤਾਂ ਆਪਣੀ ਡਿਪਲੋਮੇਸੀ ਨੂੰ ਅੱਗੇ ਤੋਰਨ ਲਈ ਬ੍ਰਾਹਮਣਵਾਦੀ ਇਹ ਤਾਂ ਆਪਣੀਆਂ ਰਾਧਾ ਸ਼ੀਲਾ ਪੇਸ਼ ਕਰ ਦਿੰਦੇ ਨੇ। ਮੁਗਲਿਆ ਸਲਤਨਤ ਹੋਏ ਹਿਸਟਰੀ ਤੋਂ ਅਸੀਂ ਜ਼ਿਕਰ ਕਰਦੇ ਹਾਂ ਕਿ ਰਾਜਪੂਤਾਂ ਦੇ ਜੇ ਸ਼ਹਿਜ਼ਾਦੀਆਂ ਇਹਨਾਂ ਦੇ ਹਰਮ ਦੇ ਵਿੱਚ ਸੀ ਮੁਗਲਾਂ ਦੇ, ਤੇ ਉਹ ਕੋਈ ਕੱਢ ਕੇ ਤਾਂ ਨਹੀਂ ਸੀ ਲਿਆਏ ਹੋਏ, ਇਹਨਾਂ ਨੇ ਖੁਦ ਹੀ ਆਪਣੀ ਡਿਪਲੋਮੇਸੀ ਲਈ ਪੇਸ਼ ਕੀਤੀਆਂ। ਹੁਣ ਇਹ ਗੱਲ ਕੋਈ ਕਹਿ ਸਕਦਾ ਜੀ ਠੀਕ ਹੈ ਇਹ ਉਸ ਪੀਰੀਅਡ ਦੀ ਹੈ, ਅੱਜ ਦੀ ਨਹੀਂ ਹੈ, ਲੇਕਿਨ ਮਤਲਬ ਹੁਣ ਰਸ਼ੀਅਨ ਪ੍ਰੈਜ਼ੀਡੈਂਟ ਤਾਂ ਆ ਨਹੀਂ ਰਿਹਾ। ਰਸ਼ੀਆ ਦੇ ਐਂਬੈਸਡਰ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਜਿਹਦੇ 'ਚ ਉਹਨੇ ਕਿਹਾ ਕਿ ਜੀ ਆਪਣੇ
ਪ੍ਰੈਜ਼ੀਡੈਂਟ ਨਹੀਂ ਆ ਰਿਹਾ। ਹੁਣ ਉਹਨੂੰ ਇੱਕ ਇੰਡੀਅਨ ਜਰਨਲਿਸਟ ਇਹ ਕਹਿੰਦਾ ਹੈ, ਉਹਦਾ ਜਿਹੜਾ ਐਂਬੈਸਡਰ ਹੈ ਰਸ਼ੀਆ ਦਾ ਇੰਡੀਆ 'ਚ, ਉਹਦਾ ਨਾਂ ਡੈਲਿਸ ਐਲੀਪੋਵ ਹੈ। ਉਹਨੂੰ ਡੈਲਿਸ ਐਲੀਪੋਵ ਨੂੰ ਇੱਕ ਜਰਨਲਿਸਟ ਕਹਿੰਦਾ ਹੈ ਕਿ ਵੀ ਪ੍ਰੈਜ਼ੀਡੈਂਟ ਵਲਾਡੀਮੀਰ ਪੁਤਿਨ's decision to skip the G20 summit and jocularly referred to how he was popular among Russian women and that would have been nice if he had come to India। ਹੁਣ ਇੰਡੀਅਨ ਜਰਨਲਿਸਟ ਕਹਿ ਰਿਹਾ ਜੀ ਕਿ ਪੁਤਿਨ ਨੂੰ ਜਨਾਨੀਆਂ ਬਹੁਤ ਪਸੰਦ ਕਰਦੀਆਂ ਰਸ਼ੀਆ ਦੀਆਂ, ਤੇ ਜੇ ਉਹ ਇੱਥੇ ਵੀ ਆਂਦਾ ਤਾਂ ਘੱਟੋ ਘੱਟ ਭਾਰਤੀ ਔਰਤਾਂ ਨੂੰ ਵੀ ਜਿਹੜਾ ਉਹਨਾਂ ਦੀ ਵੀ ਪਸੰਦ ਹੈ। ਹੁਣ ਇਹਦਾ ਤੁਸੀਂ ਜਵਾਬ ਦੇਖੋ ਉਹਨਾਂ ਦਾ ਐਂਬੈਸਡਰ ਕੀ ਕਹਿੰਦਾ ਹੈ, ਉਹਨਾਂ ਦਾ ਇਨ ਏ ਲਾਈਟਰ ਵੇਨ। ਹੁਣ ਐਂਬੈਸਡਰ ਇਹ ਕਹਿੰਦਾ, ਹੁਣ ਜਿਹੜਾ ਉਹਨਾਂ ਦਾ ਡੈਲੀਗੇਸ਼ਨ ਹੈ ਉਹਨੂੰ ਉਹਨਾਂ ਦਾ ਫੋਰਨ ਮਿਨਿਸਟਰ ਲੈਵਰੋਵ ਲੀਡ ਕਰ ਰਿਹਾ ਹੈ ਰਸ਼ੀਆ ਦਾ। ਹੁਣ ਤੁਸੀਂ ਅੰਦਾਜ਼ਾ ਲਾਓ ਕਿ ਜਿਹੜੀ ਗੱਲ ਅਸੀਂ ਤੁਰਕਾਂ ਦੇ ਰਾਜਪੂਤਾਂ ਦੇ ਕੰਟੈਕਸਟ 'ਚ ਕਹਿੰਦੇ ਆ ਉਹ ਅੱਜ ਵੀ ਟਰੂ ਹੈ, ਅਮਰੀਕਾ 'ਚ ਵੀ ਟਰੂ ਹੈ। ਔਰ ਮੈਨੂੰ ਕੁਛ ਦੇ ਮਾਮਲੇ 'ਚ ਤਾਂ ਪਰਸਨਲ ਹੈ ਕਿ ਵੀ ਇਹਨਾਂ ਨੇ, ਮੈਨੂੰ ਗਿਆਨ ਹੈ ਕਿ ਇਹਨਾਂ ਨੇ ਕਿਵੇਂ ਵਿਨ ਓਵਰ ਕੀਤਾ ਹੋਇਆ, ਉਹਨਾਂ ਨੇ ਕਿਵੇਂ ਇਹ ਸ਼ੀਲਾ ਰਾਧਾ ਫੈਕਟਰ ਇਸਤੇਮਾਲ ਕੀਤਾ ਹੈ। ਹੁਣ ਉਹਦੇ 'ਚ ਇਹ ਰਸ਼ੀਅਨ ਐਂਬੈਸਡਰ ਕਹਿ ਰਿਹਾ ਹੈ, ਇਹ ਕਹਿ ਉਹਨੇ ਕਿਹਾ ਜੀ ਜਿਹੜਾ ਇਹ ਆ ਰਿਹਾ ਹੁਣ ਫੋਰਨ ਮਿਨਿਸਟਰ ਲੈ ਕੇ, ਲੈਵਰੋਵ ਇਜ਼ ਮੈਰਿਡ ਬਟ ਹੀ ਇਜ਼ ਕਮਿੰਗ, ਵਿਆਹ ਹੋਇਆ ਉਹ ਆ ਰਿਹਾ। ਹੀ ਇਜ਼ ਏ ਵੋਮਨਾਈਜ਼ਰ ਬਾਈ ਦਾ ਵੇ, ਕਿ ਵੀ ਇਹ ਵੋਮਨਾਈਜ਼ਰ ਹੈ, ਕੋਈ ਗੱਲ ਨਹੀਂ ਹੈ, ਮਤਲਬ ਤੁਹਾਡੀਆਂ ਰਾਧਾ ਸ਼ੀਲਾ ਕਬੂਲ ਨੇ ਇਹਨੂੰ, ਕਿਉਂਕਿ ਵੋਮਨਾਈਜ਼ਰ ਹੈ ਭਾਵੇਂ ਵਿਆਹਿਆ ਹੋਇਆ। ਹੁਣ ਇਸ ਦੇ ਉੱਤੇ ਕ੍ਰਾਈਸਿਸ ਹੋਇਆ ਔਰ ਉਹਨੇ ਕਿਹਾ ਕਿ ਜੀ ਆਈ ਐਮ ਸੌਰੀ ਮਾਈ ਵਰਡਸ ਹੈਡ ਏ ਸਕੈਂਡਲਸ ਟੈਂਗ ਟੂ ਸਮ, the only thing I meant is that Lavrov is popular among women as a gentleman। ਉਹਨੇ ਕਿਹਾ ਜੀ ਲੈਵਰੋਵ ਵੀ ਜਨਾਨੀਆਂ ਦੇ ਵਿੱਚ ਬੜਾ। ਹੁਣ ਤੁਸੀਂ ਇੰਡੀਅਨ ਜਰਨਲਿਸਟ ਦਾ ਸਵਾਲ ਪੁੱਛਣਾ ਦੇਖੋ, ਉਹ ਕਹਿ ਰਿਹਾ ਕਿ ਜੀ ਆ ਨਹੀਂ ਰਿਹਾ ਪੁਤਿਨ ਰਸ਼ੀਅਨ ਵੂਮਨ 'ਚ ਬੜਾ ਪਪੂਲਰ, ਇੱਥੇ ਵੀ ਬੜਾ ਪਪੂਲਰ ਹੈ, ਉਹਦੇ ਬਿਨਾਂ ਕੀ ਕਰਨਗੇ। ਉਹ ਕਹਿੰਦਾ ਕੋਈ ਫਿਕਰ ਨਾ ਕਰੋ, ਜਿਹੜਾ ਆ ਰਿਹਾ ਭਾਵੇਂ ਉਹ ਵਿਆਹ ਹੈ ਪਰ ਉਹ ਵੋਮਨਾਈਜ਼ਰ ਹੈ। ਹੁਣ ਤੁਸੀਂ ਇਸ ਹੱਦ ਤੱਕ ਜਦੋਂ ਚਲੇ ਜਾਂਦੇ ਹੋ, ਇਹ ਕਿਸ ਕਿਸਮ ਦੀ ਡਿਪਲੋਮੇਸੀ ਹੈ, ਕਿਸ ਕਿਸਮ ਦੀ ਇਹ ਤੁਹਾਡੀ ਇਖਲਾਕੀ ਗੱਲ ਹੈ। ਤੇ ਜਦੋਂ ਕਈ ਕਹਿਣਗੇ ਜੀ ਲੌਬੀ, ਮੈਂ ਕਿਹਾ ਜੀ ਅਸੀਂ ਹੁਣ ਇਸ ਫੀਲਡ 'ਚ ਤਾਂ ਇਹਨਾਂ ਨਾਲ ਕੰਪੀਟ ਨਹੀਂ ਕਰ ਸਕਦੇ, ਪੈਸਾ ਆਪਣੀ ਥਾਂ। ਇਹ ਜਿਹੜਾ ਜਦੋਂ ਤੁਸੀਂ ਬਦ ਇਖਲਾਕੀ ਦੀ ਹੱਦ ਤੱਕ ਚਲੇ ਜਾਂਦੇ ਹੋ ਉਦੋਂ ਜਿਹੜਾ ਤੁਹਾਨੂੰ ਕੰਪੀਟ ਨਹੀਂ ਕੀਤਾ। ਪਰ ਹੈਵਿੰਗ ਸੈਡ ਦੈਟ, ਹਾਲਾਂਕਿ ਮੈਨੂੰ ਕੋਈ ਪਸੰਦ ਨਹੀਂ ਹੁੰਦਾ ਇਸ ਕਿਸਮ ਦੀ ਗੱਲ ਕਰਨਾ, ਪਰ ਇਸ ਤੋਂ ਤੁਸੀਂ ਅੰਦਾਜ਼ਾ ਲਾਓ ਕਿ G20 ਜਿਹੜੀ ਹੈ ਉਹ ਫੁਰ ਹੋ ਕੇ ਜਿਹੜੀ ਹੈ ਉਹ ਹਵਾ ਦੇ ਵਿੱਚ ਉਸ ਦੀ ਪ੍ਰੈਸਟੀਜ ਉੜ ਚੁੱਕੀ ਹੈ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਤਿ ਬ੍ਰੇਕ ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ, ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੌਇਸਿਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084। ਅਗੇਨ 410 204 2084। ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ, ਧੰਨ 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 ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪਹਿਲਾ ਪ੍ਰਕਾਸ਼ ਗੁਰਪੁਰਬ ਦਿਹਾੜਾ ਚੜ੍ਹਦੀ ਕਲਾ ਨਾਲ ਮਨਾਉਂਦਿਆਂ ਹੋਇਆਂ ਟਰਾਈ ਸਟੇਟ ਦੇ ਕੇਂਦਰੀ ਅਸਥਾਨ ਗੁਰਦੁਆਰਾ ਸਾਹਿਬ ਸਿੱਖ ਕਲਚਰ ਸੁਸਾਇਟੀ ਰਿਚਮੰਡ ਹਿੱਲ ਨਿਊਯਾਰਕ ਦੀ ਸਮੁੱਚੀ ਪ੍ਰਬੰਧਕ ਕਮੇਟੀ ਵੱਲੋਂ ਸਮੁੱਚੀਆਂ ਸੰਗਤਾਂ ਦੇ ਸਹਿਯੋਗ, ਪੰਥਕ ਜਥੇਬੰਦੀਆਂ ਤੇ ਸੇਵਾ ਸੁਸਾਇਟੀਆਂ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਮਹਾਨ ਨਗਰ ਕੀਰਤਨ 10 ਸਤੰਬਰ ਦਿਨ ਐਤਵਾਰ ਨੂੰ ਦਿਨੇ 12 ਵਜੇ ਗੁਰਦੁਆਰਾ ਸਾਹਿਬ ਤੋਂ ਪ੍ਰਾਰੰਭ ਹੋਵੇਗਾ, ਜਿਸ ਦਾ ਰੂਟ ਪਿਛਲੇ ਸਾਲਾਂ ਵਾਲਾ ਹੀ ਹੋਵੇਗਾ। ਸਮੁੱਚੀਆਂ ਸੰਗਤਾਂ ਨੂੰ ਬੇਨਤੀ ਹੈ, ਤਨ ਮਨ ਧਨ ਦੁਆਰਾ ਸਮੁੱਚੀਆਂ ਸੰਗਤਾਂ ਵੱਧ ਤੋਂ ਵੱਧ ਪਰਿਵਾਰਾਂ ਸਮੇਤ ਇਸ ਨਗਰ ਕੀਰਤਨ ਵਿੱਚ ਹਾਜ਼ਰੀਆਂ ਭਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਨਿਹਾਲ। ਸਤਿ ਸ੍ਰੀ ਅਕਾਲ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰਸ, ਐਨੂਅਲ ਸੈਕਸ਼ਨ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ BBC ਨੇ ਜੰਮੂ ਕਸ਼ਮੀਰ ਸੰਬੰਧੀ ਇੱਕ ਰਿਪੋਰਟ ਜਿਹੜੀ ਆ ਪ੍ਰਕਾਸ਼ਿਤ ਕੀਤੀ ਹੈ, ਜਿਸ ਵਿੱਚ ਕਿਹਾ ਗਿਆ ਹੈ ਕਿ ਜਿਹੜਾ ਵੀ ਮੀਡੀਆ
ਜੰਮੂ ਕਸ਼ਮੀਰ ਤੋਂ ਭਾਰਤ ਸਰਕਾਰ ਦੀ ਆਲੋਚਨਾ ਵਾਲੀ ਕੋਈ ਰਿਪੋਰਟ ਪ੍ਰਕਾਸ਼ਿਤ ਕਰਦਾ ਹੈ ਉਹ ਆਖਰੀ ਰਿਪੋਰਟ ਹੁੰਦੀ ਹੈ, ਕਿਉਂਕਿ ਮੁੜ ਕੇ ਉਸ ਤੇ ਪਾਬੰਦੀ ਲਗਾ ਦਿੱਤੀ ਜਾਂਦੀ ਹੈ। ਔਰ ਜੰਮੂ ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫਤੀ ਨੇ ਕਿਹਾ ਹੈ ਕਿ ਜੰਮੂ ਕਸ਼ਮੀਰ ਵਿੱਚ ਸੱਚਾਈ ਦੀ ਜਿਹੜੀ ਮੌਤ ਹੈ ਉਹ ਹੋ ਚੁੱਕੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਦੇ ਨਾਲ ਨਾਲ ਆਪਾਂ ਜਿਹੜੇ ਤੁਹਾਡੇ YouTube ਤੇ ਔਰ Facebook ਤੇ ਮੈਸੇਜ ਨੇ ਲਾਈਵ ਜਿਹੜੇ ਨੇ ਉਹ ਆਪਾਂ ਇੰਟਰਟੇਨ ਕਰਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਿਆ। ਲੇਕਿਨ ਤੁਹਾਡਾ ਸਭ ਦਾ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਇਸ ਵੇਲੇ ਇੱਕ ਪਾਸੇ ਤਾਂ ਭਾਰਤੀ ਸੁਪਰੀਮ ਕੋਰਟ 'ਚ ਜੰਮੂ ਕਸ਼ਮੀਰ ਦੇ ਆਰਟੀਕਲ 370 ਦੀ ਐਬਰੋਗੇਸ਼ਨ ਨਿਆਂ ਮੁਤਾਬਕ ਸੀ, ਐਜ਼ ਪਰ ਕਨਸਟੀਟਿਊਸ਼ਨ ਸੀ ਕਿ ਨਹੀਂ ਸੀ, ਇਸ ਦੇ ਉੱਤੇ ਸੁਣਵਾਈ ਚੱਲ ਰਹੀ ਹੈ। ਰੋਜ਼ਾਨਾ ਕੋਈ ਨਾ ਕੋਈ ਖਬਰ ਬਣ ਜਾਂਦੀ ਹੈ ਜੀ। ਚੰਦਰਚੂੜ ਨੇ ਅੱਜ ਇਹ ਪੁੱਛ ਲਿਆ ਕਿ ਜੀ ਕੀ ਪਾਰਲੀਮੈਂਟ ਸੁਪਰੀਮ ਨਹੀਂ ਹੈ, ਉਹਦੇ ਕੋਲ ਹੱਕ ਨਹੀਂ ਹੈ ਵੀ ਉਹ ਕੋਈ ਕਾਨੂੰਨ ਬਣਾ ਸਕੇ ਜਾਂ ਦੂਜੇ ਇੱਦਾਂ ਦੇ ਚੱਲ ਰਹੇ ਹੁੰਦੇ ਨੇ। ਕਦੇ ਹੁੰਦਾ ਜੀ ਉਹ ਮਿਸਟਰ ਲੋਨ ਜਿਹੜਾ ਸੀ ਉਹਨੇ ਕਸ਼ਮੀਰ ਅਸੈਂਬਲੀ ਦੇ ਵਿੱਚ ਪਾਕਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਾਏ ਸੀ। ਸੋ ਇਸ ਤੋਂ ਤਾਂ ਜ਼ਾਹਰ ਹੈ ਕਿ ਵੀ ਇਹਨਾਂ ਦੀ ਲਾਇਲਟੀ ਇੱਥੇ, ਉਹਨੂੰ ਉਹ ਕਹਿ ਰਹੇ ਨੇ ਜੀ ਤੂੰ ਐਫੀਡੇਵਿਟ ਦੇ ਕਿ ਤੇਰੀ ਲਾਇਲਟੀ ਹੈ ਭਾਰਤ ਨਾਲ, ਤੂੰ ਕਨਸਟੀਟਿਊਸ਼ਨ 'ਚ ਯਕੀਨ ਕਰਦਾ ਹੈ ਇਹ ਉਹ। ਦੂਸਰੇ ਪਾਸੇ ਜੰਮੂ ਕਸ਼ਮੀਰ 'ਚ ਜਿਹੜਾ ਸਫਾਇਆ ਉਹ ਚੱਲ ਰਿਹਾ ਹੈ। ਈਵਨ ਸਿੱਖਾਂ ਨੂੰ ਵੀ ਕੌਣ ਟਾਰਗੇਟ ਕਰ ਰਿਹਾ, ਇੱਕ ਗੁਰਮੀਤ ਸਿੰਘ ਇੰਜੀਨੀਅਰ ਅਸਿਸਟੈਂਟ ਜਿਹੜਾ ਬਿਲਡਿੰਗ ਐਂਡ ਰੋਡਸ ਦਾ ਸੀ, ਉਹ ਆਪਣੇ ਘਰੋਂ ਸ਼ਾਮ ਨੂੰ ਡਿਊਟੀ ਤੇ ਆਇਆ, ਫਿਰ ਗਿਆ, ਉਹਦੀ ਕਾਰ ਖੜੀ ਮਿਲੀ ਔਰ ਉਹਦੀ ਡੈੱਡ ਬਾਡੀ 4-5 ਦਿਨ ਬਾਅਦ ਮਿਲੀ ਹੈ। ਔਰ ਇਹ ਦੂਸਰਾ ਤੀਸਰਾ 2 ਸਾਲ ਪਹਿਲਾਂ ਇੱਕ ਸਿੱਖ ਪ੍ਰਿੰਸੀਪਲ ਸਕੂਲ ਦੇ ਉਹਨੂੰ ਸਕੂਲ 'ਚ ਆ ਕੇ ਮਾਰਿਆ ਗਿਆ ਸੀ। ਹੁਣ ਕਸ਼ਮੀਰੀ ਪੰਡਤਾਂ ਨੂੰ ਲੈ ਕੇ ਤਾਂ ਬੜਾ ਰੌਲਾ ਪਾਇਆ ਜਾਂਦਾ। ਹੁਣ ਇਸ ਮੁੱਦੇ ਦੇ ਉੱਤੇ ਵੀ ਜਿਹੜਾ ਸਿੱਖ ਇੰਜੀਨੀਅਰ ਦਾ ਮਾਰਿਆ ਜਾਣਾ ਹੈ, ਮੁਸਲਮਾਨਾਂ ਔਰ ਸਿੱਖਾਂ ਨੇ ਸਾਂਝੇ ਤੌਰ ਦੇ ਉੱਤੇ ਵਿਖਾਵੇ ਕੀਤੇ ਨੇ। ਉਹਨਾਂ ਨੇ ਕਿਹਾ ਜੀ ਸਾਡਾ ਪੁਲਿਸ ਦੂਜੇ ਤੇ ਕੋਈ ਯਕੀਨ ਨਹੀਂ ਹੈ, ਫਲਾਣੇ ਇਨਕੁਆਇਰੀ, ਉਹ ਤਾਂ ਹੁਣ CBI ਤੋਂ ਲੈ ਕੇ ਥੱਲੇ ਤੱਕ ਇਹਨਾਂ ਦੇ ਲੋਕ ਬੈਠੇ ਹੋਏ ਨੇ। ਇਸੇ ਤਰ੍ਹਾਂ ਆਮ ਮੁਸਲਮਾਨ ਨੌਜਵਾਨਾਂ ਨੂੰ ਵੀ ਜਿਹੜਾ ਉਹ ਚੁੱਕ ਚੱਕ ਕੇ ਇੱਧਰ ਉੱਧਰ ਗਾਇਬ ਕੀਤਾ ਜਾ ਰਿਹਾ। ਫੌਜ ਉੱਥੇ ਮੌਜੂਦ ਹੈ ਔਰ ਕੋਈ ਵੀ ਆਵਾਜ਼ ਉੱਥੋਂ ਨਿਕਲਣ ਨਹੀਂ ਦਿੱਤੀ ਜਾਂਦੀ। ਔਰ BBC ਨੇ ਇੱਕ ਰਿਪੋਰਟ ਪਿਛਲੇ ਦਿਨਾਂ 'ਚ ਜਾਰੀ ਕੀਤੀ। ਉਹਨਾਂ ਨੇ ਕਿਹਾ ਕਿ ਵੀ ਕੋਈ ਵੀ ਪ੍ਰੈਸ ਜਾਂ ਮੀਡੀਆ ਦੀ ਰਿਪੋਰਟ ਜਿਹੜੀ ਕ੍ਰਿਟੀਕਲ ਹੁੰਦੀ ਹੈ ਜੋ ਗਵਰਨਮੈਂਟ ਉੱਥੇ ਕਰ ਰਹੀ ਹੈ, ਉਹ ਲਾਸਟ ਰਿਪੋਰਟ ਬਣ ਜਾਂਦੀ। ਮਤਲਬ ਇਹ ਹੈ ਵੀ ਉਸ ਤੋਂ ਬਾਅਦ ਉਹ ਬੰਦਾ ਜਿਹੜਾ ਉਹ ਚੁੱਪ ਕਰਾ ਦਿੱਤਾ ਜਾਂਦਾ ਹੈ ਜਾਂ ਉਸ ਦੀ ਪਬਲੀਕੇਸ਼ਨ ਨੂੰ ਬੰਦ ਕਰ ਦਿੱਤਾ ਜਾਂਦਾ ਹੈ ਜਾਂ ਉਸ ਚੋਂ ਕੁਝ ਨਹੀਂ ਨਿਕਲਦਾ। ਹੈ BBC ਦੀ ਰਿਪੋਰਟ BBC ਨੇ ਕੀਤਾ। ਜਦੋਂ BBC ਦਾ ਆਇਆ ਉਸ ਤੋਂ ਬਾਅਦ ਹੁਣ ਜਿਹੜਾ ਉਹ ਜੰਮੂ ਕਸ਼ਮੀਰ ਪੁਲਿਸ ਨੇ ਕਿਹਾ ਜੀ ਅਸੀਂ BBC ਦੇ ਖਿਲਾਫ ਜਿਹੜਾ ਕਾਨੂੰਨੀ ਕਾਰਵਾਈ ਕਰਾਂਗੇ, ਕਿਉਂਕਿ ਜਿਹੜੀ BBC ਨੇ ਰਿਪੋਰਟ ਛਾਪੀ ਉਹਦਾ ਉਹਨਾਂ ਨੇ ਟਾਈਟਲ ਹੀ ਇਹ ਦਿੱਤਾ, ਐਨੀ ਸਟੋਰੀ ਕੁਡ ਬੀ ਯੋਰ ਲਾਸਟ, ਇੰਡੀਆਜ਼ ਕ੍ਰੈਕ ਡਾਊਨ ਔਨ ਕਸ਼ਮੀਰ ਪ੍ਰੈਸ। ਇਸ ਹੱਦ ਤੱਕ ਪ੍ਰੈਸ ਦੀ ਆਵਾਜ਼ ਨੂੰ ਮਜ਼ਲ ਕਰ ਦਿੱਤਾ ਗਿਆ ਹੈ ਕਿ ਜਿਹੜੀ ਕੋਈ ਸਟੋਰੀ ਕ੍ਰਿਟੀਕਲ ਹੈ ਉਹ ਲਾਸਟ ਬਣ ਜਾਂਦੀ। ਇਹਦੇ ਤੋਂ ਕਹਿ ਰਹੇ ਨੇ ਜੀ ਅਸੀਂ ਲੀਗਲ ਐਕਸ਼ਨ ਲਵਾਂਗੇ। ਔਰ ਇਹ ਲੀਗਲ ਐਕਸ਼ਨ ਦੀ ਸਟੇਟਮੈਂਟ ਦੇ ਉੱਤੇ ਹੀ ਮਹਿਬੂਬਾ ਮੁਫਤੀ ਨੇ ਸਟੇਟਮੈਂਟ ਦਿੱਤੀ ਹੈ। ਉਹਨਾਂ ਨੇ ਕਿਹਾ ਜੀ ਟਰੂਥ ਹੈਜ਼ ਬਿਕਮ ਏ ਕੈਜੂਅਲਟੀ ਐਂਡ ਸਟੇਟਿੰਗ ਫੈਕਟਸ ਕੈਨ ਇਨਵਾਈਟ ਪਨਿਸ਼ਮੈਂਟ ਇਨ ਜੰਮੂ ਐਂਡ ਕਸ਼ਮੀਰ ਫੋਲੋਇੰਗ ਦ ਐਬਰੋਗੇਸ਼ਨ ਆਫ ਆਰਟੀਕਲ 370। ਉਹਨਾਂ ਕਿਹਾ ਵੀ ਜਦੋਂ ਦਾ ਇਹ 370 ਖਤਮ ਕੀਤਾ, ਸੱਚ ਜਿਹੜਾ ਉਹ ਮਰ ਚੁੱਕਾ ਕਸ਼ਮੀਰ ਦੇ ਵਿੱਚ। ਔਰ ਜਿਹੜਾ ਵੀ ਫੈਕਟਸ ਨੂੰ ਕਹਿਣ ਦੀ ਕੋਸ਼ਿਸ਼ ਕਰਦਾ ਹੈ ਉਸ ਨੂੰ ਪਨਿਸ਼ ਕੀਤਾ ਜਾਂਦਾ, ਉਹਨੂੰ ਜੇਲ੍ਹ 'ਚ ਡੱਕ ਦਿਓ, ਉਸ ਤੇ NSA ਲਾ ਦਿਓ, ਉੱਤੇ ਦਹਿਸ਼ਤਗਰਦੀ ਦਾ UAPA ਲਾ ਦਿਓ, ਕੋਈ ਹੋਰ ਲਾ ਦਿਓ। ਸੋ ਅਸੀਂ ਸਮਝਦੇ ਹਾਂ ਕਿ ਵੀ ਇਹ ਸਭ ਕੁਝ ਚੱਲ ਰਿਹਾ ਅੱਖਾਂ ਦੇ ਸਾਹਮਣੇ। ਹੁਣ ਇਹ ਸੁਪਰੀਮ ਕੋਰਟ ਇਸ ਵੇਲੇ ਲੱਗਦਾ ਜੀ ਬੜਾ ਉਹ ਕਿਊਰੀਅਸਲੀ ਜਾਣਨਾ, ਸਭ ਕੁਝ ਨਹੀਂ ਨਿਕਲਣਾ ਇਹਦੇ ਤੋਂ ਰਿਪੀਟਡਲੀ। ਹਾਲਾਂ ਮੈਂ ਦੇਖਦਾ ਪਾਕਿਸਤਾਨ ਦੇ ਵੀ ਕੁਝ ਜਿਹੜੇ ਨੇ ਮੀਡੀਆ ਦੇ ਲੋਕ ਉਹ ਡਿਸਕਸ ਕਰਦੇ ਨੇ, ਉਸ ਨੂੰ ਕਹਿ ਕੇ ਜੀ ਉਹਨੇ ਇਹ ਕਹਿ ਦਿੱਤਾ ਚੰਦਰਚੂੜ ਨੇ, ਉਹਨੇ ਇਹ ਪੁੱਛ ਲਿਆ, ਇਹ ਸਿੰਪੈਥੈਟਿਕ ਲੱਗਦੇ ਨੇ। ਜੇ 100 ਤੋਂ ਜ਼ਿਆਦਾ ਪਟੀਸ਼ਨਾਂ ਸੁਪਰੀਮ ਕੋਰਟ ਦੇ ਸਾਹਮਣੇ ਸੀ ਜੀ ਔਰ 4 ਸਾਲ ਸੁਪਰੀਮ ਕੋਰਟ ਨੂੰ ਲੱਗੇ, ਜਦੋਂ ਕਿ ਹੁਣ ਤੱਕ ਉਹਨੂੰ ਸੂਬੇ ਦਾ ਸਟੇਟਸ ਵੀ ਖਤਮ ਕਰਤਾ ਹੈ। 1200 ਤੋਂ ਜ਼ਿਆਦਾ ਕਾਨੂੰਨ ਆਲਰੇਡੀ ਯੂਨੀਅਨ ਟੈਰੀਟਰੀ ਦੇ ਵਿੱਚ ਉਹਨਾਂ ਨੇ ਨਵੇਂ ਬਣਾ ਦਿੱਤੇ ਔਰ ਨਾਲ ਦੀ ਨਾਲ ਜਿਹੜੀਆਂ 3 ਡਰਟੀ ਡੀਜ਼ ਨੇ, ਡੈਮੋਗ੍ਰਾਫਿਕਸ ਬਦਲ ਦਿੱਤੀਆਂ, ਜਿਹੜੇ ਕਬੀਲਿਆਂ ਨੂੰ ਕੋਈ ਜਾਣਦਾ ਨਹੀਂ ਸੀ ਉਹਨਾਂ ਦੀਆਂ ਰਿਜ਼ਰਵੇਸ਼ਨਸ ਕਰਤੀਆਂ, ਕਸ਼ਮੀਰੀ ਪੰਡਤਾਂ ਨੂੰ ਐਕਸਟਰਾ ਵੇਟ ਦਿੱਤਾ ਹੈ ਲੈਜਿਸਲੇਸ਼ਨ 'ਚ ਵੀ, ਤਾਂ ਕਿ ਆਉਣ ਵਾਲੇ ਪੀਰੀਅਡ ਦੇ ਵਿੱਚ ਭਾਵੇਂ ਸਟੇਟ ਬਣਾਏ ਬਿਨਾਂ ਇਲੈਕਸ਼ਨਾਂ ਹੋਣ ਜਾਂ ਸਟੇਟ ਬਣਾ ਕੇ ਹੋਣ, ਹਿੰਦੂ ਚੀਫ ਮਿਨਿਸਟਰ ਹੋਏ ਔਰ ਉਹਨਾਂ ਨੇ ਛੱਡਣਾ ਨਹੀਂ ਹੈ ਆਪਣੇ ਕੰਟਰੋਲ 'ਚੋਂ। ਤੇ ਜਿਹੜਾ ਸੁਪਰੀਮ ਕੋਰਟ ਨੂੰ 4 ਸਾਲ ਨਜ਼ਰ ਨਹੀਂ ਆਇਆ, ਹੁਣ ਇਹ ਤੁਹਾਨੂੰ ਲੱਗਦਾ ਕਿ ਵੀ ਉਹ ਇਹ ਕਹਿਣਗੇ ਜੀ ਨਹੀਂ ਜੋ ਹੈ ਇਹ ਖਤਮ ਕਰੋ,
ਜੋ ਸੀ 5 ਅਗਸਤ 2019 ਤੋਂ ਪਹਿਲਾਂ ਦੀ ਸਿਚੁਏਸ਼ਨ ਉਹਨੂੰ ਰੀਸਟੋਰ ਕਰੋ। ਇਹ ਤਾਂ ਇਹਨੂੰ ਉਹ ਅੰਗਰੇਜ਼ੀ 'ਚ ਕਹਿੰਦੇ ਨੇ ਕਿ not as a snowflake in the hell। ਹਾਂਜੀ, ਇੰਨੀ ਹੋਪ ਹੀ ਤੁਸੀਂ ਰੱਖ ਸਕਦੇ ਹੋ ਕਿ ਨਰਕ ਦੀ ਅੱਗ ਦੇ ਵਿੱਚ ਇੱਕ ਉਹ ਬਰਫ਼ ਦਾ ਗੋੜਾ ਕਹੇ ਜੀ ਮੈਂ ਸਰਵਾਈਵ ਕਰਨਾ ਹੈ, ਇਟ ਡੋਂਟ ਹੈਜ਼ ਐਨੀ ਹੋਪ। ਔਰ ਜੇ ਹੈ ਤਾਂ ਇੰਨੀ ਕੀ ਹੈ ਐਜ਼ ਅ ਸਨੋਫਲੇਕ ਇਨ ਦਾ ਹੈਲ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਹੁਣ ਆਪਾਂ ਆਪਣੇ ਵਿਊਅਰਸ ਮੈਸੇਜ ਲੈਣੇ ਆ। ਕੁਲਦੀਪ ਸਿੰਘ ਕਹਿੰਦੇ ਨੇ ਕੀ ਹਾਲ ਹੈ ਵੀਰੋ, ਆਜ਼ਾਦੀ ਇੱਕ ਹੋ ਜਾਓ ਕਸ਼ਮੀਰੀਓ, ਜਾਗੋ ਵੀਰੋ ਜਾਗੋ, ਆਜ਼ਾਦੀ ਹੱਲ ਹੈ ਵੀਰੋ, ਆਜ਼ਾਦੀ ਹੀ ਹੱਲ ਹੈ ਵੀਰੋ ਜੰਮੂ ਕਸ਼ਮੀਰ ਦਾ। ਸੋ ਇਸੇ ਤਰ੍ਹਾਂ ਫਿਰ ਸਾਡੇ ਕੋਲ ਮੈਸੇਜ ਹੈਗਾ ਹੈ ਮਨਜੀਤ ਸਿੰਘ ਮਠਾਰੂ ਜੀ ਦਾ, ਕਹਿੰਦੇ ਖਾਲਸਾ ਜ਼ਿੰਦਾਬਾਦ। KL ਜੀ ਕਹਿੰਦੇ ਨੇ डॉक्टर साहब यूट्यूब का नोटिफिकेशन नहीं आया मेरे पास कि TV 84 लाइव स्टार्ट हो गया। सो ਹਾਂ YouTube ਵੀ ਸਾਨੂੰ ਧੋਖਾ ਹੀ ਦੇ ਰਿਹਾ ਕਿਉਂਕਿ ਇੰਡੀਅਨ ਪ੍ਰੈਸ਼ਰ ਕਿਤੇ ਨਾ ਕਿਤੇ ਬਿਲਟ ਹੋਇਆ ਹੈ ਬਹੁਤ ਸਾਰੀਆਂ ਥਾਵਾਂ ਤੋਂ, ਇਹਨਾਂ ਨੇ ਵੀ ਸਾਨੂੰ ਰਿਸਟ੍ਰਿਕਟ ਕੀਤਾ ਹੋਇਆ। ਡਾਕਟਰ ਪਰਮਜੀਤ ਸਿੰਘ ਸਮਰਾ ਜੀ ਵੀ ਫਤਿਹ ਬੁਲਾਉਂਦੇ ਨੇ ਔਰ ਨਰਿੰਦਰ ਫੰਗੂਰਾ ਜੀ ਕਹਿੰਦੇ ਨੇ ਗ੍ਰੇਟ ਜੌਬ ਡਾਕਟਰ ਸਾਹਿਬ, ਖਾਲਸਾ ਜ਼ਿੰਦਾਬਾਦ, ਦ ਰੈਫਰੈਂਡਮ ਇਜ਼ ਦ ਬੈਸਟ ਟੂ ਅਚੀਵ ਇਟ, ਲੈਟਸ ਮੇਕ ਇਟ ਹੈਪਨ ਔਨ September 10 in Surrey BC in ਗੁਰੂ ਨਾਨਕ ਗੁਰਦੁਆਰਾ ਸਾਹਿਬ। ਸੋ ਨਾਈਸ। ਭਾਈ ਨਰਿੰਦਰ ਸਿੰਘ ਜੀ, ਵੱਧ ਤੋਂ ਵੱਧ ਗਿਣਤੀ ਦੇ ਵਿੱਚ ਸਿੱਖ ਸੰਗਤਾਂ ਨੂੰ ਸ਼ਮੂਲੀਅਤ ਕਰਨੀ ਚਾਹੀਦੀ ਹੈ, ਅਸੀਂ ਬਾਰ-ਬਾਰ ਇਸ ਦੀ ਅਪੀਲ ਕਰਦੇ ਜੀ। ਹਰਦੀਪ ਸਿੰਘ, ਜਗਜੀਰ ਸਿੰਘ ਸਿੱਧੂ, ਪਾਲ ਸਿੰਘ ਗਰੇਵਾਲ ਜੀ ਫਤਿਹ ਬੁਲਾਉਂਦੇ ਨੇ ਔਰ ਸਿੰਘ ਗਰਚਾ ਜੀ ਹਮੇਸ਼ਾ ਤਰ੍ਹਾਂ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ ਔਰ ਰਾਣਾ ਆਬਿਦ ਜੀ ਆਏ ਨੇ, ਕਹਿੰਦੇ ਨੇ ਕਿ ਡਾਕਟਰ ਸਾਹਿਬ ਮਾਈ ਗ੍ਰੈਂਡਫਾਦਰ belong to ਪਿੰਡ ਲਾਡਲ ਡਿਸਟ੍ਰਿਕਟ ਸੁਨਾਮ ਰਿਆਸਤ ਪਟਿਆਲਾ। ਹਾਂਜੀ, ਸ਼ੁਕਰੀਆ ਰਾਣਾ ਜੀ, ਤੁਸੀਂ ਦੇਖਦੇ ਵੀ ਹੋ ਪ੍ਰੋਗਰਾਮ ਔਰ ਤੁਹਾਡੇ ਵਿਚਾਰ ਵੀ ਹੁੰਦੇ ਨੇ, ਅੱਛੇ ਹੁੰਦੇ। ਹਾਂਜੀ, ਸ਼ੁਕਰੀਆ। ਬਿੱਲੂ ਜੀ ਕਹਿੰਦੇ ਨੇ ਆਲ ਪੰਜਾਬੀਜ਼ ਆਰ ਗਟਸ ਡੀਅਰ kids, I don't know. So ਅਮਰਜੀਤ ਸਿੰਘ ਜੀ ਫਤਿਹ ਬੁਲਾਉਂਦੇ ਨੇ, ਸਤਨਾਮ ਸਿੰਘ ਜੀ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ ਔਰ ਇਸੇ ਤਰ੍ਹਾਂ ਸ਼ਿੰਦਾ ਗਿੱਲ ਜੀ ਵੀ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ ਔਰ ਕਹਿੰਦੇ ਨੇ ਤੁਹਾਨੂੰ ਕਰੈਕਟ ਮੇਰੇ ਖਿਆਲ ਕਰਾਇਆ ਹੋਣਾ ਬਲੈਕੀਆ ਗੇਮਿੰਗ ਕਹਿੰਦੇ ਡਾਕਟਰ ਸਾਹਿਬ ਗੱਗੂ ਨਾ ਹੈ ਔਰ ਹਾਂਜੀ। ਪਰ ਇਸੇ ਤਰ੍ਹਾਂ ਮੈਸੇਜ ਆਏਗਾ ਉਹਨਾਂ ਦਾ ਬਲੈਕੀਆ ਜੀ ਦਾ, ਕਹਿੰਦੇ ਡਾਕਟਰ ਸਾਹਿਬ ਜੀ ਅੱਜ ਦੀ ਸਰਕਾਰ ਵੀ ਨਹਿਰਾਂ ਪੱਕੀਆਂ ਕਰ ਰਹੀ ਹੈ ਜੀ। ਸੋ ਇਸੇ ਤਰ੍ਹਾਂ ਕਿਉਂਕਿ ਅਸੀਂ SYL ਕੈਨਾਲ ਦੇ ਕੰਟੈਕਟ ਕਰ ਰਹੇ ਹਾਂ, ਹਾਲਾਂਕਿ ਜਿਹੜੀਆਂ ਦੂਸਰੀਆਂ ਨੇ ਉਹਨਾਂ ਨੂੰ ਉਹ ਤਾਂ ਪਾਣੀ ਇਹਨਾਂ ਨੇ ਲੁਟਾ ਰਹੇ ਨੇ, 3/4 ਪਾਣੀ ਤਾਂ ਜਾ ਹੀ ਰਿਹਾ ਇਹਦੇ ਬਾਵਜੂਦ ਕਿ SYL ਕੈਨਾਲ ਨਹੀਂ ਬਦਲ ਦਿੱਤੀ ਜਟਾਣੇ ਤੋਂ ਬਾਅਦ ਇਹਨਾਂ ਦੀ ਹਿੰਮਤ ਨਹੀਂ ਪਈ ਹੈ। ਔਰ ਗੁਰਮੇਲ ਸਿੰਘ ਜੀ ਕਹਿੰਦੇ ਪਲੀਜ਼ ਵੋਟ ਐਂਡ ਸਪੋਰਟ ਰੈਫਰੈਂਡਮ 2020, ਗੋਡ ਬਲੈਸ ਯੂ ਆਲ ਐਂਡ ਥੈਂਕ ਯੂ ਆਲ, ਲਵ ਯੂ ਆਲ। ਫਿਰ ਉਹਨਾਂ ਦਾ ਮੈਸੇਜ ਜਿਹੜਾ ਆਪਾਂ ਉਹਨੇ ਡਿਸਕਸ ਕੀਤਾ ਸੀ 4th ਵਾਲਾ ਜੀ, ਤੇ ਉਹਨਾਂ ਦੇ ਉੱਪਰ ਵੀ ਨਾ ਕਿਹਾ ਕਿ ਇੰਡੀਅਨ ਗਵਰਨਮੈਂਟ ਗਾਟ ਕੈਂਸਲਡ ਦਾ ਹਾਲ for referendum voting, so now voting is happening in Guru Nanak Singh Gurdwara, Sikh Gurdwara। So ਇਸੇ ਤਰ੍ਹਾਂ ਜਸਵੀਰ ਬਰਾੜ ਜੀ ਖਾਲਸਾ ਜ਼ਿੰਦਾਬਾਦ, ਬੀ ਚੋਲੀ ਜੀ ਕਹਿੰਦੇ ਬੈਸਟ ਜਰਨਲਿਜ਼ਮ ਐਂਡ ਕਾਲਾ ਸਿੰਘ ਜੀ ਫਤਿਹ ਬੁਲਾਉਂਦੇ ਨੇ ਔਰ ਲਖਵਿੰਦਰ ਸਿੰਘ ਪੰਨੂ ਜੀ ਵੀ ਖਾਲਸਾ ਜ਼ਿੰਦਾਬਾਦ ਔਰ ਆਰ ਕਹਿੰਦੇ ਨੇ ਕਿ ਇੰਡੀਅਨ ਆਕੂਪਾਈਡ ਪੰਜਾਬ ਐਂਡ ਕਸ਼ਮੀਰ ਮਸਟ ਬੀ free ਖਾਲਿਸਤਾਨ ਐਂਡ free ਕਸ਼ਮੀਰ। ਐਂਡ ਇਸੇ ਤਰ੍ਹਾਂ ਬਲੈਕੀਆ ਜੀ ਕਹਿੰਦੇ ਦੇਗ ਫਤਿਹ ਪੰਥ ਕੀ ਜੀਤ। ਐਂਡ ਇਸੇ ਤਰ੍ਹਾਂ ਜਸਵਿੰਦਰ ਸਿੰਘ ਕਹਿੰਦੇ ਨੇ ਫਤਿਹ ਬੁਲਾਉਂਦੇ ਨੇ ਸਾਨੂੰ ਐਂਡ ਗੁਰਮੇਲ ਸਿੰਘ ਜੀ ਵੀ ਫਤਿਹ ਖਾਲਸਾ ਜ਼ਿੰਦਾਬਾਦ। ਐਂਡ ਇਸੇ ਤਰ੍ਹਾਂ ਬਲਜੀਤ ਬਰਾੜ ਜੀ ਵੀ ਫਤਿਹ ਬੁਲਾਉਂਦੇ ਨੇ ਔਰ ਗੋਵਿੰਦਰ ਸਿੰਘ ਜੀ ਕਹਿੰਦੇ ਰਿਵਰ ਵਾਟਰ ਇਜ਼ ਦਾ ਪ੍ਰੋਪਰਟੀ ਆਫ ਪੰਜਾਬ, ਖਾਲਸਾਨ ਜ਼ਿੰਦਾਬਾਦ। ਔਰ ਰਾਣਾ ਆਦਿਬ ਸਾਨੂੰ ਹਮੇਸ਼ਾ ਦੇਖਦੇ ਨੇ ਪਾਕਿਸਤਾਨ ਤੋਂ ਔਰ ਖਾਲਸਾ ਦੇਸ਼ ਪੰਜਾਬ ਜੀ ਦਾ ਉਹਨਾਂ ਦਾ ਮੈਸੇਜ ਹੈ ਫਤਿਹ ਵਾਲਾ ਔਰ ਖਾਲਸਾ ਰਾਜ ਜੀ ਵੀ ਕਹਿੰਦੇ ਨੇ ਵਾਹਿਗੁਰੂ ਮਿਹਰ ਕਰਨਾ ਸਾਰਿਆਂ ਤੇ ਵਾਹਿਗੁਰੂ ਜੀ। ਔਰ ਇਸੇ ਤਰ੍ਹਾਂ 47 ਵਾਲੇ ਵੀ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ ਔਰ ਕਹਿੰਦੇ ਨੇ ਪਲੀਜ਼ ਵੋਟ 6 ਫॉर ਜਸਟਿਸ। ਐਂਡ ਇਸੇ ਤਰ੍ਹਾਂ ਮੈਸੇਜ ਹੈਗਾ ਜਸਵੀਰ ਬਰਾੜ ਜੀ ਫਤਿਹ ਬੁਲਾਉਂਦੇ ਨੇ ਔਰ ਜਤਿੰਦਰ ਸਿੰਘ ਜੀ ਵੀ ਫਤਿਹ ਬੁਲਾਉਂਦੇ ਨੇ ਔਰ ਇਸੇ ਤਰ੍ਹਾਂ ਸੋਨ ਮਾਇਲ ਵੀ ਫਤਿਹ ਬੁਲਾਉਂਦੇ ਨੇ ਔਰ ਹਰਦੀਪ ਸਿੰਘ ਜੀ ਵੀ ਖਾਲਸਾ ਜ਼ਿੰਦਾਬਾਦ ਫਤਿਹ ਬੁਲਾਉਂਦੇ ਜੀ। ਕਹਿੰਦੇ ਨੇ ਵੀ ਹਲਵਾ ਭੇਜਣਾ ਹੈ ਪਰ ਉਹ ਕੋਰੀਅਰ ਵਾਲੇ ਐਕਸੈਪਟ ਨਹੀਂ ਕਰਦੇ। ਹਾਂਜੀ, ਤੁਹਾਡੇ ਹਲਵੇ ਦੀ ਮਿਠਾਸ ਆਲਰੇਡੀ ਸਾਡੇ ਤੱਕ ਪਹੁੰਚ ਗਈ ਹੈ। ਹਾਂਜੀ, ਤੁਹਾਡੇ ਪਿਆਰ ਨਾਲ ਯਾਦ ਕਰਨਾ ਇਹੀ ਸਾਡੇ ਲਈ ਸਭ ਤੋਂ ਵੱਡਾ ਤੋਹਫਾ ਹੈ। ਬਹੁਤ ਬਹੁਤ ਮਿਹਰਬਾਨੀ ਜੀ। ਫੇਸਬੁੱਕ ਤੇ ਕਿਉਂਕਿ ਇਹਦੇ ਤੇ ਵੀ ਸਾਨੂੰ ਸਾਰੇ ਪਾਸਿਓਂ ਬਲੌਕ ਕੀਤਾ, ਬੜੀ ਮੁਸ਼ਕਲ ਨਾਲ ਕੋਈ ਆਈਡੀ ਵਰਤ ਕੇ ਅਸੀਂ ਤੁਹਾਡੇ ਤੱਕ ਪਹੁੰਚਦੇ ਹਾਂ। ਜਸਬੀਰ ਸਿੰਘ, ਮਨਿੰਦਰ ਸਿੰਘ, ਦਵਿੰਦਰ ਸੰਧੂ, ਪ੍ਰਭਦਿਆਲ ਸਿੰਘ,
ਸੋਹਣ ਸਿੰਘ ਮਾਲ, ਇਹਨਾਂ ਸਾਰਿਆਂ ਨੇ ਫਤਿਹ ਬੁਲਾਈ ਹੈ। ਖਾਲਿਸਤਾਨ ਜ਼ਿੰਦਾਬਾਦ। ਗੁਰਫਤਿਹ ਜੀ। ਤੇ ਕਮਲ ਸਿੰਘ ਕਹਿੰਦੇ ਨੇ ਇਹ ਵੀ ਕਿਹਾ ਜਾ ਰਿਹਾ ਕਿ ਸਪੈਸ਼ਲ ਇਜਲਾਸ ਵਿੱਚ ਮੋਦੀ ਹੋਣੀ ਬੀਬੀਆਂ ਦੇ ਰਿਜ਼ਰਵੇਸ਼ਨ ਦੇ ਬਹਾਨੇ 180 ਸੀਟਾਂ ਹੋਰ ਵਧਾ ਦੇਣਗੇ। ਜਿੱਥੇ 20 ਲੱਖ ਤੋਂ ਜ਼ਿਆਦਾ ਵੋਟਰ ਹਨ ਉੱਥੇ ਨਾਲ ਇੱਕ ਬੀਬੀ ਵੀ ਖੜੀ ਹੋਵੇਗੀ, ਭਾਵ ਕਿ 2 ਸੰਸਦ ਮੈਂਬਰ ਜ਼ਿਆਦਾ ਵੋਟਾਂ ਵਾਲੇ ਸਥਾਨ ਤਾਂ ਸ਼ਹਿਰੀ ਹਨ ਜਿੱਥੇ ਪਹਿਲਾਂ ਹੀ ਬੀਜੇਪੀ ਜਿੱਤਦੀ ਹੈ। ਦੇਖੋ ਅਜੇ ਤਾਂ ਉਹਨਾਂ ਨੇ ਦੇ ਆਰ ਹੋਲਡਿੰਗ देयर ਕਾਰਡ ਟੂ ਦਾ ਚੈਸਟ। ਲੋਕਾਂ ਦੀ ਡਿਬੇਟ ਲਈ ਤਾਂ ਛੱਡ ਦਿੱਤਾ ਉਹਨਾਂ ਨੇ ਜੀ ਕਿ ਵਨ ਨੇਸ਼ਨ ਵਨ ਇਲੈਕਸ਼ਨ, ਪਰ ਕੋਈ ਨਾ ਕੋਈ ਸੱਪ ਕੱਢਣਗੇ ਔਰ ਇਹ ਹੋ ਸਕਦਾ ਹੈ ਇਵੇਂ ਹੋਏ। ਪਰ ਮੈਨੂੰ ਲੱਗਦਾ ਵੀ ਇਸ ਕਿਸਮ ਦੀ ਰੀਡਿਸਟ੍ਰਿਕਟਿੰਗ ਜਾਂ ਉਹਨਾਂ ਦੇ ਲਈ ਜਿਹੜਾ ਉਹ 2/3 ਮੈਜੋਰਿਟੀ ਦੀ ਲੋੜ ਹੋਏਗੀ, ਕਨਸਟੀਟਿਊਸ਼ਨਲ ਅਮੈਂਡਮੈਂਟ ਦੀ ਲੋੜ ਹੋਏਗੀ। ਪਰ ਉਹ ਇਹਨੂੰ ਐਜ਼ ਏ ਇਲੈਕਸ਼ਨ ਏਜੰਡਾ ਵਰਤਣਗੇ ਕਿ ਦੇਖੋ ਜੀ ਅਸੀਂ ਬੀਬੀਆਂ ਦੀ ਰਿਜ਼ਰਵੇਸ਼ਨ ਦੇ ਲਈ ਆ ਕੀਤਾ ਤੇ ਆਪੋਜੀਸ਼ਨ ਨਹੀਂ ਹੋਣ ਦੇ ਰਹੀ। ਹਾਲਾਂਕਿ ਇਮੀਡੀਏਟ ਸੰਭਵ ਨਹੀਂ ਹੋਏਗੀ, ਪਰ ਇਹਨਾਂ ਦੇ ਹੱਥ 'ਚ ਇੱਕ ਚੰਗਾ ਪ੍ਰਚਾਰ ਦਾ ਮੌਕਾ ਆਏਗਾ। ਅੱਛਾ। ਰਾਜਵਿੰਦਰ ਸਿੰਘ ਉਹਨਾਂ ਨੇ ਫਤਿਹ ਬੁਲਾਈ ਹੈ। ਉਹਨਾਂ ਨੇ ਕਿਹਾ ਜੀ ਇਫ ਵੈਨਿਊ ਫॉर ਵੋਟਿੰਗ ਹੈਜ਼ ਚੇਂਜ then don't play the ad with old address please। ਹਾਂ ਅਸੀਂ ਇਹ ਬੇਨਤੀ ਕਰਾਂਗੇ 6 for justice ਤੇ ਜਿਹੜੇ ਸਾਡੇ ਉਹਨਾਂ ਨੂੰ ਨਵੇਂ ਐਡ ਬਣਾ ਕੇ ਭੇਜ ਦੇਣ, ਨਵੀਂ ਐਡ ਦੇਣ, ਕਿਉਂਕਿ ਸਾਡੇ ਕੋਲ ਕਿਉਂਕਿ ਚੇਂਜ ਵੈਨਿਊ ਵੀਕਐਂਡ ਤੇ ਹੀ ਹੋਇਆ। ਹਾਂਜੀ। ਸੋ ਪੋਸੀਬਲ ਹੈ ਵੀ ਇੱਕ ਅੱਧੇ ਦਿਨ 'ਚ ਸਾਨੂੰ ਐਡ ਮਿਲ ਜਾਏਗੀ। ਹਾਂਜੀ, ਪਲੇ ਕਰ ਲਈ। ਜਸਪੀਰ ਸਿੰਘ ਕਹਿੰਦੇ ਨੇ ਇੰਡੀਆ ਅਫਰੇਡ ਫਰਮ ਖਾਲਿਸਤਾਨ ਰੈਫਰੈਂਡਮ ਪ੍ਰੋਸੈਸ, ਇੰਡੀਆ ਡਿਪਲੋਮੇਸੀ ਬੈਕਫੁੱਟ, ਨੋ ਡਾਊਟ ਅਬਾਊਟ ਇਟ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਆਪਣੇ ਵਿਊਅਰਸ ਦਾ ਬਹੁਤ ਬਹੁਤ ਸ਼ੁਕਰੀਆ। ਉਹਨਾਂ ਨੇ ਬਹੁਤ ਹੀ ਵਧੀਆ ਮਾਣ ਤੇ ਪਿਆਰ ਨਾਲ ਆਪਣੇ ਸਾਨੂੰ ਜਿਹੜੇ ਮੈਸੇਜ ਭੇਜੇ ਨੇ ਔਰ ਭੇਜਦੇ ਰਹਿਣਾ। ਔਰ ਸੋ ਇਸ ਦੇ ਨਾਲ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOSRTV ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਤੋਂ ਦੇਖਦੇ ਰਹੋ TV 4 ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।